ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਮਾਜ਼ਰਤ ਨਾਲ ਅਸੀਂ ਕੁਝ ਥੋੜੀ ਦੇਰ ਲੇਟ ਹੋ ਗਏ ਬਿਕੋਜ਼ ਸਾਡੇ ਨਾਲ ਜਿਹੜੇ ਸਾਡੇ ਸਕਾਲਰ ਨੇ ਉਹਨਾਂ ਦੇ ਵੱਲ ਥੋੜਾ ਜਿਹਾ ਕੋਈ ਨੈਟ ਦਾ ਪ੍ਰੋਬਲਮ ਚੱਲ ਰਿਹਾ ਸੀ। ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ, ਜਿਹੜੇ ਸਾਡੇ ਦੋਸਤ ਸਾਨੂੰ ਵੇਖ ਰਹੇ ਨੇ ਫੇਸਬੁੱਕ ਤੇ ਜਾਂ YouTube ਤੇ, ਉਹਨਾਂ ਸਾਰਿਆਂ ਦੋਸਤਾਂ ਨੂੰ ਰਿਕੁਐਸਟ ਹੈ ਕਿ ਬਾਕੀ ਜਾਣਿਆਂ ਨੂੰ ਵੀ ਦੱਸ ਦੇਣ ਕਿ ਅਸੀਂ ਹੁਣ ਲਾਈਵ ਹਾਂ ਤੇ ਤੁਸੀਂ ਪਲੀਜ਼ ਆ ਜਾਓ, ਇਹਨੂੰ ਸ਼ੇਅਰ ਕਰਦੇ ਰਹੋ ਤੇ ਨਾਲ ਦੋਸਤਾਂ ਦਾ ਜਿਹੜਾ ਨਾ ਉਹ ਵੀ ਦੋਸਤਾਂ ਨੂੰ ਪਲੀਜ਼ ਮੈਸੇਜ ਵੀ ਕਰ ਦਿਓ। ਉਨੀ ਦੇਰ ਤੱਕ ਅਸੀਂ ਆਪਣੀ ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰ ਲਈਏ ਤੇ ਫਿਰ ਅਸੀਂ ਤਾਰਫ ਤੋਂ ਬਾਅਦ ਅਸੀਂ ਆਪਣੇ ਸਕਾਲਰ ਨੂੰ ਲੈਵਾਂਗੇ ਤਾਂ ਜੋ ਉਨੀ ਦੇਰ ਤੱਕ ਬਾਕੀ ਲੋਕ ਵੀ ਜਿਹੜਾ ਨਾ ਉਹ ਤਸ਼ਰੀਫ ਲੈ ਆਣ। ਹਿਸਟਰੀ ਲੈਕਚਰ ਸੀਰੀਜ਼ ਦਾ ਅੱਜ ਜਿਹੜਾ ਹੈ ਉਹ ਲੈਕਚਰ ਹੈ 21st ਲੈਕਚਰ ਹੈ ਅੱਜ। ਇਸ ਤੋਂ ਬਾਅਦ ਅਸੀਂ ਕੱਲ ਇੱਕ ਫੀਡਬੈਕ ਸੈਸ਼ਨ ਔਰ ਇੱਕ ਈਦ ਦੇ ਹਵਾਲੇ ਨਾਲ ਦੋਸਤਾਂ ਦੇ ਨਾਲ ਇੱਕ ਮਿਲਣੀ ਜਿਹੀ ਹੋਏਗੀ ਔਰ ਉਸ ਤੋਂ ਬਾਅਦ ਫਿਰ ਇਹ ਪ੍ਰੋਗਰਾਮ ਜਿਹੜੇ ਨੇ 31 ਮਈ ਤੋਂ ਦੁਬਾਰਾ ਸ਼ੁਰੂ ਹੋਣਗੇ। 31 ਮਈ ਨੂੰ ਪਹਿਲਾ ਜਿਹੜਾ ਲੈਕਚਰ ਹੈ ਉਹ ਜਨਾਬ ਨੈਣ ਸੁਖ ਸਾਹਿਬ ਦਾ ਹੋਏਗਾ। ਧਰਤੀ ਪੰਜ ਦਰਿਆਈ ਜਿਹੜੀ ਉਹਨਾਂ ਦੀ ਕਿਤਾਬ ਹੈ ਉਹਦੇ ਹਵਾਲੇ ਨਾਲ ਉਹ ਆਪਣਾ ਲੈਕਚਰ ਕਰਨਗੇ ਔਰ 31 ਵਾਲੇ ਦਿਨ ਅਸੀਂ ਬਾਕੀ ਜਿਹੜੇ ਔਨਵਰਡ ਲੈਕਚਰਸ ਹੋਣਗੇ ਉਹਨਾਂ ਦੇ ਉੱਪਰ ਵੀ ਗੱਲਬਾਤ ਤੁਹਾਡੇ ਸਾਰੇ ਦੋਸਤਾਂ ਨਾਲ ਸਾਂਝੀ ਕਰਾਂਗੇ। ਸੋ ਅਸੀਂ ਲੈਕਚਰ ਸੀਰੀਜ਼ ਦਾ ਜਿਹੜਾ ਤਰੀਕਾਕਾਰ ਹੈ ਉਸੇ ਤਰ੍ਹਾਂ ਹੀ ਅਸੀਂ ਅੱਜ ਆਪਣੇ ਜਿਹੜੇ ਸਾਡੇ ਦੋਸਤ ਨੇ ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਟਾਕ ਦਾ ਟਾਪਿਕ ਤੇ ਪੜ੍ਹ ਹੀ ਲਿਆ ਹੋਏਗਾ, ਉਹਨਾਂ ਦੀ ਗੱਲਬਾਤ ਦਾ ਗਦਰੀ ਮੂਵਮੈਂਟ ਆ, ਹੀਰੋਇਕ ਸਾਗਾ, ਸੈਕਰੀਫਾਈਸਿਸ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਡਾਕਟਰ ਕਰਨਵੀਰ ਸਿੰਘ ਜੀ ਸਾਡੇ ਨਾਲ ਨੇ। ਮੈਂ ਜਨਾਬ ਦਾ ਥੋੜਾ ਜਿਹਾ ਤਾਰਫ ਕਰਵਾਉਂਦਾ ਜਾਵਾਂ। ਸਾਡੇ ਬੜੇ ਪਿਆਰੇ ਯੰਗ ਹਿਸਟੋਰੀਅਨ ਨੇ ਔਰ ਬੜਾ ਅੱਛਾ ਕੰਮ ਕਰ ਰਹੇ ਨੇ। ਗਦਰ ਪਾਰਟੀ ਦੇ ਹਵਾਲੇ ਦੇ ਨਾਲ ਇਹਨਾਂ ਦਾ ਬਹੁਤ ਅੱਛਾ ਕੰਮ ਹੈ। ਇਹਨਾਂ ਦਾ ਮੈਂ ਤਾਰਫ ਕਰਵਾਉਂਦਾ ਜਾਵਾਂ ਕਿ ਇਹਨਾਂ ਨੇ PhD ਜਿਹੜੀ ਹੈ ਉਹ ਕੀਤੀ ਹੈ ਪੰਜਾਬ ਯੂਨੀਵਰਸਿਟੀ ਤੋਂ, ਚੰਡੀਗੜ੍ਹ ਤੋਂ ਕੰਪਲੀਟ ਕੀਤੀ ਔਰ ਹੁਣ ਐਜ਼ ਏ ਅਸਿਸਟੈਂਟ ਪ੍ਰੋਫੈਸਰ ਜਿਹੜਾ ਉਹ ਕੰਮ ਕਰ ਰਹੇ ਨੇ ਹਿਸਟਰੀ ਡਿਪਾਰਟਮੈਂਟ ਵਿੱਚ ਲਾਇਲਪੁਰ ਖਾਲਸਾ ਕਾਲਜ ਦੇ ਵਿੱਚ। ਇਸ ਵਕਤ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ ਪੜ੍ਹਾ ਰਹੇ ਨੇ। ਸੋ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਔਰ ਲਾਇਲਪੁਰ ਖਾਲਸਾ ਕਾਲਜ, ਸਾਡੇ ਇੱਥੇ ਅਜੇ ਵੀ ਲਾਇਲਪੁਰ ਖਾਲਸਾ ਕਾਲਜ ਮੌਜੂਦ ਹੈ। ਸੋ ਉੱਥੇ ਪੜ੍ਹਾ ਰਹੇ ਨੇ। ਇਹਨਾਂ ਦੇ ਬਹੁਤ ਸਾਰੀਆਂ ਇਹਨਾਂ ਦੀਆਂ ਪਬਲੀਕੇਸ਼ਨਸ ਨੇ ਜਿਹੜੀਆਂ ਅਸੀਂ ਆਲਰੇਡੀ ਆਪਣੇ ਪੋਸਟਰ ਦੇ ਨਾਲ ਲਾ ਚੁੱਕੇ ਹਾਂ। ਸੋ ਅੱਜ ਦੇ ਦਿਨ ਦੇ ਨਾਲ ਅਸੀਂ ਇੱਕ ਹੋਰ ਵੀ ਗੱਲ ਸਾਰੇ ਦੋਸਤਾਂ ਦੇ ਨਾਲ ਸਾਂਝੀ ਕਰਦੇ ਜਾਈਏ। ਜਿੱਦਾਂ ਅੱਜ ਇੱਕ ਹਾਦਸਾ ਸਾਡੇ ਸਾਹਮਣੇ 에ਅਰ ਕ੍ਰੈਸ਼ ਹੋਇਆ, ਉਹਦਾ ਬੜਾ ਦੁੱਖ ਸਾਰੇ ਦੋਸਤਾਂ ਦੇ ਸਾਹਮਣੇ ਬੜਾ ਉਹਦਾ ਦੁੱਖ ਹੋਇਆ। ਸਾਡੇ ਬਹੁਤ ਸਾਰੇ ਮੁਸਾਫਰ ਉਹਦੇ ਵਿੱਚ ਜਿਹੜੇ ਨੇ ਉਹ ਜਾਂ ਭਾਗ ਹੋਏ, ਸ਼ਹੀਦ ਹੋ ਗਏ ਤੇ ਉਹਨਾਂ ਸਾਰਿਆਂ ਦੋਸਤਾਂ ਦੇ ਵਾਸਤੇ ਸਾਡੀ ਦੁਆ ਔਰ ਜਿਹੜਾ ਉਹਨਾਂ ਦੇ ਜਿਹੜੇ ਦੁਖੀ ਖਾਨਦਾਨ ਨੇ ਉਹਨਾਂ ਦੇ ਵਾਸਤੇ ਜਿਹੜਾ ਸਾਡੀ ਦੁਆ ਕਿ ਅੱਲਾਹ ਤਾਲਾ ਉਹਨਾਂ ਨੂੰ ਹੌਸਲਾ ਦੇਵੇ, ਉਹਨਾਂ ਨੂੰ ਇਸ ਜਿਹੜੇ ਇੰਨੇ ਸਦਮੇ ਦੀ ਘੜੀ ਵਿੱਚ ਸੰਭਲਣ ਦੀ ਜਿਹੜੀ ਹੈ ਨਾ ਉਹ ਸਕਤ ਅਤਾ ਫਰਮਾਏ। ਸੋ ਇਹਦੇ ਨਾਲ ਹੀ ਅਸੀਂ ਅੱਜ ਦਾ ਆਪਣਾ ਲੈਕਚਰ ਜਿਹੜਾ ਸ਼ੁਰੂ ਕਰਨੇ ਆ ਔਰ ਅੱਜ ਬਾਬਾ ਭਗਤ ਸਿੰਘ ਬਿਲਗਾ ਹੋਣਾ ਦਾ ਵੀ ਦਿਨ ਹੈ ਤੇ ਉਹਦੇ ਹਵਾਲੇ ਨਾਲ ਵੀ ਮੇਰਾ ਖਿਆਲ ਕਰਨਵੀਰ ਜੀ ਸਾਡੇ ਨਾਲ ਗੱਲਬਾਤ ਸਾਂਝੀ ਕਰਨਗੇ। ਸੋ ਅਸੀਂ ਆਲਰੇਡੀ ਥੋੜਾ ਜਿਹਾ ਲੇਟ ਆ ਤੇ ਅਸੀਂ ਹੁਣ ਮਜ਼ੀਦ ਇੰਤਜ਼ਾਰ ਨਹੀਂ ਕਰਦੇ ਤੇ ਅਸੀਂ ਆਪਣੇ ਸਕਾਲਰ ਨੂੰ ਜਿਹੜਾ ਇਹਨਾਂ ਇਨਵਾਈਟ ਕਰਨੇ ਆ ਕਿ ਉਹ ਆਣ ਔਰ ਸਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਨ। ਜੀ ਕਰਨਵੀਰ ਜੀ ਆਇਆਂ ਨੂੰ। ਸ਼ੁਕਰੀਆ ਸਰ ਤੁਹਾਡੀ ਥੋੜੀ ਜੀ ਮੇਰੀ ਆਵਾਜ਼ ਤੁਹਾਨੂੰ ਸਾਫ਼ ਆ ਰਹੀ ਹੈ? ਹਾਂਜੀ ਆਵਾਜ਼ ਸਾਫ਼ ਆ ਰਹੀ। ਤੁਸੀਂ ਥੋੜਾ ਲਾਗੇ ਰਹੋ, ਜਿੱਥੇ ਤੁਸੀਂ ਹੋਣੋ ਇਹਦੇ ਥੋੜਾ ਲਾਗੇ ਰਹੋ ਤੇ ਆਵਾਜ਼ ਠੀਕ ਆ ਰਹੀ ਹੈ। ਔਰ ਤੁਸੀਂ ਹੁਣ ਆਪਣਾ ਲੈਕਚਰ ਜਿਹੜਾ ਉਹ ਕੰਟੀਨਿਊ ਕਰੋ। ਅਸੀਂ ਤੁਹਾਡੀ ਗੱਲਬਾਤ ਤੋਂ ਬਾਅਦ ਜਿਹੜਾ ਤੁਹਾਨੂੰ ਮਿਲਦੇ ਆ ਤੇ ਫਿਰ ਸਵਾਲਾਂ ਜਵਾਬਾਂ ਦਾ ਸਿਲਸਿਲਾ ਹੁੰਦਾ। ਡਾਕਟਰ ਸਾਹਿਬ ਦੇ ਲੱਗਦਾ ਥੋੜਾ ਪ੍ਰੋਬਲਮ ਹੈ ਇੰਟਰਨੈਟ ਦਾ। ਸੋ ਜਿੱਦਾਂ ਹੀ ਸਾਡੇ ਨਾਲ ਦੁਬਾਰਾ ਆਉਂਦੇ ਨੇ ਮੈਂ ਉਹਨਾਂ ਦੇ ਹਵਾਲੇ ਨਾਲ ਕਰਨਾ ਜੀ। डॉक्टर साहब आवाज आ रही है? जी डॉक्टर साहब।
हेलो 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 जी डॉक्टर साहब आवाज आ रही है? हेलो 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 हाँ जी, हाँ जी। ਹੁਣ ਜੀ ਸਾਫ਼ ਆ ਰਹੀ ਹੈ ਕਰਨਜੀਤ ਸਿੰਘ ਆਵਾਜ਼? ਹਾਂ ਜੀ ਆਵਾਜ਼ ਆ ਰਹੀ ਹੈ ਜੀ ਸਰ ਤੁਸੀਂ ਆਪਣਾ ਹੁਣ ਲੈਕਚਰ ਸਟਾਰਟ ਕਰੋਗੇ ਅਸੀਂ ਤੁਹਾਨੂੰ ਲੈਕਚਰ ਦੇ ਅਖੀਰ ਤੇ ਫਿਰ ਕੋਈ ਸਵਾਲਾਂ ਦੇ ਨਾਲ ਤੇ ਕੋਈ ਗੱਲਾਂ ਬਾਤਾਂ ਦੇ ਨਾਲ ਮਿਲਨੇ ਆ ਤੁਹਾਡੇ ਕੋਲ ਹੁਣ 35 40 ਮਿੰਟਸ ਨੇ ਤੁਸੀਂ ਆਪਣੀ ਗੱਲਬਾਤ ਰੱਖੋ ਫਿਰ ਅਸੀਂ ਮਿਲਨੇ ਆ ਜੀ ਸਰ जी, 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 जी। शुक्रिया सर। लाहौर यंग हिस्टोरियन क्लब का टीम काबिले तारीफ हैगा, काबिले गौर हैगा। काबिले तारीफ इस करके कि पहला उभरा है हिस्टोरियन जुबान दे विच दुनिया के सामने अलग अलग विषयों के उपर गल्लां कर रहे हैं। ਤੁਸੀਂ ਦੋਹਾਂ ਪੰਜਾਬਾਂ ਦੀ ਇਤਿਹਾਸਕਾਰੀ ਤੇ ਇਤਿਹਾਸਕਾਰਾਂ ਨੂੰ ਮਿਲਾਉਣ ਦਾ ਜੋ ਉਪਰਾਲਾ ਕੀਤਾ ਹੈ ਇਸ ਕਰਕੇ ਕਾਬਿਲ ਤਾਰੀਫ ਹੈ। ਜਿਸ ਪਾਸੇ ਕਾਬਿਲੇ ਗੌਰ ਇਸ ਕਰਕੇ ਬਣ ਜਾਂਦਾ ਕਿ ਇਤਿਹਾਸ ਦਾ ਰਾਬਤਾ ਸੰਵਾਦ ਇੱਕ ਡਾਇਲੌਗ ਪੈਦਾ ਹੋਇਆ ਹੈ, ਇੱਕ ਰਾਬਤਾ ਪੈਦਾ ਹੋਇਆ ਹੈ ਲਹਿੰਦੇ ਪੰਜਾਬ ਦੇ ਇਤਿਹਾਸਕਾਰਾਂ ਦੇ ਵਿੱਚ ਤੇ ਚੜ੍ਹਦੇ ਪੰਜਾਬ ਦੇ ਇਤਿਹਾਸਕਾਰਾਂ ਦੇ ਵਿੱਚ। ਇਹ ਕੜੀ ਕੜੀ ਦਰ ਕੜੀ ਮਿਲਦਾ ਹੋਇਆ ਇੱਕ ਨਵਾਂ ਮਰਹਲਾ ਤੈਅ ਕਰ ਰਿਹਾ। ਸੋ ਵਿਅਕਤੀ ਸਭ ਕੁਝ ਛੱਡ ਸਕਦਾ ਪਰ ਆਪਣਾ ਅਤੀਤ ਨਹੀਂ ਛੱਡ ਸਕਦਾ, ਆਪਣਾ ਅਤੀਤ ਦਾ ਪਰਛਾਵਾਂ ਉਹ ਨਹੀਂ ਛੱਡ ਸਕਦਾ। ਹਰ ਇਨਸਾਨ ਕੋਲ ਆਪਣਾ ਗੁਜ਼ਰਿਆ ਕੱਲ ਹੁੰਦਾ, ਮਰ ਕੇ ਵੀ ਯਾਦਾਂ ਰਹਿੰਦੀਆਂ, ਉਹ ਗੱਲਾਂ ਬਾਤਾਂ ਦੇ ਵਿੱਚ ਵਿਚਰਦਾ। ਮੇਰਾ ਮੰਨਣਾ ਹੈ ਕਿ ਇਤਿਹਾਸ ਉਹ ਸਾਥ ਹੈਗਾ ਜਿਹਦਾ ਭਾਰ ਨਹੀਂ ਹੈ ਪਰ ਭਾਰਾ ਹੈਗਾ। ਇਤਿਹਾਸ ਉਹ ਸਫ਼ਰ ਹੈ ਜਿਸ ਦੀ ਕੋਈ ਮੰਜ਼ਿਲ ਨਹੀਂ ਹੈ। ਇਤਿਹਾਸ ਸਮੇਂ ਤੋਂ ਪਾਰ ਵੀ ਹੈਗਾ ਤੇ ਸਮੇਂ ਦੇ ਨਾਲ ਵੀ ਹੈਗਾ। ਸ਼ਾਇਦ ਇਸੇ ਕਰਕੇ ਅੱਜ ਅਸੀਂ ਸ਼ਤਾਬਦੀ ਬਾਅਦ ਗਦਰ ਮੂਵਮੈਂਟ ਦੇ ਬਾਰੇ ਗੱਲ ਕਰ ਰਹੇ ਹਾਂ। ਇਹ ਗਦਰ ਲਹਿਰ ਜਿਹੜੀ ਅੱਜ ਤੋਂ ਕੋਈ ਇੱਕ ਸ਼ਤਾਬਦੀ ਪਹਿਲਾਂ 120 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਸ਼ੁਰੂ ਹੋਈ ਸੀ। ਹਾਲਾਤ ਉਦੋਂ ਕਿਹੋ ਜਿਹੇ ਸੀ ਕਿ ਹਾਲਾਤ ਅੱਜ ਕਿਹੋ ਜਿਹੇ, ਅਸੀਂ ਉਹਨਾਂ ਦੋਨੋਂ ਦੇ ਪਰਸਪੈਕਟਿਵ ਦੇ ਵਿੱਚ ਰੱਖ ਕੇ ਗੱਲ ਕਰਦੇ ਹਾਂ। ਉਸ ਸਮੇਂ ਅੰਗਰੇਜ਼ ਹਕੂਮਤ ਸੀ, ਕੀ ਨਹੀਂ ਹੋਇਆ ਰੱਖ ਕੇ ਉਸ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਕੀ ਕਾਰਨ ਸੀਗਾ ਕਿ 20ਵੀਂ ਸ਼ਤਾਬਦੀ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਕੈਨੇਡਾ ਅਮਰੀਕਾ ਦੇ ਵੱਲ ਵਹੀਰਾਂ ਕੱਤ ਕੇ ਤੁਰ ਗਏ। ਤੇ ਕੀ ਕਾਰਨ ਹੈ ਕਿ ਅੱਜ ਪੰਜਾਬ ਦਾ ਜਿਹੜਾ ਯੂਥ ਹੈਗਾ ਉਹ ਕੈਨੇਡਾ ਅਮਰੀਕਾ ਵੱਲ ਜਾ ਰਿਹਾ। ਇਹ ਸਮਾਜਿਕ ਤੇ ਆਰਥਿਕ ਤਾਣਾ ਬਾਣਾ ਇਹ ਸਮਝਣ ਦੀ ਲੋੜ ਆ। ਉਸ ਸਮੇਂ ਵੀ ਲੋਕਾਂ ਦੇ ਜਿਹੜੇ ਆਰਥਿਕ ਹਾਲਾਤ ਸੀਗੇ ਉਹ ਦਿਨ ਬਾ ਦਿਨ ਉਹਨਾਂ ਨੂੰ ਮਜਬੂਰ ਕਰ ਰਹੇ ਸੀ, ਜਿਹੜੇ ਆਪਣੇ ਐਕਸਪੈਕਟੇਸ਼ਨਸ ਨੂੰ ਪੂਰੀਆਂ ਨਹੀਂ ਕਰ ਪਾ ਰਹੇ ਸੀ ਕਿ ਉਹ ਇਨਕਮ ਦਾ
ਉਹ ਰੁਜ਼ਗਾਰ ਦਾ ਕੋਈ ਨਾ ਕੋਈ ਅਲੱਗ ਸੋਰਸ ਇੱਕ ਲੱਭ ਸਕਣ। ਤੇ ਉਸੇ ਕੜੀ ਦੇ ਵਿੱਚ ਉਹਨਾਂ ਦਾ ਜੋ ਆਪਣਾ ਪਲਾਇਨ ਹੈ ਪੰਜਾਬ ਤੋਂ ਹੋਣਾ ਸ਼ੁਰੂ ਹੋਇਆ। ਇਸੇ ਕੜੀ ਦੇ ਵਿੱਚ ਅੱਜ ਆਪਣੇ ਦੇਸ਼ ਦੇ ਵਿੱਚੋਂ ਪੰਜਾਬ ਦੇ ਮੁੰਡਿਆਂ ਦਾ, ਪੰਜਾਬ ਦੀਆਂ ਕੁੜੀਆਂ ਦਾ ਪਲਾਇਨ ਹੋ ਰਿਹਾ ਕੈਨੇਡਾ ਤੇ ਅਮਰੀਕਾ ਦੇ ਵਿੱਚ। ਫਰਕ ਸਿਰਫ ਇੰਨਾ ਹੈ ਕਿ ਉਹ ਉਸ ਸਮੇਂ ਸਿਰਫ ਰੁਜ਼ਗਾਰ ਦੀ ਭਾਲ ਵਿੱਚ ਜ਼ਿਆਦਾ ਲੋਕ ਜਾ ਰਹੇ ਸੀਗੇ, ਉਦੋਂ ਵੀ ਪੜ੍ਹਨ ਵਾਸਤੇ ਸਟੂਡੈਂਟ ਗਏ ਸੀਗੇ, ਪਰ ਹੁਣ ਪੜ੍ਹਾਈ ਦੇ ਕਰਕੇ ਰੁਜ਼ਗਾਰ ਪ੍ਰਾਪਤੀ ਦਾ ਜਿਹੜਾ ਇੱਕ ਮਨਸੂਬਾ ਹੁੰਦਾ ਉਸਨੂੰ ਪ੍ਰਾਪਤ ਕਰਨ ਦੇ ਲਈ ਲੋਕ ਬਾਹਰ ਜਾ ਰਹੇ ਨੇ। ਸੋ ਗਦਰ ਮੂਵਮੈਂਟ ਦੀ ਗੱਲ ਕਰਦੇ ਹਾਂ ਕਿ ਪੰਜਾਬੀ ਮਾਈਗ੍ਰੇਸ਼ਨ ਜੋ ਉਸ ਸਮੇਂ ਹੋਈ 1900 ਦੀ ਗੱਲ ਹੈਗੀ ਆ। ਅੰਗਰੇਜ਼ਾਂ ਦਾ ਦੌਰ ਸੀਗਾ, ਹਿੰਦੁਸਤਾਨ ਦੇ ਉੱਪਰ ਲਾਰਡ ਕਰਜ਼ਨ ਦੀ ਹਕੂਮਤ ਚੱਲ ਰਹੀ ਸੀ ਤੇ ਪੰਜਾਬ ਦੇ ਵਿੱਚ ਜੋ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੀ ਰਾਜ ਦੇ ਖਾਤਮੇ ਤੋਂ ਬਾਅਦ ਜੋ ਇੱਕ ਨਵਾਂ ਢਾਂਚਾ ਸਥਾਪਿਤ ਕੀਤਾ ਸੀਗਾ, ਉਹਦੇ ਵਿੱਚ ਲਾਇਲਪੁਰ ਦੇ ਵਿੱਚ ਜਿਵੇਂ ਕੈਨਾਲ ਕਲੋਨੀਜ਼ ਦਾ ਸਫ਼ਰ ਸ਼ੁਰੂ ਹੋਇਆ, ਉਹਨਾਂ ਨੇ ਡਿਵੈਲਪਮੈਂਟ ਕੀਤੀ, ਐਗਰੀਕਲਚਰ ਇੰਪਰੂਵ ਹੋਈ। ਇਹ ਸਾਰੀਆਂ ਗੱਲਾਂ ਇਤਿਹਾਸਕਾਰਾਂ ਨੂੰ ਪਤਾ ਹੈ ਤੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਪਤਾ ਨਹੀਂ, ਕੋਈ ਨਵੀਂ ਗੱਲ ਨਹੀਂ ਕਹਿਣ ਲੱਗਾ। ਤਾਂ ਆਉਂਦਿਆਂ ਜਦੋਂ ਨਵੀਂ ਸ਼ਤਾਬਦੀ ਸ਼ੁਰੂ ਹੋਈ ਆ, ਉਸ ਸਮੇਂ ਦੇ ਵਿੱਚ ਐਗਰੀਕਲਚਰ ਦੇ ਇਨਕਮ ਦੇ ਉੱਪਰ ਟੈਕਸ ਉਹ ਅੰਗਰੇਜ਼ਾਂ ਵੱਲੋਂ ਕਾਫੀ ਜ਼ਿਆਦਾ ਵਧਾਏ ਗਏ ਸੀ। ਸੋ ਇਸ ਵਿੱਚ ਜੋ ਵੱਡੇ ਵੱਡੇ ਕਿਸਾਨ ਸੀ ਉਹਨਾਂ ਦੇ ਵਾਸਤੇ ਵੀ ਆਪਣਾ ਗੁਜ਼ਾਰਾ ਸੀਗਾ ਉਹ ਕਰਨਾ ਮੁਸ਼ਕਲ ਹੋ ਰਿਹਾ ਸੀ। ਸੋ ਇੱਕ ਪਲਾਇਨ ਦਾ ਵਾਤਾਵਰਨ ਜਦੋਂ ਸ਼ੁਰੂ ਹੋਇਆ, ਉਹਦੇ ਪਿੱਛੇ ਵੀ ਇੱਕ ਸਬਬ ਬਣਦਾ ਵੀ ਉਹ ਲੋਕ ਕਿਵੇਂ ਬਾਹਰ ਨੂੰ ਜਾ ਰਹੇ ਨੇ। 1897 ਦੇ ਵਿੱਚ ਮਲਕਾ ਵਿਕਟੋਰੀਆ ਦੀ ਡਾਇਮੰਡ ਜੁਬਲੀ ਮਨਾਈ ਗਈ, ਤਾਂ ਉਸ ਸਮੇਂ ਜੋ ਅੰਗਰੇਜ਼ ਰਾਜ ਦੇ ਵਿੱਚ ਜੋ ਹਕੂਮਤ ਸੀ ਉਹਨਾਂ ਦੇ ਵਿੱਚ ਜੋ ਸਿੱਖ ਸੋਲ ਕੰਮ ਕਰ ਰਹੇ ਸੀ, ਇੱਕ ਸਿੱਖ ਰੈਜੀਮੈਂਟ ਨੂੰ ਉਸ ਡਾਇਮੰਡ ਜੁਬਲੀ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਸੋ ਵਾਪਸੀ ਦੇ ਵਿੱਚ ਉਹ ਜੋ ਸੈਨਿਕ ਸੀਗੇ ਉਹ ਕਿਵੇਂ, ਕਿਉਂਕਿ ਕੈਨੇਡਾ ਉਸ ਸਮੇਂ ਅੰਗਰੇਜ਼ ਸਾਮਰਾਜ ਡੋਮੀਨੀਅਨ ਸੀ, ਇੱਕ ਬ੍ਰਿਟਿਸ਼ ਕਾਮਨਵੈਲਥ ਦਾ ਮੈਂਬਰ ਸੀ ਤੇ ਉਸ ਲਿਹਾਜ਼ ਦੇ ਨਾਲ ਜੋ ਆਪਣੇ ਪੰਜਾਬੀ ਸੀਗੇ ਉਹ ਆਪਣੇ ਆਪ ਨੂੰ ਇੱਕ ਰਾਈਟਫੁਲ ਸਿਟੀਜ਼ਨ ਮੰਨਦੇ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਮਾਈਗ੍ਰੇਟ ਹੋ ਸਕਦੇ ਹਾਂ। ਸੋ ਜਦੋਂ ਫੌਜੀ ਆਰਮੀ ਦੇ ਸੋਲਜਰ ਸੀਗੇ ਇੱਥੇ ਪੰਜਾਬ ਦੇ ਵਿੱਚ ਆਏ, ਆਪਸ ਵਿੱਚ ਗੱਲਾਂ ਹੋਈਆਂ, ਸਲਾਹ ਮਸ਼ਵਰੇ ਹੋਏ ਤੇ ਜੋ ਆਪਣੇ ਟਰਾਂਸਪੋਰਟੇਸ਼ਨ ਦੀਆਂ ਕੰਪਨੀ ਸੀਗੀਆਂ ਉਹਨਾਂ ਦੇ ਵੱਲੋਂ ਹਾਲਾਸ਼ੇਰੀ ਮਿਲੀ ਉਸ ਸਮੇਂ ਜਾਣ ਦੀ। ਤਾਂ 1903 ਦੇ ਵਿੱਚ ਜੋ ਪਹਿਲਾ ਆਪਣਾ ਜਥਾ ਹੈਗਾ ਪੰਜਾਬੀ ਸਿੱਖਾਂ ਦਾ ਉਹ ਉੱਥੇ ਪਹੁੰਚਿਆ। ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਾਣਾ ਵੀ ਸ਼ੁਰੂ ਹੋਇਆ। ਤੋਂ ਹੌਲੀ ਹੌਲੀ ਜਿਹੜੇ ਲੋਕ ਨੇ ਜਦੋਂ ਉੱਥੇ ਪਹੁੰਚੇ ਨੇ ਤਾਂ ਇਹਨਾਂ ਨੇ ਆਪਣੇ ਨਾਲ ਸੰਗੀ ਸਾਥੀ ਉਹਨਾਂ ਨੂੰ ਖਬਰਾਂ ਦੱਸੀਆਂ ਕਿ ਇੱਥੇ ਇੰਪਲੋਇਮੈਂਟ ਦੇ ਮੌਕੇ ਜ਼ਿਆਦਾ ਨੇ, ਤਾਂ ਹੌਲੀ ਹੌਲੀ ਉੱਥੋਂ ਪੰਜਾਬ ਜਾਣਾ ਸ਼ੁਰੂ ਹੋਇਆ। ਥੋੜਾ ਨਾ ਪਿੱਛੇ ਚੱਲਦੇ ਹਾਂ ਕਿ ਸਮਾਜਿਕ ਖਾਣਾ, ਸਮਾਜਿਕ ਢਾਂਚਾ, ਆਰਥਿਕ ਢਾਂਚਾ ਕਿੰਨਾ ਕੁ ਲੋਕਾਂ ਨੂੰ ਫੋਰਸ ਕਰਦਾ ਕਿ ਉਹ ਆਪਣੀ ਜਨਮ ਭੂਮੀ ਨੂੰ ਛੱਡ ਕੇ ਇੱਥੋਂ ਪਲਾਇਨ ਕਰਨ। ਅੱਜ ਦੇ ਹਾਲਾਤ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਪਏ ਨੇ ਕਿ ਪੜ੍ਹਿਆ ਲਿਖਿਆ ਨੌਜਵਾਨ ਰੁਜ਼ਗਾਰ ਪ੍ਰਾਪਤ ਨਹੀਂ ਹੋ ਰਿਹਾ ਤੇ ਉਹ ਆਈਲੈਟਸ ਕਰਕੇ ਕੈਨੇਡਾ, ਅਮਰੀਕਾ ਦੇ ਵਿੱਚ ਹੋ ਜਾ ਰਿਹਾ, ਆਸਟ੍ਰੇਲੀਆ ਵੱਲੋਂ ਸ਼ਿਫਟ ਹੋ ਰਿਹਾ। ਪੜ੍ਹੇ ਲਿਖੇ ਮੁੰਡਿਆਂ ਨੂੰ, ਪੜ੍ਹੇ ਲਿਖੇ ਕੁੜੀਆਂ ਨੂੰ ਜੋ ਰੁਜ਼ਗਾਰ ਮਿਲ ਰਿਹਾ, ਜੋ ਉਹਨਾਂ ਨੂੰ ਇੱਥੇ ਇਨਕਮ ਦੇ ਸੋਰਸ ਮਿਲਦੇ ਪਏ ਨੇ, ਉਹਨਾਂ ਦੀ ਕੁਆਲੀਫਿਕੇਸ਼ਨ ਤੋਂ ਕਿਤੇ ਘੱਟ ਨੇ। PhD ਤੋਂ ਉੱਪਰ ਈਵਨ ਡੀਲਿਟ ਕਰਕੇ ਵੀ ਜੇ ਕਿਸੇ ਨੂੰ ਬੇਸਿਕ ਸੈਲਰੀ ਉੱਪਰ ਕੰਮ ਕਰਨਾ ਪਵੇ ਤਾਂ ਬੰਦਾ ਸੋਚਦਾ ਕਿ ਮੇਰੇ ਇੰਨੀ ਪੜ੍ਹਾਈ ਦਾ ਕੀ ਫਾਇਦਾ। ਤੇ ਇਹੋ ਜਿਹੇ ਹਾਲਾਤ ਉਸ ਸਮੇਂ ਦੇ ਵਿੱਚ ਵੀ ਜਦੋਂ ਆਪਣੇ ਪੰਜਾਬ ਦੇ ਵਿੱਚ ਬਣੇ ਸੀ ਤਾਂ ਇਹ ਲੋਕ ਸੋਚ ਰਹੇ ਸੀ। ਫੋਰ ਐਗਜ਼ਾਮਪਲ ਇੱਕ ਆਰਮੀ ਦਾ ਜਿਹੜਾ ਸਿਪਾਹੀ ਸੀਗਾ ਬਾਬਾ ਹਰਨਾਮ ਸਿੰਘ ਟੁੰਡੀਲਾਟ ਬਿਆਨ ਕਰਦੇ ਨੇ ਕਿ ਉਹਨਾਂ ਨੂੰ 7 ਰੁਪਏ ਪਰ ਮਹੀਨਾ ਜੋ ਸੀ ਤਨਖਾਹ ਮਿਲਦੀ ਸੀ। ਇਸ ਤੋਂ ਇਲਾਵਾ ਰੇਲਵੇ ਦਾ ਸਫ਼ਰ ਸੀਗਾ ਤਾਂ ਯੂਨੀਫਾਰਮ ਦਾ ਖਰਚਾ ਮਿਲਦਾ ਸੀ। ਦੂਸਰੇ ਮੁਕਾਬਲੇ ਜਦੋਂ ਉਹ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਜਾ ਕੇ ਆਪਣੀ ਮਜ਼ਦੂਰੀ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਦਿਨ ਦੇ ਵਿੱਚ 7 ਰੁਪਏ ਤੋਂ ਉੱਪਰ ਮਿਲ ਜਾਂਦੇ ਸੀ। ਹੁਣ ਇਹ ਪਲਾਇਨ ਲੋਕ ਕੌਣ ਕਰ ਰਹੇ ਸੀ ਕਿ ਉਸ ਸਮੇਂ ਦੇ ਵਿੱਚ, ਜਦੋਂ ਕਿ ਉਸ ਸਮੇਂ ਦੇ ਵਿੱਚ ਹਿੰਦੁਸਤਾਨ ਤੋਂ ਅਮਰੀਕਾ ਜਾਣ ਦਾ ਜਿਹੜਾ ਕਿਰਾਇਆ ਸੀਗਾ ਉਹ 201 ਰੁਪਇਆ ਸੀਗਾ। ਸੋ ਇਹ ਕੋਈ ਆਮ ਤਬਕਾ ਨਹੀਂ ਸੀਗਾ, ਇਹ ਕੋਈ ਗਰੀਬ ਤਬਕਾ ਨਹੀਂ ਸੀਗਾ। ਇਹ ਸਾਰਾ ਉਹ ਤਬਕਾ ਸੀਗਾ ਜਿਹੜਾ ਜਾਂ ਤਾਂ ਜ਼ਮੀਨਾਂ ਗਹਿਣੇ ਧਰ ਕੇ ਆਪਣਾ ਇਹਨਾਂ ਕਿਰਾਇਆ ਇਕੱਠਾ ਕਰ ਸਕਦਾ ਸੀ ਤੇ ਜਾਂ ਉਹ ਤਬਕਾ ਸੀਗਾ ਜਾਂ ਜੋ ਸਟੂਡੈਂਟ ਦੇ ਉੱਪਰ
ਐਜ਼ ਅ ਸਟੂਡੈਂਟ ਬਣ ਕੇ ਜਾਣਾ ਚਾਹੁੰਦਾ ਸੀਗਾ, ਜਿਵੇਂ ਕਰਤਾਰ ਸਿੰਘ ਸਰਾਭਾ ਬਾਅਦ ਦੇ ਵਿੱਚ ਗਏ ਨੇ। ਸੋ ਇਸ ਦੌਰ ਦੇ ਵਿੱਚ ਹਿੰਦੁਸਤਾਨ ਤੋਂ ਕੈਨੇਡਾ ਜਾਣਾ ਰਸਤੇ ਦੇ ਵਿੱਚ, ਕਿਉਂਕਿ ਉਸ ਦਾ ਸ਼ਿਪ ਹੀ ਬਸ ਇੱਕ ਜ਼ਰੀਆ ਸੀਗਾ, ਮਲਾਇਆ, ਸਿੰਗਾਪੁਰ, ਪਿਨਾਂਗ, ਸ਼ੰਘਾਈ, ਜਾਪਾਨ ਤੋਂ ਹੁੰਦੇ ਹੋਏ ਜਿਹੜੇ ਸ਼ਿਪ ਸੀਗੇ ਉਹ ਕੈਨੇਡਾ ਜਾਂ ਅਮਰੀਕਾ ਪਹੁੰਚਦੇ ਸੀਗੇ। ਸਫ਼ਰ ਲੰਬਾ ਸੀਗਾ। ਸੋ ਇਹ ਥੋੜੀ ਜਿਹੀ ਬੈਕਗਰਾਉਂਡ ਮੈਂ ਦੱਸ ਰਿਹਾ ਕਿ ਇਹ ਆਪਣੇ ਗਦਰ ਮੂਵਮੈਂਟ ਦਾ ਪਿਛੋਕੜ ਕੀ ਸੀਗਾ। ਇਹਦੇ ਬਾਰੇ ਬਹੁਤ ਸਾਰੇ ਵਿਦਿਆਰਥੀਆਂ ਨੂੰ, ਬਹੁਤ ਸਾਰੇ ਸਕਾਲਰਸ ਨੂੰ, ਸਭ ਨੂੰ ਪਤਾ ਹੀ ਹੈ ਕਿ ਇਹ ਇਮੀਗ੍ਰੈਂਟਸ ਮੂਵਮੈਂਟ ਸੀ। ਪਰ ਜੋ ਮੈਂ ਸਵਾਲ ਅੱਜ ਕੁਝ ਤੁਹਾਡੇ ਕੋਲ ਲੈ ਕੇ ਆ ਰਿਹਾ ਜਾਂ ਕੁਝ ਆਪਣੇ ਜਵਾਬ ਲੈ ਕੇ ਆ ਰਿਹਾ, ਮੈਂ ਆਸ ਕਰਦਾ ਕਿ ਸਾਰਿਆਂ ਸਵਾਲਾਂ ਦੇ ਜਵਾਬ ਚਾਹੇ ਮੇਰੇ ਕੋਲ ਨਾ ਹੋਣ, ਪਰ ਜਿਹੜੇ ਸਵਾਲ ਮੈਂ ਇੱਥੇ ਖੜੇ ਕਰਾਂਗਾ ਉਹਨਾਂ ਦੇ ਜਵਾਬ ਤੁਹਾਨੂੰ ਸਾਰਿਆਂ ਦੇ ਕੋਲ ਅਵੇਲੇਬਲ ਹੋਣਗੇ। ਗਦਰ ਮੂਵਮੈਂਟ ਅਸਲ ਦੇ ਵਿੱਚ ਜੋ ਵਰਤਾਰਾ ਸੀ ਉਹ ਕਿਵੇਂ ਹੋਇਆ, ਗਦਰ ਮੂਵਮੈਂਟ ਨੂੰ ਇਤਿਹਾਸਕਾਰਾਂ ਨੇ ਬਾਅਦ ਦੇ ਵਿੱਚ ਕਿਵੇਂ ਲਿਆ। ਬਹੁਤ ਲੰਮਾ ਧਾਰਨਾ ਬਣਾ ਰੱਖੀ ਗਦਰੀ ਬਾਬਾ। ਗਦਰ ਮੂਵਮੈਂਟ ਕੋਈ ਸੈਂਟਰਲਾਈਜ਼ਡ ਮੂਵਮੈਂਟ ਨਹੀਂ ਸੀ। ਗਦਰ ਮੂਵਮੈਂਟ ਦੇ ਜਿਹੜੇ ਆਪਣੇ ਗਦਰੀ ਸੀਗੇ ਇਹ ਜੋਸ਼ ਨਾਲ ਭਰੇ ਸੀਗੇ, ਹੋਸ਼ ਨਾਲ ਨਹੀਂ ਭਰੇ ਸੀਗੇ। ਸੋ ਗਦਰ ਦੇ ਵਿੱਚ ਕੋਈ ਸੈਂਟਰਲ ਲੀਡਰਸ਼ਿਪ ਨਹੀਂ ਸੀਗੀ। ਇਹਦੇ ਬਾਰੇ ਅੱਗੇ ਅਸੀਂ ਖੁੱਲ ਕੇ ਗੱਲ ਕਰਾਂਗੇ। ਹੁਣ ਦੁਬਾਰਾ ਬੈਕਗਰਾਉਂਡ ਤੇ ਮੈਂ ਆ ਜਾਂਦਾ ਤਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਅਸੀਂ ਬਾਬਾ ਸੋਹਣ ਸਿੰਘ ਭਕਨਾ ਦੀ। ਬਾਬਾ ਸੋਹਣ ਸਿੰਘ ਭਕਨਾ ਜਦੋਂ 1909 ਦੇ ਵਿੱਚ ਮਾਈਗ੍ਰੇਟ ਹੋਏ ਨੇ ਇੱਥੋਂ, ਤਾਂ ਉਹ ਆਪਣੀ ਜ਼ਮੀਨ ਗਹਿਣੇ ਧਰ ਕੇ ਗਏ ਨੇ। ਉਹ ਚੰਗੇ ਇੱਥੇ ਲੈਂਡਲੌਰਡ ਸੀਗੇ, 65-70 ਕਿੱਲੇ ਉਹਨਾਂ ਨੂੰ ਜ਼ਮੀਨ ਆਉਂਦੀ ਸੀ, ਪਰ ਫਿਰ ਵੀ ਉਹਨਾਂ ਨੂੰ ਮਾਈਗ੍ਰੇਟ ਹੋਣਾ ਪਿਆ। ਉਹਨਾਂ ਦੇ ਸਿਰ ਦੇ ਉੱਪਰ ਕਰਜ਼ਾ ਸੀ ਤੇ 1909 ਦੇ ਵਿੱਚ ਜਦੋਂ 1911-12 ਤੱਕ ਕੰਮ ਕਰਦੇ ਨੇ ਆਪਣਾ, ਉੱਥੇ ਸਾਰਾ ਕਰਜ਼ਾ ਉਤਾਰ ਲੈਂਦੇ ਆ ਆਪਣਾ। ਦੂਸਰੇ ਪਾਸੇ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਕੈਨੇਡਾ ਜਾਂ ਅਮਰੀਕਾ ਦੇ ਵਿੱਚ, 1910 ਤੱਕ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਸਿੱਖ ਸੀਗੇ ਉਹ ਪਹੁੰਚ ਚੁੱਕੇ ਹੁੰਦੇ ਆ। ਤੇ ਉੱਥੇ ਆਪਾਂ ਦੇਖਦੇ ਹਾਂ ਕਿ ਵਾਈਟ ਪਾਪੂਲੇਸ਼ਨ ਦੀ ਇੱਕ ਰੈਸਿਸਟੈਂਸ ਵੀ ਸ਼ੁਰੂ ਹੁੰਦੀ ਆ ਕਿ ਇਹ ਲੋਕ ਸਾਡੇ ਇੱਥੇ ਆਣ ਕੇ ਕੰਮ ਕਿਉਂ ਕਰ ਰਹੇ ਨੇ, ਸਾਡੀ ਜਿਹੜੀ ਇਹ ਲਿਵਿੰਗ ਹੈਗੀ ਹੈ, ਈਕ ਆਊਟ ਹੈਗੀ ਆ, ਇਹ ਕਿਉਂ ਖਤਮ ਕਰਦੇ ਜਾ ਰਹੇ ਨੇ। ਪੰਜਾਬੀਆਂ ਦਾ ਜਿਹੜਾ ਪਲਾਇਨ ਹੋਇਆ ਉਹਦੇ ਵਿੱਚ 1907 ਦੇ ਵਿੱਚ ਜੋ ਸਭ ਤੋਂ ਇੰਪੋਰਟੈਂਟ ਭੂਮਿਕਾ ਉਹ ਹੈਗੀ ਆ ਵੈਨਕੂਵਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਦੇ। ਇਹ ਗੁਰਦੁਆਰੇ ਇੱਕ ਜਗ੍ਹਾ ਦੇ ਨਾਲ ਇੱਕ ਇੰਪਲੋਇਮੈਂਟ ਐਕਸਚੇਂਜ ਦਾ ਕੰਮ ਵੀ ਕਰਦੇ ਸੀਗੇ, ਇੱਕ ਕਮਿਊਨਿਟੀ ਕਿਚਨ ਦਾ ਕੰਮ ਵੀ ਕਰਦੇ ਸੀਗੇ, ਇੱਕ ਰਹਿਣ ਬਸੇਰੇ ਦਾ ਕੰਮ ਵੀ ਕਰਦੇ ਸੀਗੇ। ਕਿਉਂਕਿ ਜਦੋਂ ਇਸ ਦੌਰ ਦੇ ਵਿੱਚ ਕੋਈ ਵੀ ਪੰਜਾਬ ਤੋਂ ਜਾਂ ਹਿੰਦੁਸਤਾਨ ਤੋਂ ਇਨਸਾਨ ਉੱਥੇ ਪਹੁੰਚ ਰਿਹਾ ਹੈਗਾ ਤਾਂ ਉਹਨੂੰ ਇੱਕ ਆਸਰਾ ਚਾਹੀਦਾ। ਇੱਕ ਬੜਾ ਇੰਟਰਸਟਿੰਗ ਵਾਕਿਆ ਹੈਗਾ ਕਿ ਕੈਨੇਡਾ ਦੀ ਜੋ ਆਪਣੀ ਪਾਰਲੀਮੈਂਟ ਹੈਗੀ, ਉਸ ਸਮੇਂ ਦੇ ਇੱਕ ਸਵਾਲ ਚੁੱਕੇ ਜਾਂਦੇ ਸੀ ਵੀ ਇਹਨਾਂ ਦਾ ਤੁਸੀਂ ਪਲਾਇਨ ਕਿਸ ਤਰੀਕੇ ਨਾਲ ਰੋਕ ਸਕਦੇ ਹੋ, ਇਹਨਾਂ ਦਾ ਸਾਡੀ ਜਿਹੜੀ ਗਵਰਨਮੈਂਟ ਹੈਗੀ ਉਹਦੇ ਉੱਪਰ ਕਿੰਨਾ ਭਾਰ ਪੈ ਰਿਹਾ। ਤੇ ਹੈਰਾਨੀ ਦੀ ਗੱਲ ਸੀ ਕਿ ਜੋ ਆਪਣੀਆਂ ਗਵਰਨਮੈਂਟ ਉੱਥੇ ਜਵਾਬ ਦੇ ਰਹੀ ਸੀ ਕਿ ਉਹ ਇਹ ਕਹਿ ਰਹੀ ਸੀ ਕਿ ਸਾਡੇ ਵੱਲ ਇਹਨਾਂ ਦੀ ਕੋਈ ਲਾਇਬਿਲਿਟੀ ਨਹੀਂ ਬਣਦੀ, ਕੋਈ ਖਰਚਾ ਨਹੀਂ ਬਣਦਾ। ਉਹਦਾ ਰੀਜ਼ਨ ਕੀ ਸੀਗਾ? ਕਿਉਂਕਿ ਇਸ ਤਰ੍ਹਾਂ ਬਾਕੀ ਮਾਈਗ੍ਰੇਸ਼ਨ ਹੋ ਰਹੀ ਹੈ, ਚਾਈਨੀਜ਼ ਜਾ ਰਹੇ ਸੀਗੇ, ਜੈਪਨੀਜ਼ ਜਾ ਰਹੇ ਸੀਗੇ ਉੱਥੇ, ਤਾਂ ਇਹ ਲੋਕ ਕਿਤੇ ਨਾ ਕਿਤੇ ਇੱਕ ਲਾਇਬਿਲਿਟੀ ਕ੍ਰੀਏਟ ਕਰਦੇ ਸੀਗੇ ਜੇ ਉਹਨਾਂ ਨੂੰ ਇੰਪਲੋਇਮੈਂਟ ਨਹੀਂ ਮਿਲਦੀ ਸੀਗੀ। ਤਾਂ ਦੂਸਰੇ ਪਾਸੇ ਜਦੋਂ ਆਪਣਾ ਪੰਜਾਬੀ ਕੋਈ ਉੱਥੇ ਪਹੁੰਚ ਰਿਹਾ ਹੈਗਾ ਤਾਂ ਜੇ ਉਹਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਉਹ ਗੁਰਦੁਆਰੇ ਦੇ ਵਿੱਚ ਉਹਦਾ ਰਹਿਣ ਦਾ ਟਿਕਾਣਾ ਵੀ ਸੀਗਾ, ਰੋਟੀ ਪਾਣੀ ਖਾਣ ਦਾ ਟਿਕਾਣਾ ਵੀ ਸੀ। ਤੇ ਉਹਦੇ ਆਪਣੇ ਜਿਹੜੇ ਦੋਸਤ ਮਿੱਤਰ ਸੀਗੇ ਉਹ ਉਹਦਾ ਕੋਈ ਨਾ ਕੋਈ ਕੰਮਕਾਰ ਲੱਭ ਦਿੰਦੇ ਸੀਗੇ। ਇਸ ਕਰਕੇ ਕੈਨੇਡਾ ਦੀ ਸਰਕਾਰ ਦੇ ਉੱਪਰ ਇਸ ਪੰਜਾਬੀ ਭਾਈਚਾਰੇ ਦਾ ਕਦੀ ਵੀ ਕੋਈ ਵੀ ਭਾਰ ਨਹੀਂ ਰਿਹਾ। ਸੋ ਇੱਕ ਬੜੀ ਇੰਪੋਰਟੈਂਟ ਗੱਲ ਸੀਗੀ। ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਲੋਕ ਉੱਥੇ ਪਹੁੰਚ ਰਹੇ ਨੇ, ਇਹ ਕਿਸ ਲਹਿਜੇ ਨਾਲ ਪਹੁੰਚ ਰਹੇ ਨੇ। ਪਹਿਲੀ ਗੱਲ ਤਾਂ ਉਹਨਾਂ ਨੂੰ ਉਸ ਸਮੇਂ ਕੋਈ ਅਹਿਸਾਸ ਨਹੀਂ ਕਿ ਉਹ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦੇ ਗੁਲਾਮ ਨੇ। ਉੱਥੇ ਪਹੁੰਚ ਕੇ ਜਦੋਂ ਦੇਖਦੇ ਆ ਕਿ ਇੱਕ ਡੈਮੋਕ੍ਰੈਟਿਕ ਕਲਚਰ ਹੈਗਾ ਉੱਥੇ, ਸਟਰੀਟ ਲਾਈਟਾਂ ਦੇਖਦੇ ਆ, ਸੜਕਾਂ ਦੇਖਦੇ ਆ, ਆਵਾਜਾਈ ਦੇ ਸਾਧਨ ਦੇਖਦੇ ਆ। ਨਾ ਵੱਡੀ ਗੱਲ ਹੈ ਕਿ ਇੱਕ ਇਨਸਾਨ ਦਾ ਜੋ ਸਤਿਕਾਰ ਹੈਗਾ, ਮਾਣ ਹੈਗਾ ਉੱਥੇ ਦੇਖਦੇ ਆ ਤਾਂ ਉਹ ਹੈਰਾਨ ਰਹਿ ਜਾਂਦੇ ਆ। ਸੋ ਇੱਕ ਗੱਲ ਮੰਨੋ, ਇੱਕ ਗੱਲ ਅਸੀਂ ਇਤਿਹਾਸ 'ਚ ਆਮ ਦੇਖਦੇ ਹਾਂ ਕਿ ਇਨਸਾਨ ਹਾਲਾਤਾਂ ਦੀ ਪੈਦਾਇਸ਼ ਹੁੰਦਾ, ਬਿਨਾਂ ਹਾਲਾਤਾਂ ਤੋਂ ਇਨਸਾਨ ਕੁਛ ਵੀ ਨਹੀਂ ਹੈਗਾ। ਨਾ ਉਹਦੀ ਸੋਚ ਡਿਵੈਲਪ ਹੁੰਦੀ ਆ, ਨਾ ਉਹਦੀ ਸਮਝ ਡਿਵੈਲਪ ਹੁੰਦੀ ਆ। ਸੋ ਜਦ ਤੱਕ ਹਾਲਾਤਾਂ ਦਾ ਰਗੜਾ ਨਹੀਂ ਵੱਜਦਾ, ਇਨਸਾਨ ਤਿੱਖਾ ਨਹੀਂ ਹੁੰਦਾ। ਸੋ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਦੋਂ ਇਹ ਲੋਕ ਪਹੁੰਚਦੇ ਨੇ ਉੱਥੇ, ਤਾਂ ਉੱਥੇ ਜਾਣ ਕੇ ਇਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਉਹ ਬ੍ਰਿਟਿਸ਼ ਸਿਟੀਜ਼ਨ ਨਹੀਂ ਹੈਗੇ, ਉਹ ਬ੍ਰਿਟਿਸ਼ ਸਬਜੈਕਟ ਹੈਗੇ। ਤੋ ਇਸ ਸਬਜੈਕਟ ਦੇ ਨਾਤੇ ਤੋਂ ਜਦੋਂ ਉਹਨਾਂ ਨੂੰ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਬਰਦਾਸ਼ਤ ਕਰਨਾ ਪੈਂਦਾ, ਉਹਨਾਂ ਨੂੰ ਉਹਨਾਂ ਦੇ ਉੱਪਰ ਹਮਲੇ ਹੁੰਦੇ ਆ, ਅਟੈਕ ਹੁੰਦੇ ਆ, ਰਾਈਟਸ ਹੁੰਦੇ ਨੇ। ਐਂਡ ਵੱਡੀ ਗੱਲ ਹੈ ਕਿ ਜਿਹੜਾ ਉੱਥੋਂ ਦਾ ਮੀਡੀਆ ਹੈਗਾ ਉਹਨਾਂ ਨੂੰ ਕਿਵੇਂ ਪ੍ਰੋਪੋਗੇਟ ਕਰ ਰਿਹਾ, ਕਿਵੇਂ
ਇੱਕ ਮੀਡੀਆ ਟ੍ਰਾਇਲ ਸ਼ੁਰੂ ਹੋ ਜਾਂਦਾ, ਕਿਉਂਕਿ ਉੱਥੇ ਆਪਣੇ ਜਿੰਨੇ ਵੀ ਇਹ ਪੰਜਾਬੀ ਪਹੁੰਚ ਰਹੇ ਨੇ, ਹਾਲਾਂਕਿ ਉਹ ਸਾਰੇ ਸਿੱਖ ਨੇ, ਬਟ ਉਹਨਾਂ ਨੂੰ ਜੋ ਮੀਡੀਆ ਹੈਗਾ ਸਾਰਾ ਹਿੰਦੂ ਨਾਮ ਨਾਲ ਬ੍ਰਾਂਡ ਕਰ ਰਿਹਾ, ਕਿਉਂਕਿ ਉਹ ਹਿੰਦੁਸਤਾਨ ਤੋਂ ਆਏ ਨੇ, ਇਸ ਕਰਕੇ ਉਹ ਹਿੰਦੂ ਨੇ। ਸੋ ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ, ਰਹਿਣ ਦੀਆਂ ਆਦਤਾਂ ਉਹਨਾਂ ਉੱਪਰ ਕਿੰਤੂ ਪ੍ਰੰਤੂ ਕਰ ਰਹੇ ਨੇ। ਅਮਰੀਕਾ ਦੇ ਵਿੱਚ ਡੀਐਸ ਡੈਡੀ ਬੁਰਜ਼ਰ ਇੱਕ ਇੰਟੈਲੀਜੈਂਸ ਆਫਿਸਰ ਹੋਇਆ, ਉਸਨੇ ਇੱਕ ਰਿਪੋਰਟ ਤਿਆਰ ਕੀਤੀ ਕਿ ਜਿਹੜੇ ਸਾਡੇ ਇਹ ਪੰਜਾਬੀ ਉੱਥੇ ਗਏ ਨੇ, ਉਹਨਾਂ ਦਾ ਇੱਥੋਂ ਦਾ ਕਿਰਦਾਰ ਕਿਹੋ ਜਿਹਾ ਵਾ, ਰਹਿਣ ਸਹਿਣ ਕਿਹੋ ਜਿਹਾ। ਉਹਦੇ ਵਿੱਚ ਉਸਨੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਲਿਖੀਆਂ, ਬਹੁਤ ਸਾਰੇ ਨੈਗੇਟਿਵ ਪੱਖ ਵੀ ਲਿਖੇ ਆ। ਤਾਂ ਸਭ ਤੋਂ ਵੱਡੀ ਗੱਲ ਉਹ ਇਹ ਬਿਆਨ ਕਰਦਾ ਕਿ ਜਿਹੜੇ ਲੋਕ ਉੱਥੇ ਪਹੁੰਚ ਰਹੇ ਹੈਗੇ ਆ, ਇਹ ਕੰਮ ਦੇ ਬੜੇ ਪੱਕੇ ਨੇ, ਕਿ ਇਹ ਜਾਨਵਰਾਂ ਵਾਂਗੂ ਕੰਮ ਕਰਦੇ, ਉਹ ਵੀ ਕੰਮ ਕਰ ਲੈਂਦੇ ਜਿਹੜੇ ਅੰਗਰੇਜ਼ ਕੰਮ ਕਰਨ ਤੋਂ ਮਨਾ ਕਰ ਦਿੰਦੇ ਆ, ਜਿਹੜੇ ਗੋਰੀ ਚਮੜੀ ਵਾਲੇ ਕੰਮ ਕਰਨ ਤੋਂ ਮਨਾ ਕਰ ਦਿੰਦੇ ਆ। ਦੂਸਰੇ ਪਾਸੇ ਉਹ ਉਹਨਾਂ ਦੇ ਸੋਸ਼ਲ ਹੈਬਿਟਸ ਦੇ ਬਾਰੇ ਦੱਸ ਰਿਹਾ, ਕਿਵੇਂ ਜਿਵੇਂ ਸਾਡੇ ਪੁਰਾਣੇ ਪੰਜਾਬ ਦੇ ਵਿੱਚ ਕਲਚਰ ਸੀ ਕਿ ਉੱਚੀ ਉੱਚੀ ਬੋਲਣਾ, ਜਾਂ ਸ਼ਰਾਬ ਪੀਣੀ ਦੇਸੀ, ਜਾਂ ਮੁਰਗਾ ਕੱਟਣਾ, ਜਾਂ ਇਕੱਠੇ ਉਹਨਾਂ ਨੇ ਆਪਣੇ ਬੰਕ ਹਾਊਸਿਸ ਦੇ ਵਿੱਚ ਸੌਣਾ, ਕਿਉਂਕਿ ਇਹ ਜਿਹੜਾ ਕਲਚਰ ਸੀਗਾ ਉਹ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਦਾ ਕਲਚਰ ਨਹੀਂ ਸੀਗਾ। ਬਿਕੋਜ਼ ਇਹ ਲੋਕ ਉੱਥੇ ਮਜ਼ਦੂਰੀ ਕਰਨ ਗਏ ਸੀ, ਤੇ ਇਹਨਾਂ ਦਾ ਮਕਸਦ ਉੱਥੇ ਵਸਣਾ ਨਹੀਂ ਸੀ, ਬਲਕਿ ਉੱਥੋਂ ਵਾਪਸ ਆਣ ਕੇ ਆਪਣੇ ਦੇਸ਼ ਨੂੰ ਆਉਣਾ ਸੀਗਾ। ਤੇ ਉਸ ਸਮੇਂ ਕੋਈ ਇਹੋ ਜਿਹੀ ਸ਼ਰਤ ਵੀ ਨਹੀਂ ਸੀ, ਕੋਈ ਪਾਸਪੋਰਟ ਲੱਗਦਾ ਹੈਗਾ ਜਾਂ ਕੁਝ ਹੋਰ ਡਾਕੂਮੈਂਟੇਸ਼ਨ ਹੁੰਦੀ ਆ। ਛੋਟੇ ਮੋਟੇ ਡਾਕੂਮੈਂਟੇਸ਼ਨ ਸੀਗੀਆਂ, ਸਲਿੱਪਸ ਸੀਗੀਆਂ, ਜਾਂ ਉੱਥੇ ਜਾਣ ਦਾ ਥੋੜਾ ਬਹੁਤਾ ਉਹਨਾਂ ਨੂੰ ਆਪਣਾ ਕਿਰਾਇਆ ਜਾਂ ਪੈਸਾ ਸ਼ੁਰੂ ਕਰਨਾ ਪੈਂਦਾ ਸੀਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ 1910 ਤੱਕ ਅਸੀਂ ਦੇਖਦੇ ਹਾਂ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਕਰੀਬਨ ਕੋਈ 10,000 ਪੰਜਾਬੀ ਸਿੱਖ ਪਹੁੰਚ ਚੁੱਕਿਆ ਹੁੰਦਾ। ਸੋ ਇਕੱਲਾ ਪੰਜਾਬੀ ਸਿੱਖ ਹੀ ਨਹੀਂ ਪਹੁੰਚਦਾ ਉੱਥੇ, ਆਲ ਓਵਰ ਇੰਡੀਆ ਤੋਂ ਜੋ ਆਪਣੇ ਉਸ ਸਮੇਂ ਦੇ ਐਗਜ਼ਾਈਲ ਰੈਵੋਲੂਸ਼ਨਰੀ ਸੀਗੇ, ਉਹ ਵੀ ਉੱਥੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਘੁੰਮ ਫਿਰ ਰਹੇ ਸੀਗੇ। ਉਹਨਾਂ ਵਿੱਚ ਲਾਲਾ ਹਰਦਿਆਲ ਵੀ ਉੱਥੇ ਪਹੁੰਚ ਚੁੱਕੇ ਸੀਗੇ। ਸੋ ਪਹਿਲੀ ਗੱਲ ਤਾਂ ਇੱਕ ਅਸੀਂ ਗੱਲ ਕਰਦੇ ਹਾਂ ਕਿ ਗੁਲਾਮੀ ਦਾ ਅਹਿਸਾਸ ਇਹਨਾਂ ਨੂੰ ਉੱਥੇ ਜਾ ਕੇ ਹੀ ਕਿਉਂ ਹੋਇਆ। ਅੰਗਰੇਜ਼ਾਂ ਨੇ ਜਦੋਂ ਰਣਜੀਤ ਸਿੰਘ ਦਾ ਰਾਜ ਖਤਮ ਕੀਤਾ, ਤਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਪੋਲੀਟੀਕਲ ਮੂਵਮੈਂਟ ਨਹੀਂ ਚੱਲੀ, ਧਾਰਮਿਕ ਅੰਦੋਲਨ ਚੱਲੇ ਨੇ। ਨਾਮਧਾਰੀ ਲਹਿਰ ਨੂੰ ਛੱਡ ਦਈਏ ਤਾਂ ਆਰੀਆ ਸਮਾਜ, ਸਿੰਘ ਸਭਾ ਮੂਵਮੈਂਟ, ਅਹਿਮਦੀਆ ਅੰਦੋਲਨ, ਇਹ ਸਾਰੇ ਪਿਓਰ ਧਾਰਮਿਕ ਅੰਦੋਲਨ ਸੀਗੇ। ਇਹਨਾਂ ਧਾਰਮਿਕ ਅੰਦੋਲਨਾਂ ਨੇ ਲੋਕਾਂ ਦੇ ਵਿੱਚ ਪੋਲੀਟੀਕਲ ਸਮਝ ਥੋੜੀ ਬਹੁਤ ਤਾਂ ਜਗਾਈ ਹੋ ਸਕਦੀ ਆ, ਪਰ ਸਰਕਾਰ ਦੇ ਖਿਲਾਫ ਕਦੇ ਕੋਈ ਗੁੱਸਾ ਨਹੀਂ ਭੜਕਾਇਆ। ਸੋ ਗੁਲਾਮੀ ਦਾ ਅਹਿਸਾਸ, ਕਿਉਂਕਿ ਇਹ ਜਿਹੜਾ ਸਮਾਜ ਸੀਗਾ ਸਾਡਾ, ਉਸ ਸਮੇਂ ਰਣਜੀਤ ਸਿੰਘ ਨੂੰ ਆਪਣਾ ਮਾਈ ਬਾਪ ਮੰਨ ਰਿਹਾ ਸੀਗਾ, ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਮੰਨਣ ਲੱਗ ਪਿਆ, ਤਾਂ ਕੋਈ ਵੱਡੀ ਗੱਲ ਨਹੀਂ ਸੀ। ਕਿਉਂਕਿ ਜਿਹੜੀ ਚੇਤਨਤਾ ਹੈਗੀ, ਜਿਹੜੀ ਗੁਲਾਮੀ ਦਾ ਅਹਿਸਾਸ ਆ, ਉਹ ਇਨਸਾਨ ਦੇ ਵਿੱਚ ਉਦੋਂ ਹੀ ਆਉਂਦਾ ਹੈਗਾ ਜਦੋਂ ਕੋਈ ਰੋਸ ਜਾਗਦਾ। ਜਿਹੜਾ ਪਹਿਲਾ ਰੋਸ ਪੰਜਾਬ ਦੇ ਵਿੱਚ 1907 ਦਾ ਜਿਹੜਾ ਸਰਦਾਰ ਅਜੀਤ ਸਿੰਘ ਵੱਲੋਂ ਪਗੜੀ ਸੰਭਾਲ ਜੱਟ ਐਜੀਟੇਸ਼ਨ ਚਲਾਇਆ ਗਿਆ ਸੀਗਾ, ਉਹਦੇ ਵਿੱਚ ਫੈਲਿਆ ਸੀਗਾ। ਲਾਲਾ ਲਾਜਪਤ ਰਾਏ ਤੇ ਸਰਦਾਰ ਅਜੀਤ ਸਿੰਘ ਹੋਣਾ ਨੂੰ ਜਲਾਵਤਨ ਹੋਣਾ ਪਿਆ ਸੀ ਇਸੇ ਕਰਕੇ। ਤਾਂ ਉਸ ਤੋਂ ਬਾਅਦ ਆਪਾਂ ਇੱਕ ਦੇਖਦੇ ਹਾਂ ਕਿ ਜਦੋਂ ਫਸਟ ਵਰਲਡ ਵਾਰ ਵੀ ਸ਼ੁਰੂ ਹੁੰਦੀ ਆ, ਪੰਜਾਬ ਦੇ ਵਿੱਚ ਕੋਈ ਵੀ ਸਟਰੋਂਗ ਪੋਲੀਟੀਕਲ ਐਜੀਟੇਸ਼ਨ ਨਹੀਂ ਹੋ ਰਿਹਾ। ਸੋ ਬਾਬਾ ਸੋਹਣ ਸਿੰਘ ਭਕਨਾ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਜਦੋਂ ਉਹ 1909 ਦੇ ਵਿੱਚ ਅਮਰੀਕਾ ਪਹੁੰਚਦੇ ਆ, ਤਾਂ ਉੱਥੇ ਆਪਣੇ ਦੋਸਤਾਂ ਦੇ ਕੋਲ ਰਹਿੰਦੇ ਆ, ਲੰਬਰ ਮਿਲ ਦੇ ਵਿੱਚ ਕੰਮ ਸ਼ੁਰੂ ਕਰਦੇ ਆ। ਤਾਂ ਉਹ ਕਹਿੰਦੇ ਆ ਕਿ ਮੇਰਾ ਐਕਸਪੀਰੀਅੰਸ ਚੰਗਾ ਸੀ, ਜਿਹੜੇ ਮੇਰੇ ਮਾਲਕ ਸੀਗੇ ਉਹ ਮੇਰੇ ਨਾਲ ਚੰਗਾ ਵਿਹਾਰ ਕਰਦੇ ਸੀਗੇ। ਮੈਂ ਇੱਕ ਲੰਬਰ ਫੈਕਟਰੀ ਦੇ ਵਿੱਚ, ਮੋਨਾਰਕ ਮਿਲ ਦੇ ਵਿੱਚ ਕੰਮ ਸ਼ੁਰੂ ਕੀਤਾ, ਉੱਥੇ ਕੋਲੰਬੀਆ ਨਦੀ ਦੇ ਕੰਢੇ ਦੇ ਉੱਤੇ, ਤੇ ਮੇਰਾ ਚੰਗਾ ਹੌਲੀ ਹੌਲੀ ਕੰਮ ਦੇ ਵਿੱਚ ਮਨ ਵੀ ਲੱਗ ਗਿਆ, ਤੇ ਮੈਂ ਚੰਗੀ ਕਮਾਈ ਵੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇੱਥੇ ਰਹਿ ਕੇ ਉਹਨਾਂ ਨੇ ਇੱਕ ਵਰਤੀਰਾ ਦੇਖਿਆ ਗੋਰਿਆਂ ਦਾ, ਜੋ ਅਮਰੀਕੀ ਲੋਕ ਸੀਗੇ। ਹੁਣ ਇੱਥੇ ਇੱਕ ਮੈਂ ਦੇਖਦਾ ਕਿ ਸਾਡੀ ਜਿਹੜੀ ਪੰਜਾਬੀ ਕੌਮ ਦੀ ਸਪਿਰਿਟ ਸੀਗੀ, ਤੇ ਉਹ ਅਮਰੀਕਨ ਕੌਮ ਦੀ ਜਿਹੜੀ ਸਪਿਰਿਟ ਸੀ, ਉਹ ਕਿਵੇਂ ਉਹਨਾਂ ਨਾਲ ਮਿਲ ਰਹੀ ਹੈਗੀ ਆ। ਕਿਉਂਕਿ ਅਮਰੀਕਾ ਦਾ ਇਤਿਹਾਸ ਕੋਈ ਬੜਾ ਪੁਰਾਣਾ ਇਤਿਹਾਸ ਨਹੀਂ ਹੈਗਾ, ਤੇ ਜਿਹੜਾ ਸਿੱਖਾਂ ਦਾ ਇਤਿਹਾਸ ਹੈਗਾ, ਇਹ ਵੀ ਤਕਰੀਬਨ ਉਹਨਾਂ ਕੁ ਪੁਰਾਣਾ ਬਣ ਜਾਂਦਾ। ਕਿਉਂਕਿ ਅਮਰੀਕਾ ਨੇ ਵੀ ਇੱਕ ਰੈਵੋਲੂਸ਼ਨਰੀ ਸਟਰਗਲ ਕੀਤਾ ਬਰਤਾਨੀਆ ਦੇ ਖਿਲਾਫ, ਨੋ ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ। ਉਸ ਤੋਂ ਬਾਅਦ ਸਿਵਲ ਵਾਰ ਹੋਈ ਆ, ਤੇ ਇੱਕ ਪਹਿਲਾ ਲਿਖਤੀ ਸੰਵਿਧਾਨ ਦੁਨੀਆ ਨੂੰ ਦਿੱਤਾ। ਦੂਸਰੇ ਪਾਸੇ ਸਾਡੇ ਸਿੱਖਾਂ ਦਾ ਜਿਹੜਾ ਰੈਵੋਲੂਸ਼ਨਰੀ ਕਰੈਕਟਰ ਸੀਗਾ, ਇਹ ਹਮੇਸ਼ਾ ਉਦੋਂ ਹੀ ਬਾਹਰ ਆਉਂਦਾ ਹੈਗਾ ਜਦੋਂ ਉਹਨਾਂ ਨੂੰ ਕੋਈ ਤਾਨਾ ਜਾਂ ਮਿਹਣਾ ਮਾਰਿਆ ਜਾਂਦਾ। ਤੇ ਜਦੋਂ ਆਪਣੇ ਇਹ ਪੰਜਾਬੀ, ਇਹਨਾਂ ਨੂੰ ਉੱਥੇ ਕਿਹਾ ਜਾਣ ਲੱਗ ਪਿਆ ਡੈਮ ਹਿੰਦੂ ਸਲੇਵ, ਤੁਸੀਂ ਗੁਲਾਮ ਹੋ ਅੰਗਰੇਜ਼ਾਂ ਦੇ, ਤੁਹਾਡਾ ਕੋਈ ਆਪਣਾ ਝੰਡਾ ਨਹੀਂ ਹੈਗਾ, ਤੁਹਾਡਾ ਕੋਈ ਆਪਣਾ ਕਿਰਦਾਰ ਨਹੀਂ ਹੈਗਾ, ਤੁਸੀਂ ਇੱਧਰ ਉੱਧਰ ਭੱਜੇ ਫਿਰਦੇ ਹੋ। ਤਾਂ ਇੱਕ ਮਨ ਦੇ ਵਿੱਚ ਜਜ਼ਬਾ, ਇੱਕ ਮਨ ਦੇ ਵਿੱਚ ਇੱਕ ਚੇਤਨਤਾ, ਇੱਕ ਦਿਮਾਗ ਦੇ ਵਿੱਚ ਸਵਾਲ ਖੜੇ ਹੋਣੇ ਸ਼ੁਰੂ ਹੋਏ ਕਿ ਕਿਉਂ, ਕੀ ਕਾਰਨ ਕੀ ਹੈਗਾ।
दूसरे पासे ਜਿਹੜੇ ਉੱਥੇ ਐਂਟੀ ਏਸ਼ੀਆਟਿਕ ਲੀਗ ਬਣੀ, ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਉੱਥੇ ਇਕੱਲੇ ਪੰਜਾਬੀ ਨਹੀਂ ਗਏ ਸੀ, ਕਿ ਬਲਕਿ ਚਾਈਨੀਜ਼ ਵੀ ਗਏ ਸੀ ਉੱਥੇ, ਤੇ ਉੱਥੇ ਜੈਪਨੀਜ਼ ਲੋਕ ਵੀ ਗਏ ਸੀਗੇ। ਤਾਂ ਉਹਨਾਂ ਦੇ ਖਿਲਾਫ ਵੀ ਇੱਕ ਮੋਮੈਂਟਮ ਬਿਲਡ ਅਪ ਹੋ ਰਿਹਾ ਸੀ ਕਿ ਇਹਨਾਂ ਨੂੰ ਇੱਥੇ ਐਂਟਰੀ ਬੰਦ ਕੀਤੀ ਜਾਵੇ। ਐਂਡ ਬਨਿਸਬਤ ਕਿ ਜਦੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਸੀ, ਕੋਈ ਰਾਈਟ ਹੁੰਦਾ ਸੀ, ਕੋਈ ਲੜਾਈ ਝਗੜਾ ਹੁੰਦਾ ਸੀ, ਤਾਂ ਜਦੋਂ ਉਹ ਆਪਣੇ ਅੰਬੈਸੀ ਦੇ ਕੋਲ ਕੰਪਲੇਂਟ ਕਰਦੇ ਸੀ ਤਾਂ ਉਹਨਾਂ ਦੀ ਅੰਬੈਸੀ ਉਹਨਾਂ ਦੀ ਗੱਲ ਸੁਣਦੀ ਸੀ। ਦੂਸਰੇ ਪਾਸੇ ਇਹ ਪੰਜਾਬੀ ਜੋ ਵਰਕਰ ਉੱਥੇ ਗਏ ਸੀ ਕਿ ਇਹ ਆਪਣੀ ਕੋਈ ਸ਼ਿਕਾਇਤ ਲੈ ਕੇ ਬ੍ਰਿਟਿਸ਼ ਕਾਉਂਸਲਰ ਦੇ ਕੋਲ ਜਾਂਦੇ ਸੀ ਤਾਂ ਉਹਨਾਂ ਨੂੰ ਟਰਕਾ ਦਿੱਤਾ ਜਾਂਦਾ ਸੀ। ਸੋ ਹੌਲੀ ਹੌਲੀ ਇਹ ਗੱਲਾਂ ਦਿਮਾਗ ਦੇ ਵਿੱਚ ਆਉਣ ਲੱਗ ਪਈਆਂ ਕਿ ਯਾਰ ਅਸੀਂ ਤਾਂ ਇੱਥੇ ਗੁਲਾਮ ਹੈਗੇ ਹਾਂ, ਅਸੀਂ ਗੁਲਾਮ ਮੁਲਕ ਦੇ ਸ਼ਹਿਰੀ ਹੈਗੇ ਹਾਂ। ਤਾਂ ਇਹਨਾਂ ਗੱਲਾਂ ਦੇ ਕਰਕੇ ਇੱਕ ਚੇਤਨਤਾ ਦਾ ਜਿਹੜਾ ਸੀਗਾ ਉਹ ਮੁੱਢ ਵੱਜਣਾ ਸ਼ੁਰੂ ਹੋਇਆ। ਪਰ ਇੱਕ ਗੱਲ ਇੱਥੇ ਇੱਥੇ ਦੇਖਦੇ ਹਾਂ ਕਿ ਇਹ ਰੋਸ ਸੀਗਾ, ਇਹ ਇੱਕ ਰੋਸ, ਇੱਕ ਇਨਸਾਨ ਦਾ ਰੋਸ ਦੂਜੇ ਤੱਕ ਫੈਲ ਰਿਹਾ, ਤੀਜੇ ਤੱਕ ਫੈਲ ਰਿਹਾ, ਪਰ ਅਜੇ ਤੱਕ ਕੋਈ ਕਲੈਕਟਿਵ ਜਾਂ ਅਜੇ ਤੱਕ ਕੋਈ ਯੂਨਾਈਟਿਡ ਐਫਰਟ ਨਹੀਂ ਹੋ ਪਾ ਰਿਹਾ ਸੀ ਕਿ ਅਸੀਂ ਇਕੱਠੇ ਕਿਵੇਂ ਹੋਵਾਂ। ਹਾਲਾਂਕਿ ਕੁਝ ਥਾਵਾਂ ਦੇ ਉੱਪਰ ਇਹੋ ਜਿਹੀ ਐਗਜ਼ਾਮਪਲਸ ਮਿਲੀਆਂ ਜਿੱਥੇ ਕਿ ਜਦੋਂ ਗੋਰਿਆਂ ਨੇ ਹਮਲਾ ਕੀਤਾ ਤਾਂ ਪੰਜਾਬੀਆਂ ਨੇ ਵੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਅੱਗੋਂ ਕੁੱਟਿਆ। ਸੋ ਇਸ ਦੇ ਨਾਲ ਕੀ ਹੋਇਆ, ਬਾਬਾ ਸੋਹਣ ਸਿੰਘ ਭਕਨਾ ਦੀ ਜਿਹੜੀ ਬਾਇਓਗ੍ਰਾਫੀ ਹੈਗੀ ਆ, ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਲਿਆਉਣਾ ਚਾਹਾਂਗਾ। ਉਹਨਾਂ ਨੇ ਜਿਹੜੀ ਮੇਰੀ ਆਤਮ ਕਥਾ ਜਾਂ ਮੇਰੀ ਰਾਮ ਕਹਾਣੀ ਜਿਹੜੀ ਪੰਜਾਬੀ ਰੂਪ ਦੇ ਵਿੱਚ ਅਕਾਲੀ ਤੇ ਪਰਦੇਸੀ ਵਿੱਚ ਬਹੁਤ ਲੰਮਾ ਸਮਾਂ ਪਬਲਿਸ਼ ਹੁੰਦੀ ਰਹੀ ਆ, ਉਹ ਇਤਿਹਾਸ ਦਾ ਇੱਕ ਇਹੋ ਜਿਹਾ ਅਣਗੌਲਿਆ ਪੱਖ ਹੈਗਾ ਜਿਹਦੇ ਉੱਪਰ ਇਤਿਹਾਸਕਾਰਾਂ ਨੇ ਕਦੀ ਨਜ਼ਰਸਾਨੀ ਹੀ ਨਹੀਂ ਕੀਤੀ। ਐਂਡ ਹੈਰਾਨੀ ਦੀ ਗੱਲ ਹੈ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਉਹ ਜੋ ਆਪਣੀ ਯਾਦਗਾਰ ਲਿਖੀ ਆ 1928-29 ਦੇ ਵਿੱਚ, ਜਦੋਂ ਉਹ ਲਾਹੌਰ ਜੇਲ੍ਹ ਦੇ ਵਿੱਚ ਬੰਦ ਸੀਗੇ, ਉਦੋਂ ਬਿਆਨ ਕੀਤੀ ਹੈ। ਤੇ ਇਹ ਗੁਪਤ ਤਰੀਕੇ ਨਾਲ ਲਿਖੀ ਗਈ ਹੈ। ਉਸ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਕੋਈ ਇਹੋ ਜਿਹਾ ਕੋਈ ਕਾਰਪੋਰੇਸ਼ਨ ਕਰਨ ਵਾਲਾ ਫੈਕਟ ਵੀ ਹੈ ਨਹੀਂ ਸੀਗਾ, ਬਟ ਉਹਦੇ ਵਿੱਚ ਮੈਨੂੰ ਇਤਿਹਾਸਕਾਰੀ ਦੇ ਪੱਖ ਤੋਂ ਇੱਕ ਵੀ ਗਲਤੀ ਨਜ਼ਰ ਨਹੀਂ ਆਈ। ਇੱਕ ਪ੍ਰਿੰਟਿੰਗ ਦੀ ਗਲਤੀ ਹੈਗੀ, ਇਹਦੇ ਵਿੱਚ ਉਹਨਾਂ ਨੇ ਜੀ.ਡੀ. ਕੁਮਾਰ ਦਾ ਨਾਮ ਡੀ.ਸੀ. ਕੁਮਾਰ ਲਿਖਿਆ ਗਿਆ ਹੋਣਾ, ਪਰ ਉਹ ਪ੍ਰਿੰਟਿੰਗ ਦੀ ਗਲਤੀ ਮੰਨ ਸਕਦੇ ਹਾਂ ਜੋ ਖਾਲਸਾ ਜੋ ਅਕਾਲੀ ਤੇ ਪਰਦੇਸੀ ਅਖਬਾਰ ਦੇ ਵਿੱਚ ਆਈ ਹੈ। ਬਾਕੀ ਉਹਨਾਂ ਦੀ ਜੀਵਨੀ ਦੇ ਜਿੰਨੇ ਵੀ ਪੱਖ ਹੈਗੇ ਆ, ਜੋ ਉਸ ਸਮੇਂ ਦੀਆਂ ਅਮਰੀਕਨ ਤੇ ਕੈਨੇਡੀਅਨ ਨਿਊਜ਼ਪੇਪਰਸ ਨੇ, ਲਾਈਕ ਬਲਿੰਗਮ ਹੈਰਾਲਡ ਹੋ ਗਿਆ, ਸੇਂਟ ਜੌਨ ਰਿਵਿਊ ਹੋ ਗਿਆ, ਕੋਇਲਰ ਹੋ ਗਿਆ, ਦ ਆਰਗੇਨੀਅਨ ਹੋ ਗਿਆ, ਇਹ ਅੱਖਰ ਬਾ ਅੱਖਰ ਸੱਚ ਗੱਲਾਂ ਲਿਖੀਆਂ ਨੇ ਉਹਨਾਂ ਨੇ। ਬਾਇਓਗ੍ਰਾਫੀਜ਼ ਜਾਂ ਆਟੋਬਾਇਓਗ੍ਰਾਫੀਜ਼ ਆਪਾਂ ਹੋਰ ਵੀ ਬਹੁਤ ਪੜ੍ਹਦੇ ਹੈਗੇ ਆ, ਪਰ ਇਤਿਹਾਸਕਾਰੀ ਦੇ ਪੱਖ ਤੋਂ ਜਦੋਂ ਉਹ ਸ਼ੁਰੂਆਤ ਤੋਂ ਬਿਆਨ ਕਰ ਦਿੰਦੇ ਆ ਕਿ ਮੈਂ ਗਦਰ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਜੋ ਗਦਰ ਪਾਰਟੀ ਦਾ ਇਤਿਹਾਸ ਜਨਤਾ ਦੇ ਸਾਹਮਣੇ ਰੱਖ ਰਿਹਾ, ਉਹ ਆਪਣਾ ਇਹ ਫਰਜ਼ ਸਮਝ ਕੇ ਰੱਖ ਰਿਹਾ ਕਿ ਇਸ ਨੂੰ ਝੂਠਾ ਨਾ ਸਮਝਿਆ ਜਾਏ, ਕੱਲ ਨੂੰ ਇਸ ਇਤਿਹਾਸ ਦੇ ਉੱਪਰ, ਇਸ ਮਾਣਮੱਤੇ ਇਤਿਹਾਸ ਦੇ ਉੱਪਰ ਮਿੱਟੀ ਨਾ ਪਾਈ ਜਾਵੇ। ਐਂਡ ਹੈਰਾਨੀ ਦੀ ਗੱਲ ਹੈ ਕਿ ਗਦਰ ਮੂਵਮੈਂਟ ਦੇ ਉੱਪਰ ਜਿੰਨਾ ਵੀ ਕੰਮ ਹੋਇਆ ਹੁਣ ਤੱਕ ਦਾ, ਇਸ ਇਤਿਹਾਸਿਕ ਤੱਥ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਜਾਂ ਤਾਂ ਪਤਾ ਨਹੀਂ ਸੀ ਤੇ ਜਾਂ ਫਿਰ ਜਾਣਬੁੱਝ ਕੇ ਅਣਗੌਲਿਆ ਹੀ ਕਰ ਦਿੱਤਾ ਗਿਆ। ਜੋ ਸੋਹਣ ਸਿੰਘ ਜੋਸ਼ ਹੁਣਾਂ ਨੇ ਕਿਤਾਬ ਲਿਖੀ ਆ ਬਾਬਾ ਸੋਹਣ ਸਿੰਘ ਭਕਨਾ ਦੇ ਬਾਰੇ, ਉਹਦੇ ਵਿੱਚ ਥੋੜਾ ਜਿਹਾ ਮੈਂਸ਼ਨ ਤਾਂ ਹੈਗਾ, ਪਰ ਡਿਟੇਲ ਉਹਨਾਂ ਨੇ ਉਹਦੇ ਬਾਰੇ ਨਹੀਂ ਦਿੱਤੀ ਹੈਗੀ। ਉਹ 73 ਪੇਜ ਦੀ ਕਿਤਾਬ ਹੈਗੀ ਆ, ਦ ਲਾਈਫ ਆਫ ਸੋਹਣ ਸਿੰਘ ਭਕਨਾ। ਉਸ ਤੋਂ ਬਾਅਦ ਹੋਰ ਵੀ ਸਕਾਲਰਾਂ ਨੇ ਕੰਮ ਕੀਤਾ ਹੈਗਾ ਕਾਫੀ, ਪਰ ਮੈਂ ਥੋੜਾ ਜਿਹਾ ਇੱਕ ਵਰਜ਼ਨ, ਕਿਉਂਕਿ ਗਦਰੀ ਬਾਬਿਆਂ ਦੀ ਜਿਹੜੀਆਂ ਲਿਖਤਾਂ ਸੀਗੀਆਂ ਅਸੀਂ ਉਹਨਾਂ ਨੂੰ ਇਹਨਾਂ ਇਤਿਹਾਸਕਾਰਾਂ ਨੇ ਉਹਨੇ ਇੰਪੋਰਟੈਂਸ ਨਹੀਂ ਦਿੱਤੀ। ਪਤਾ ਨਹੀਂ ਕਿਉਂ ਨਹੀਂ ਦਿੱਤੀ, ਜਾਣਬੁੱਝ ਕੇ ਜਾਂ ਜੋ ਉਹ ਤੱਥ ਲਿਖ ਰਹੇ ਨੇ, ਮੈਨੂੰ ਲੱਗਦਾ ਕਿ ਉਹ ਕਾਰਪੋਰੇਸ਼ਨ ਕਰਨ ਦੇ ਵਿੱਚ ਅਸਮਰੱਥ ਹੋਣਗੇ। ਪਰ ਹੁਣ ਜਦੋਂ ਕਿ ਹੁਣ ਮੈਂ ਦੇਖਦਾ, ਜਦੋਂ ਮੈਂ ਆਪਣੀ ਵੀ ਰਿਸਰਚ ਕੀਤੀ ਆ, ਤਾਂ ਜਿੰਨੀਆਂ ਵੀ ਗਦਰੀ ਬਾਬਿਆਂ ਦੀ ਗੱਲਾਂ ਨੇ ਉਹ ਬਿਲਕੁਲ ਅੱਖਰ ਬਾ ਅੱਖਰ ਸੱਚ ਨਿਕਲਦੇ ਆ। ਜੇ ਤੁਸੀਂ ਉਹਨਾਂ ਨੂੰ ਆਰਕਾਈਵਸ ਦੇ ਰਿਕਾਰਡਾਂ ਮਿਲਾ ਕੇ ਵੀ ਦੇਖਦੇ ਹੋ, ਜੇ ਤੁਸੀਂ ਉਹਨਾਂ ਨੂੰ ਉਸ ਸਮੇਂ ਦੇ ਕੰਟੈਂਪਰੇਰੀ ਨਿਊਜ਼ਪੇਪਰਸ ਦੇ ਨਾਲ ਮਿਲਾ ਕੇ ਵੀ ਦੇਖਦੇ ਹੋ। ਬਾਬਾ ਸੋਹਣ ਸਿੰਘ ਭਕਨਾ ਜਦੋਂ ਇੱਥੇ ਟ੍ਰਾਇਲ ਚੱਲਿਆ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਆ, ਜਿਹੜੀ ਬਾਅਦ ਦੇ ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਤਾਂ ਉਹਦੇ ਵਿੱਚ ਵੀ ਜੋ ਆਰਗੇਨੀਅਨ ਨਿਊਜ਼ਪੇਪਰ ਆ ਪਬਲਿਸ਼ ਹੁੰਦਾ ਸੀ, ਉਹ ਬਿਆਨ ਕਰ ਰਿਹਾ ਕਿ ਸੋਹਣ ਸਿੰਘ ਆਫ ਲਿੰਟਨ ਹੈਜ਼ ਬੀਨ ਸੈਂਟੈਂਸਡ ਟੂ ਡੈਥ। ਲੰਡਨ ਦੇ ਵਿੱਚ ਪਹਿਲਾਂ ਰਹਿੰਦੇ ਸੀਗੇ ਤੇ ਉੱਥੇ ਆਪਣਾ ਉਹ ਦੇ ਵਿੱਚ ਕੰਮ ਕਰਦੇ ਸੀਗੇ, ਤੇ ਉੱਥੇ ਉਹਨਾਂ ਨੇ ਕਾਫੀ ਮਜ਼ਦੂਰਾਂ ਦਾ ਬੇਸ ਬਣਾ ਰੱਖਿਆ ਸੀ। ਸੋ ਕੋਈ ਵੀ ਖਬਰ ਹੈਗੀ ਉਹ ਐਵੇਂ ਨਹੀਂ ਛਾਪਦਾ, ਉਹ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਕਿ ਕੋਈ ਇੱਕ ਪਬਲਿਕ ਫਿਗਰ ਸੀ ਜਿਹੜੇ ਉੱਤੇ ਕੰਮ ਕਰ ਰਹੀ ਸੀ। ਸੋ ਗਦਰ ਪਾਰਟੀ ਦੀ ਜਿਹੜੀ ਸਥਾਪਨਾ, ਉਹਦੇ ਵਾਸਤੇ ਮੁੱਢ ਕਿਵੇਂ ਵੱਜਦਾ ਹੈਗਾ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ। ਉਸ ਤੋਂ ਪਹਿਲਾਂ ਵੀ
जो सोशल रिफॉर्म के कुछ काम उत्थे चलते पे, लाइक GD कुमार सीगे उत्थे, बाबू तारक नाथ दास सीगे, एंड तेजा सिंह हुणी सीगे। सो उत्थे एक संसार नाम का एक हफ्तावारी एक मैगजीन भी सप्ताहिक में निकलता हुंदा सीगा, जिहदे विच बातां दी किसी खास मंच तक नहीं पहुंची सी। सो जो 1912 की शुरुआत होती है अमेरिका दे विच, तो बाबा सोहन सिंह भकना ते पंडित कांशी राम जिहड़े मड़ौली पिंड दे सीगे, उन्हां दी याद दे विच रोपड़ दे विच कॉलेज का नाम हैगा, क्योंकि पंडित कांशी राम अमेरिका दे विच बहुत वड्डे लेबर कॉन्ट्रैक्टर सीगे। उस समय दे विच जदों गदर पार्टी की स्थापना हुई आ, तो उन्होंने $10,000 की जिहड़ी हैल्प हैगी आ वो गदर पार्टी की कीती सी। जदों वो इत्थे आण के गदर करन लई आए ने, तो वो अंग्रेज के हथों फाइल लग गए। सो बाबू कांशी राम वांगू ही बहुत सारे जिहड़े अनसंग हीरोज सीगे गदर पार्टी दे, वो इस तरह उन्होंने अपने जानां गवाईਆਂ ने। सो गदर पार्टी की स्थापना किवें हुंदी है, ਇਹਦੇ ਵਿੱਚ ਵਾਕਈ ਕੋਈ ਕ੍ਰਾਂਤੀਕਾਰੀਆਂ ਦਾ ਜਿਹੜੇ ਪੜ੍ਹੇ ਲਿਖੇ ਬਾਬੂ ਸਿੰਘ ਉਹਨਾਂ ਦਾ ਰੋਲ ਸੀ, ਯਕੀਨਨ ਰੋਲ ਸੀ, ਪਰ ਜਿਹੜੇ ਆਰਗੈਨਿਕ ਲੀਡਰ ਸੀਗੇ, ਜਿਹੜੇ ਜ਼ਮੀਨ ਦੇ ਉੱਪਰ ਕੰਮ ਕਰ ਰਹੇ ਸੀ, ਇਹਨਾਂ ਨੇ ਇੱਕ ਪੁਸ਼ ਤੇ ਇੱਕ ਪੁੱਲ ਫੈਕਟਰ ਦੇ ਵਜੋਂ ਕੰਮ ਕੀਤਾ। ਇਹਨਾਂ ਦੀ ਹਿੰਮਤ ਤੋਂ ਬਿਨਾਂ, ਇਹਨਾਂ ਦੇ ਫਾਈਨਾਂਸ ਤੋਂ ਬਿਨਾਂ, ਇਹਨਾਂ ਦੇ ਸਿਰੜ ਤੋਂ ਬਿਨਾਂ ਗਦਰ ਪਾਰਟੀ ਦੀ ਸਥਾਪਨਾ ਨਾਮੁਮਕਿਨ ਸੀ। ਕਿਉਂਕਿ ਜਦੋਂ ਗਦਰ ਪਾਰਟੀ ਦੀ ਸਥਾਪਨਾ ਵੱਲ ਪਹਿਲਾ ਕਦਮ ਵੱਧ ਰਿਹਾ ਸੀਗਾ, ਤਾਂ ਬਾਬਾ ਸੋਹਣ ਸਿੰਘ ਭਕਨਾ ਨੇ, ਪੰਡਿਤ ਕਾਂਸ਼ੀ ਰਾਮ ਹੋਣਾ ਨੇ, ਬਾਬੂ GD कुमार होना गलबात की, तो उदों एक हिंदी एसोसीएशन नाम की एक संस्था भी बनाई हिंदी, तो एक फैसला भी होया कि असीं हिंदुस्तान नाम का अखबार भी कड्ढिया करांगे। GD कुमार होना की सेहत खराब होगी, तो वो ये सारे मनसूबे जिहड़े सी वो धराए हैगे। सो उस तो बाद ये सारे अपने कामां कारां विच लग गए, पर किते ना किते एक कसर सी वो बाबा सोहन सिंह भकना दे मन दे विच रही। तो जिथे किते भी रहे, तो उन्होंने दोस्तां मित्रां नाल विचार वटांदरा करके छोटे छोटे मंच बनाने शुरू कर दिते थे। हालांकि कोई कंप्लीट कोई गदर पार्टी का कोई वो नहीं कर रहे थे उस समय। 1912 ਦੇ ਵਿੱਚ ਜਦੋਂ ਕ੍ਰਿਸਮਸ ਦੀਆਂ ਛੁੱਟੀਆਂ ਹੁੰਦੀਆਂ, ਉਸ ਤੋਂ ਪਹਿਲਾਂ ਦੀ ਗੱਲ ਹੈਗੀ ਆ ਕਿ ਸਭ ਕੁਝ ਹੋ ਚੁੱਕਿਆ, ਉਹ ਅਸਟੋਰੀਆ ਮਿਲ ਦੇ ਵਿੱਚ ਕੰਮ ਕਰਨ ਜਾਂਦੇ ਨੇ। ਜਦੋਂ ਉਹਨਾਂ ਦੇ ਲਿੰਟਨ ਮਿਲ ਦੇ ਲੇ ਆਫ ਕਰ ਦਿੱਤਾ ਜਾਂਦਾ, ਤਾਂ ਅਸਟੋਰੀਆ ਦੇ ਵਿੱਚ ਜਾ ਕੇ ਉਹ ਮਾਸਟਰ ਉਦਮ ਸਿੰਘ ਹੋਣਾ ਜਾਂਦੇ ਆ, ਉੱਥੇ ਉਹਨਾਂ ਦੇ ਉੱਤੇ ਆਪਣੇ ਮਿੱਤਰ ਹੁੰਦੇ ਆ ਕੇਸਰ ਸਿੰਘ ਠਾਠਗੜ੍ਹ, ਉਹਨਾਂ ਨੂੰ ਮਿਲਦੇ ਆ, ਉੱਥੇ 200-250 ਪੰਜਾਬੀ ਬੰਦਾ ਕੰਮ ਕਰ ਰਿਹਾ ਹੁੰਦਾ। ਉਹਨਾਂ ਨਾਲ ਵਾਰਤਾਲਾਪ ਹੁੰਦੀ, ਬਹੁਤ ਜਿਹੜੇ ਡਿਸਕ੍ਰਿਮੀਨੇਸ਼ਨ ਸੀ ਜਿਹੜਾ ਗੁਰਿਆਂ ਦੇ ਵੱਲੋਂ ਹੋ ਰਿਹਾ ਸੀ, ਕਿ ਸਾਰੇ ਪੰਜਾਬੀ ਹੀ ਬਰਦਾਸ਼ਤ ਕਰ ਰਹੇ ਸੀ। ਉਰੇ ਡਿਸਕ੍ਰਿਮੀਨੇਸ਼ਨ ਸੀਗਾ, ਤੁਸੀਂ ਰੈਸਟੋਰੈਂਟ ਦੇ ਬੰਦੇ ਹੋ, ਤੁਹਾਨੂੰ ਖਾਣ ਪੀਣ ਦਾ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ, ਜੋ ਕਿ ਮਿਲਦਾ ਸੀਗਾ ਤੁਹਾਨੂੰ ਟਾਈਮ ਹਿੰਦੂ ਸਲੇਵ ਕਿਹਾ ਜਾ ਰਿਹਾ ਸੀਗਾ। ਪਾਰਕਾਂ ਵਿੱਚ ਜਾਂਦੇ ਹੋ, ਬੱਚੇ ਛਡਾ ਰਹੇ ਹੈਗੇ ਨੇ, ਜਿਹੜੇ ਉੱਥੋਂ ਦੀ ਜਨਤਾ ਹੈਗੀ ਉਹ ਤੁਹਾਨੂੰ ਮਜ਼ਾਕ ਕਰ ਰਹੀ ਹੈਗੀ ਹੈ। ਅਕਸਰ ਬਾਬਾ ਸੋਹਣ ਸਿੰਘ ਭਕਨਾ ਨੇ 2-3 ਗੱਲਾਂ ਆਪਣੀ ਆਤਮਕਥਾ ਵਿੱਚ ਬਿਆਨ ਕੀਤੀਆਂ ਨੇ ਕਿ ਲੋਕ ਕਹਿ ਰਹੇ ਕਿ ਹਥਿਆਰ ਸਾਡੇ ਕੋਲੋਂ ਲੈ ਲਓ, ਜਾ ਕੇ ਅੰਗਰੇਜ਼ਾਂ ਨੂੰ ਮਾਰੋ। ਅਸੀਂ ਵੀ ਅੰਗਰੇਜ਼ਾਂ ਨੂੰ ਆਪਣੇ ਮੁਲਕ ਦੇ ਵਿੱਚੋਂ ਕੱਢਿਆ ਸੀ, ਤੁਸੀਂ ਕਿਉਂ ਨਹੀਂ ਕੱਢਦੇ, ਤੁਹਾਨੂੰ ਕੀ ਮੌਤ ਹੋਈ ਆ। ਸੋ ਇਹੋ ਜਿਹੇ ਜਦੋਂ ਸਿੱਧੀਆਂ ਗੱਲਾਂ ਉਹਨਾਂ ਦੇ ਮਨ ਦੇ ਉੱਪਰ ਲੱਗਦੀਆਂ ਸੀ, ਤਾਂ ਕਿਤੇ ਨਾ ਕਿਤੇ ਇੱਕ ਰਾਜਸੀ ਚੇਤਨਾ ਜਿਹੜੀ ਕਿ ਅਮਰੀਕਨ ਇਨਵਾਇਰਨਮੈਂਟ ਨੇ, ਜਿਹੜੀ ਕੈਨੇਡੀਅਨ ਇਨਵਾਇਰਨਮੈਂਟ ਦਿੱਤੀ ਸੀ, ਉਹ ਇੱਕ ਚੇਤਨਾ ਦਾ ਮੁੱਢ ਵੱਧ ਚੁੱਕਿਆ ਸੀ, ਗੁਲਾਮੀ ਦਾ ਅਹਿਸਾਸ ਹੋ ਚੁੱਕਿਆ ਸੀ। ਪੈਸਾ ਉਹਨਾਂ ਕੋਲ ਸੀਗਾ, ਪਰ ਹੁਣ ਇੱਕ ਇਹ ਸੀਗਾ ਕਿ ਕੀ ਉਹ ਕੁਝ ਕਰ ਸਕਦੇ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਜਦੋਂ ਆਪਾਂ ਗੱਲ ਦੇਸ਼ ਤੱਕ ਪ੍ਰਦੇਸ਼ ਮਿਲੇ ਹੋਈ ਨਾ ਸੀਗੀ, ਉਹਨਾਂ ਨੇ ਗਦਰ ਪਾਰਟੀ ਦੇ ਮੁਹਾਂਦਰੇ ਨੂੰ ਕਿਵੇਂ ਇੱਕ ਨਵੀਂ ਦਿੱਖ ਦਿੱਤੀ, ਕਿਵੇਂ ਇੱਕ ਜੁਝਾਰੂ ਰੂਪ ਦਿੱਤਾ, ਉਹਦੇ ਬਾਰੇ ਵੀ ਮੈਂ ਉਹਦੇ ਉੱਪਰ ਗੱਲ ਕਰਾਂਗਾ। ਸੋ ਇਹ ਸਟੋਰੀਆ ਮਿਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ, ਉਹਦੇ ਵਿੱਚ ਗਦਰ ਪਾਰਟੀ ਦਾ ਮੁੱਢ ਵੱਜਦਾ। ਉਸ ਤੋਂ ਬਾਅਦ ਆਣ ਕੇ ਜਦੋਂ ਇਹ ਬਾਬਾ ਹਰਨਾਮ ਸਿੰਘ ਕੋਟਲਾ ਨੌਲ ਸਿੰਘ ਹੁਸ਼ਿਆਰਪੁਰ ਦੇ ਨੇ, ਉਹਨਾਂ ਦਾ ਨਾਮ ਬਾਅਦ ਵਿੱਚ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਪਿਆ, ਕਿਉਂਕਿ ਜਦੋਂ ਉੱਥੇ ਬੰਬ ਐਕਸਪਲੋਜ਼ਨ ਹੋਇਆ ਤਾਂ ਉਹਨਾਂ ਦੀ ਇੱਕ ਬਾਂਹ ਕੱਟੀ ਗਈ। ਤਾਂ ਵਿਚਾਰ ਵਟਾਂਦਰਾ ਹੋਇਆ, ਇਸ ਤਰ੍ਹਾਂ ਮੀਟਿੰਗਾਂ ਸ਼ੁਰੂ ਹੋਈਆਂ, ਤਾਂ ਇੱਕ ਸੈੱਲ ਬਣਨੇ ਸ਼ੁਰੂ ਹੋ ਗਏ ਪੂਰੇ ਅਮਰੀਕਾ ਦੇ ਵਿੱਚ। ਹਾਲੇ ਕੋਈ ਯੂਨਾਈਟਡ ਨਹੀਂ ਸੀਗਾ, ਕੋਈ ਲਿੰਕ ਨਹੀਂ ਸੀਗਾ ਇਹਨਾਂ ਦੇ ਵਿੱਚ।
ਉਹਦੇ ਵਾਸਤੇ ਵਿਚਾਰਾਂ ਹੋਈਆਂ ਤਾਂ ਬਾਬਾ ਸੋਹਣ ਸਿੰਘ ਭਕਨਾ ਨੇ ਇੱਕ ਸੁਝਾਅ ਦਿੱਤਾ ਕਿ ਅਸੀਂ ਇੱਕ ਅਖਬਾਰ ਕੱਢੀਏ ਤਾਂ ਕਿ ਇੱਕ ਕਮਿਊਨੀਕੇਸ਼ਨ ਜਿਹੜਾ ਹੈਗਾ ਸਭ ਪੰਜਾਬੀਆਂ ਦਾ ਆਪਸ ਵਿੱਚ ਹੋ ਸਕੇ। ਸੋ ਉਹਦੇ ਵਾਸਤੇ ਮੋਸਟਲੀ ਜਿਹੜੇ ਪੰਜਾਬੀ ਸੀ ਕਿਉਂਕਿ ਲੇਬਰ ਦਾ ਕੰਮ ਕਰਦੇ ਸੀ, ਕਿਸੇ ਔਰਤ ਦੀ ਲੋੜ ਸੀਗੀ, ਕਿਸੇ ਇਹੋ ਜਿਹੇ ਵਿਦਵਾਨ ਦੀ ਲੋੜ ਸੀ ਜਿਹੜਾ ਉਹਨਾਂ ਦਾ ਇਹ ਕੰਮ ਕਰ ਸਕੇ। ਸੋ ਕਰਦਿਆਂ ਕਰਾਉਂਦਿਆਂ ਨੂੰ ਗੱਲਬਾਤਾਂ ਹੋਈਆਂ ਕਿ ਰਾਜੇਸ਼ ਸਿੰਘ ਨੂੰ ਬੁਲਾਇਆ ਜਾਵੇ, ਲਾਲ ਦਿਆਲ ਨੂੰ ਬੁਲਾਇਆ ਜਾਵੇ, ਕਿਸੇ ਜੋ ਪੜ੍ਹਾ ਸਕੇ। ਤਾਂ ਉਹਨਾਂ ਦੇ ਆਰਟੀਕਲ ਅਖਬਾਰਾਂ ਦੇ ਵਿੱਚ ਛਪਦੇ ਰਹਿੰਦੇ ਸੀ, ਉਹਨਾਂ ਦਾ ਇੱਕ ਵੱਡਾ ਨਾਮ ਸੀਗਾ। ਉਸ ਸਿਲਸਿਲੇ ਵਿੱਚ ਜਦੋਂ ਕਮਿਊਨੀਕੇਸ਼ਨ ਹੋਇਆ, ਬਾਬਾ ਸਿੰਘ ਭਕਨਾ ਨੇ ਹਰਨਾਮ ਸਿੰਘ ਟੁੰਡੀਲਾਟ ਉਹਨਾਂ ਦੀ ਡਿਊਟੀ ਲਗਾਈ। ਉਹਨਾਂ ਨੇ ਅੱਗੋਂ ਇੱਕ ਰਘੁਵੀਰ ਦਿਆਲ ਗੁਪਤਾ ਨਾਂ ਦਾ ਲੜਕਾ ਸੀਗਾ, ਉਹਦੀ ਡਿਊਟੀ ਲਗਾਈ। ਕਮਿਊਨੀਕੇਸ਼ਨ ਸ਼ੁਰੂ ਹੋਇਆ। ਲਾਲਾ ਹਰਦਿਆਲ ਨੇ ਕਿਹਾ ਕਿ ਉਹ ਕ੍ਰਿਸਮਸ ਦੀ ਛੁੱਟੀਆਂ ਦੇ ਵਿੱਚ ਦਸੰਬਰ ਦੇ ਵਿੱਚ ਆਉਣਗੇ। ਸੋ ਉਹਨਾਂ ਦੀ ਵੇਟ ਹੋਣ ਲੱਗੀ। ਕ੍ਰਿਸਮਸ ਆਈ, ਕ੍ਰਿਸਮਸ ਲੰਘ ਗਈ, ਪਰ ਉਹ ਆ ਨਹੀਂ ਸਕੇ। ਸੋ ਐਮਿਲੀ ਬਰਾਊਨ ਦੀ ਜਿਹੜੀ ਕਿਤਾਬ ਹੈਗੀ ਹੈ ਲਾਲਾ ਹਰਦਿਆਲ ਦੇ ਉੱਪਰ, ਜੋ ਚ ਹਿੰਦੂ ਰੈਸ਼ਨਲਿਸਟ ਐਂਡ ਰੈਵੋਲੂਸ਼ਨਰੀ, ਉਹਦੇ ਵਿੱਚੋਂ ਬਿਆਨ ਕਰਦੇ ਆ ਕਿ ਉਹ ਉਸ ਸਮੇਂ ਸਟੈਨਫੋਰਡ ਦੇ ਵਿੱਚ ਆਪਣੇ ਵਿਦਿਆਰਥੀਆਂ ਦੇ ਨਾਲ ਕੰਮ ਤੇ ਲੱਗੇ ਹੋਏ ਸੀਗੇ। ਸੋ ਦੁਬਾਰਾ ਕਮਿਊਨੀਕੇਸ਼ਨ ਹੋਇਆ ਤਾਂ ਲਾਲਾ ਹਰਦਿਆਲ ਦੇ ਨਾਲ ਭਾਈ ਪਰਮਾਨੰਦ ਮਈ ਦੇ ਵਿੱਚ, ਇਹ ਜਦੋਂ ਪਹੁੰਚਦੇ ਹੈਗੇ 1913 ਦੇ ਵਿੱਚ, ਤਾਂ ਉਹਨਾਂ ਦਾ ਇੱਕ ਗ੍ਰੈਂਡ ਰਿਸੈਪਸ਼ਨ ਮਿਲਦੀ ਆ, ਇੱਕ ਵੱਡਾ ਵੈਲਕਮ ਹੁੰਦਾ ਉਹਨਾਂ ਦਾ ਉੱਥੇ ਪੂਰੇ ਇਹ ਪੰਜਾਬੀ ਭਾਈਚਾਰੇ ਦੇ ਵੱਲੋਂ, ਸਿੱਖਾਂ ਦੇ ਵੱਲੋਂ। ਤਾਂ ਸਲਾਹ ਹੁੰਦੀ ਹੈ, ਲਾਲਾ ਹਰਦਿਆਲ ਖੁਦ ਕਹਿੰਦੇ ਆ ਕਿ ਸਾਨੂੰ ਇੱਕ ਪਾਰਟੀ ਬਣਾਉਣੀ ਚਾਹੀਦੀ ਹੈ, ਕਿਉਂਕਿ ਗਰਾਊਂਡ ਲੈਵਲ ਦੇ ਉੱਪਰ ਕੰਮ ਤਿਆਰ ਹੋ ਚੁੱਕਿਆ। ਜਿਹੜੀਆਂ ਗੱਲਾਂ ਇਹ ਸਕਾਲਰ ਉੱਥੇ ਯੂਨੀਵਰਸਿਟੀਆਂ ਦੇ ਕਲਾਸਾਂ ਦੇ ਵਿੱਚ ਕਰਦੇ ਨੇ ਜਾਂ ਆਮ ਅਖਬਾਰਾਂ ਦੇ ਵਿੱਚ ਗੱਲ ਕਰ ਰਹੇ ਸੀਗੇ, ਉਹਨਾਂ ਨੂੰ ਇੱਕ ਬਣਿਆ ਬਣਾਇਆ ਕੇਡਰ ਮਿਲ ਰਿਹਾ ਸੀਗਾ ਉੱਥੇ। ਸੋ ਇੱਕ ਫੈਸਲਾ ਹੋਇਆ ਕਿ ਇੱਕ ਅਖਬਾਰ ਕੱਢਿਆ ਜਾਵੇ। ਇਸ ਸਮੇਂ ਤੱਕ ਕੋਈ ਅਖਬਾਰ ਦਾ ਨਾਮ ਤੈਅ ਨਹੀਂ ਸੀਗਾ, ਕੋਈ ਪਾਰਟੀ ਦਾ ਨਾਮ ਤੈਅ ਨਹੀਂ ਸੀਗਾ। ਹਾਂ, ਇਸ ਸਮੇਂ ਪਾਰਟੀ ਦਾ ਨਾਮ ਹਿੰਦੀ ਪੈਸੀਫਿਕ ਐਸੋਸੀਏਸ਼ਨ ਜੋ ਸੀਗਾ ਉਹ ਰੱਖਿਆ ਗਿਆ। ਇਹੀ ਪਾਰਟੀ ਬਾਅਦ ਦੇ ਵਿੱਚ ਗਦਰ ਪਾਰਟੀ ਦੇ ਵਜੋਂ ਇਹਨੇ ਨਾਮ ਖੱਟਿਆ। ਸੋ ਲਾਲਾ ਹਰਦਿਆਲ ਦੀ ਡਿਊਟੀ ਲਗਾ ਦਿੱਤੀ ਗਈ। ਸੋ ਮਈ ਤੋਂ ਬਾਅਦ, ਕਿਉਂਕਿ ਲਾਲਾ ਹਰਦਿਆਲ ਨੂੰ ਬਾਬਾ ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਟੁੰਡੀਲਾਟ, ਊਧਮ ਸਿੰਘ ਕਸੇਲ, ਜਿੰਨੇ ਵੀ ਹੋਰ ਉੱਥੇ ਆਪਣੇ ਕੰਮ ਕਰ ਰਹੇ ਸੀਗੇ ਪੰਜਾਬੀ, ਇਹਨਾਂ ਨੇ ਆਪਣੇ ਸਰਕਲ ਦੇ ਵਿੱਚ ਵਿਚਾਰ ਚਰਚਾ ਕੀਤੀ, ਉਹਨਾਂ ਨੂੰ ਮਿਲਾਇਆ। ਤਾਂ ਇਹ ਫੈਸਲਾ ਜਲਦੀ ਤੋਂ ਜਲਦੀ ਕਰਨ ਲਈ ਕਿਹਾ ਗਿਆ ਵੀ ਅਖਬਾਰ ਨੂੰ ਕੱਢਿਆ ਜਾਵੇ। ਸੋ ਮਈ, ਜੂਨ, ਜੁਲਾਈ ਲੰਘ ਗਿਆ, ਅਗਸਤ ਦਾ ਸਮਾਂ ਲੰਘ ਗਿਆ ਤਾਂ ਲਾਲਾ ਹਰਦਿਆਲ ਵੱਲੋਂ ਕੋਈ ਖਾਸ ਖਬਰ ਨਹੀਂ ਆਈ। ਤਾਂ ਉਹਨਾਂ ਨੇ ਇੱਕ ਵਾਰੀ ਮਨਾ ਵੀ ਕਰ ਦਿੱਤਾ ਕਿ ਤੁਸੀਂ ਕਿਸੇ ਹੋਰ ਨੂੰ ਬੁਲਾ ਲਓ, ਮੇਰੀ ਸਿਹਤ ਠੀਕ ਨਹੀਂ ਰਹਿੰਦੀ ਹੈਗੀ। ਤਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਜਦੋਂ ਇਹ ਸਾਰੇ ਕਮਿਊਨੀਕੇਸ਼ਨ ਪਹੁੰਚਿਆ, ਤਾਂ ਕਿਉਂਕਿ ਉਹ ਸਾਰਾ ਕੁਝ ਤਾਂ ਫੰਡ ਇਕੱਠਾ ਕਰ ਚੁੱਕੇ ਸੀਗੇ, ਤਾਂ ਉਹਨਾਂ ਨੇ ਆਪਣੇ ਵੱਲੋਂ ਇਹ ਕਿਹਾ ਕਿ ਤੁਹਾਡੇ ਇਲਾਜ ਦਾ ਜਿੰਨਾ ਖਰਚਾ ਹੋਏਗਾ ਉਹ ਅਸੀਂ ਕਰਾਂਗੇ। ਰਘੁਵੀਰ ਦਿਆਲ ਗੁਪਤਾ ਦੀ ਡਿਊਟੀ ਲਗਾਈ ਹੈ ਕਿ ਉਸ ਲਾਲਾ ਹਰਦਿਆਲ ਦੇ ਨਾਲ ਰਹਿਣਾ ਹੈਗਾ, ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ, ਤੇ ਉੱਥੋਂ ਜੋ ਵੀ ਕਮਿਊਨੀਕੇਸ਼ਨ ਹੈਗਾ ਉਹ ਪਾਰਟੀ ਨੂੰ ਦਿੱਤਾ ਜਾਵੇ। ਲਾਲਾ ਹਰਦਿਆਲ ਦੇ ਨਾਲ ਕਮਿਊਨੀਕੇਸ਼ਨ ਹੋਇਆ। ਬਾਅਦ ਵਿੱਚ ਉਹਨਾਂ ਨੇ ਐਗਰੀ ਕਿਹਾ ਕਿ ਅਸੀਂ ਇੱਕ ਅਖਬਾਰ ਦੀ ਪਬਲੀਕੇਸ਼ਨ ਵੱਲ ਜਾ ਰਹੇ ਹੈਗੇ, ਸਾਨੂੰ ਅਖਬਾਰ ਦੀ ਪਬਲੀਕੇਸ਼ਨ ਵਾਸਤੇ ਪੈਸੇ ਲੋੜ ਹੈਗੀ ਆ, ਇੰਨੇ ਪੈਸੇ ਚਾਹੀਦੇ ਨੇ। ਤਾਂ $3000 ਦੀ ਜਿਹੜੀ ਉਸ ਸਮੇਂ ਸੀ ਮਦਦ ਸੀਗੀ, ਉਹ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਜਾਰੀ ਕਰ ਦਿੱਤੀ ਗਈ। ਕਰਤਾਰ ਸਿੰਘ ਸਰਾਭਾ ਵੀ ਨਾਲ ਉੱਥੇ ਪਹੁੰਚ ਚੁੱਕੇ ਸੀਗੇ ਉੱਥੇ। ਸਰਾਭਾ ਗਦਰ ਪਾਰਟੀ ਦਾ ਰੂਹੇ ਰਾਵਾਂ ਸੀਗਾ। ਬਾਬਾ ਸੋਹਣ ਸਿੰਘ ਭਕਨਾ ਉਹਨਾਂ ਨੂੰ ਆਪਣਾ ਬਾਲਾ ਜਰਨੈਲ ਮੰਨਦੇ ਸੀਗੇ। ਲੁਧਿਆਣੇ ਡਿਸਟ੍ਰਿਕਟ ਤੋਂ, ਸਰਾਭਾ ਪਿੰਡ ਤੋਂ। ਸਰਾਭਾ ਉੜੀਸਾ ਦੇ ਵਿੱਚ ਰੈਵਨ ਸ਼ਾਹ ਕਾਲਜ ਸੀਗਾ ਉਸ ਸਮੇਂ, ਜਿਹੜਾ ਹੁਣ ਯੂਨੀਵਰਸਿਟੀ ਬਣ ਚੁੱਕਿਆ। ਸੁਭਾਸ਼ ਬੋਸ ਵੀ ਉਸੇ ਹੀ ਕਾਲਜ ਦੇ ਵਿੱਚੋਂ ਪੜ੍ਹੇ ਸੀਗੇ। ਤਾਂ ਕਰਤਾਰ ਸਿੰਘ ਸਰਾਭਾ ਪੜ੍ਹਾਈ ਵਾਸਤੇ ਅਮਰੀਕਾ ਦੇ ਵਿੱਚ ਗਿਆ ਸੀ। ਤੇ ਗਦਰੀ ਬਾਬਿਆਂ ਦਾ ਸੰਪਰਕ ਇਸ ਤਰ੍ਹਾਂ ਪੈਦਾ ਹੋਇਆ ਕਿ ਜਦੋਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਉਹ ਆਪਣਾ ਬਾਬਾ ਜਵਾਲਾ ਸਿੰਘ ਠੱਠੀਆਂ ਦੇ, ਜਿਹੜਾ ਕਿ ਪੋਟੈਟੋ ਕਿੰਗ ਉੱਥੇ ਮੰਨੇ ਜਾਂਦੇ ਸੀਗੇ, ਜਿਨ੍ਹਾਂ ਨੇ ਬਾਅਦ ਦੇ ਵਿੱਚ ਸਕਾਲਰਸ਼ਿਪ ਦੇ ਰਾਹੀਂ 4 ਬੱਚੇ ਵੀ ਆਪਣੇ ਬੁਲਾਏ। ਆਪਣੀ ਪੜ੍ਹਾਈ ਵੀ ਛੱਡ ਕੇ ਜੋ ਵੀ ਆਪਣੀ ਉਹਨਾਂ ਨੇ ਗਦਰ ਪਾਰਟੀ ਦੇ ਖਿਲਾਫ ਦਿੱਤੀ। ਸੋ ਲਾਲਾ ਹਰਦਿਆਲ ਵੱਲੋਂ ਜੋ ਵੀ ਗਦਰ ਅਖਬਾਰ ਦਾ ਕੰਮ ਕੀਤਾ ਜਾਂਦਾ ਸੀਗਾ, ਉਹਦਾ ਜਿਹੜਾ ਪੰਜਾਬੀ ਦੇ ਵਿੱਚ ਤਰਜਮਾ ਸੀਗਾ, ਉਹ ਕਰਤਾਰ ਸਿੰਘ ਸਰਾਭਾ ਇਹ ਆਪ ਕਰਿਆ ਕਰਦੇ ਸੀਗੇ। ਸੋ 1 ਨਵੰਬਰ 1913 ਨੂੰ ਜੋ ਗਦਰ ਦਾ ਪਹਿਲਾ ਅੰਕ ਰਿਲੀਜ਼ ਹੋਇਆ, ਉਹਦੇ ਵਿੱਚ
अंग्रेजी राज का कच्चा चिट्ठा, क्योंकि अज तक पूरे जो भी हिंदुस्तान का हालात है, जो हिंदुस्तान का इतिहास रहा 1913 तक, उस बेबाक तरीके दे नाल बेबाक तरीके नाल टिप्पणियां नहीं की गई सन। सो गदर पार्टी का जो पहला अंक रिलीज होया तो ये जिन्ने भी उत्थे पंजाबी सीगे, इन्हां दे विच एक खास उत्साह जागया, एक चेतना, एक प्लेटफॉर्म मिल गया। तो थोड़े समय दे विच गदर अखबार की डिमांड इन्नी वधी कि वो पूरी करनी औखी हो गई। सो इन्हां नूं एक नवीं बिजली नाल चलण वाली जिहड़ी सीगी एक मशीन खरीदनी पई, वो भी गदर पार्टी के जिहड़े फंड सीगे उन्हां दे विचों ही लई। सो लाला हरदयाल, गदर पार्टी, सोहन सिंह भकना, ये देखो कि एक अलग अलग थावां दे उपर काम कर रहे हैं। ऑन स्टेट दे विच सब तो ज़्यादा इकट्ठ सीगा वो पंजाबियां दा सीगा, पर सैन फ्रांसिस्को जाके जो गदर पार्टी वालों अखबार शुरू किया गया, क्योंकि लाला हरदयाल उत्थे रह रहे सी। सो जिहड़ी ब्रिटिश इंटैलीजेंस भी सीगी उस समय काम कर रही सीगी, वो भी लाला हरदयाल नूं एज ए मेन कॉन्सपिरेटर ही तस्लीम कर रही सी। ਹੁਣ ਇੱਥੇ ਆਪਾਂ ਇਹ ਦੇਖਦੇ ਹਾਂ ਕਿ ਇਹ ਗਦਰ ਅਖਬਾਰ ਸ਼ੁਰੂ ਹੋ ਰਿਹਾ, ਗਦਰ ਦੀਆਂ ਐਕਟੀਵਿਟੀਜ਼ ਵਧ ਰਹੀਆਂ ਨੇ, ਮੀਟਿੰਗਾਂ ਵਧ ਰਹੀਆਂ ਨੇ। 25 ਮਾਰਚ ਦਾ ਜਿਹੜਾ ਸਮਾਂ ਹੈਗਾ 1914 ਦਾ, ਇਹ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਉਸ ਸਮੇਂ ਲਾਲਾ ਹਰਦਿਆਲ ਨੇ ਇੱਕ ਸਪੀਚ ਦੇਣੀ ਸੀ ਤੇ ਉਸ ਸਮੇਂ ਹੀ ਅਮਰੀਕਨ ਗਵਰਨਮੈਂਟ ਦੇ ਵੱਲੋਂ ਇਹ ਆਰਡਰ ਮਿਲਦੇ ਆ ਕਿ ਲਾਲਾ ਹਰਦਿਆਲ ਨੂੰ ਅਰੈਸਟ ਕਰ ਲਿਆ ਜਾਵੇਗਾ। ਉਸ ਸਮੇਂ ਜਦੋਂ ਉਹ ਪਹੁੰਚਦੇ ਨੇ ਆਪਣੇ ਉੱਥੇ ਸਪੀਚ ਦੇਣ ਵਾਸਤੇ, ਤਾਂ ਜ਼ਮਾਨਤ ਦੀ ਅਰਜ਼ੀ ਅਪਲਾਈ ਹੁੰਦੀ ਹੈ ਲਾਲਾ ਹਰਦਿਆਲ ਦੇ ਵਾਸਤੇ ਪਾਰਟੀ ਵੱਲੋਂ, ਤੇ ਉਹ $1000 ਦੀ ਜਿਹੜੀ ਰਕਮ ਸੀ ਉਹ ਜਮ੍ਹਾਂ ਕਰਵਾ ਕੇ ਲਾਲਾ ਹਰਦਿਆਲ ਦੀ ਜਿਹੜੀ ਹੈਗੀ ਰਿਹਾਈ ਆ ਉਹ ਬਰਕਰਾਰ ਰੱਖੀ ਜਾਂਦੀ ਹੈ। ਫਿਰ ਇਹ ਗਦਰੀ ਬਾਬੇ ਕੋਈ ਏਡੇ ਭੋਲੇ ਨਹੀਂ ਸੀ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਜੋ ਅਸੀਂ ਇੱਥੇ ਕੰਮ ਕਰ ਰਹੇ ਹਾਂ ਅਮਰੀਕਨ এনवायरमेंट ਦੇ ਵਿੱਚ, ਕਿਉਂਕਿ ਅਮਰੀਕਾ ਦੇ ਵਿੱਚ ਅੰਗਰੇਜ਼ਾਂ ਦੀ ਹਕੂਮਤ ਨਹੀਂ ਸੀ। ਅਮਰੀਕਾ ਇੱਕ ਲਿਬਰਲ ਡੈਮੋਕ੍ਰੈਟਿਕ ਕੰਟਰੀ ਸੀਗਾ। ਉੱਥੇ ਨਾ ਕੇਵਲ ਪੰਜਾਬੀ ਬਲਕਿ ਆਇਰਲੈਂਡ ਤੋਂ ਹੋਰ ਵੀ ਕ੍ਰਾਂਤੀਕਾਰੀ ਸਾਊਥ ਅਮਰੀਕਾ ਤੋਂ ਕਾਫੀ ਆਣ ਕੇ ਰਹਿ ਰਹੇ ਸੀਗੇ। ਸੋ ਉੱਥੇ ਬ੍ਰਿਟਿਸ਼ ਇੰਟੈਲੀਜੈਂਸ ਜਿਹੜੇ ਬੰਦੇ ਕੰਮ ਕਰ ਰਹੇ ਸੀ, ਉਹਨਾਂ ਨੇ ਦਖਲ ਦੇ ਕੇ ਲਾਲਾ ਹਰਦਿਆਲ ਨੂੰ ਜੋ ਅਰੈਸਟ ਕਰਵਾਉਣਾ ਚਾਹਿਆ, ਤਾਂ ਕਿ ਗਦਰ ਪਾਰਟੀ ਦੀ ਜਿਹੜੀ ਇਹ ਗਦਰ ਅਖਬਾਰ ਹੈ ਇਹ ਬੰਦ ਹੋ ਜਾਵੇ। ਉਹਨਾਂ ਨੂੰ ਲੱਗਾ ਵੀ ਗਦਰ ਪਾਰਟੀ ਖਤਮ ਹੋ ਜਾਵੇਗੀ। ਸੋ ਇਹ ਫੈਸਲਾ ਹੋਇਆ, ਬਾਬਾ ਸੋਹਣ ਸਿੰਘ ਭਕਨਾ ਨੇ ਫੈਸਲਾ ਕੀਤਾ ਕਿ ਜੋ ਆਪਣਾ ਲਾਲਾ ਹਰਦਿਆਲ ਨੇ ਉਹਨਾਂ ਦੀ ਜ਼ਮਾਨਤ ਦੀ ਜਿਹੜੀ ਰਕਮ ਹੈਗੀ ਆ ਉਹ ਜ਼ਬਤ ਹੋ ਲੈਣ ਦਿਓ, ਇਹਨਾਂ ਨੂੰ ਅਮਰੀਕਾ ਦੇ ਵਿੱਚੋਂ ਜਲਦੀ ਤੋਂ ਜਲਦੀ ਕੱਢ ਕੇ ਕਿਸੇ ਖਾਸ ਸੁਰੱਖਿਅਤ ਟਿਕਾਣੇ ਵੱਲ ਪਹੁੰਚਾ ਦਿੱਤਾ ਜਾਵੇ। ਸੋ ਇੱਥੋਂ ਆਪਣਾ ਉਹ ਪਹੁੰਚਦੇ ਨੇ ਵਾਇਆ ਇਟਲੀ, ਸਵਿਟਜ਼ਰਲੈਂਡ ਪਹੁੰਚ ਜਾਂਦੇ ਨੇ, ਤੇ ਇੱਥੇ ਲਾਲਾ ਹਰਦਿਆਲ ਦਾ ਉਹ ਸਰਗਰਮ ਦੌਰ ਗਦਰ ਪਾਰਟੀ ਦੇ ਨਾਲੋਂ ਖਤਮ ਹੋ ਜਾਂਦਾ। ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਪੂਰਾ ਵਾਹ ਵਾਸਤਾ ਵੀ ਹੈਗਾ ਉਹ ਗਦਰ ਪਾਰਟੀ ਨਾਲੋਂ ਖਤਮ ਹੋ ਜਾਂਦਾ, ਪਰ ਗਦਰ ਅਖਬਾਰ ਫਿਰ ਵੀ ਚੱਲਦਾ ਰਹਿੰਦਾ। ਬਾਬਾ ਸੋਹਣ ਸਿੰਘ ਭਕਨਾ ਆਪਣੀ ਆਟੋਬਾਇਓਗ੍ਰਾਫੀ ਵਿੱਚ ਬਿਆਨ ਕਰਦੇ ਆ ਕਿ ਜੋ ਇਹ 5-6 ਮਹੀਨੇ ਦਾ ਸਮਾਂ ਹੈਗਾ ਲਾਲਾ ਹਰਦਿਆਲ ਦਾ, ਉਹ ਗਦਰ ਪਾਰਟੀ ਲਈ ਬਹੁਤ ਕੀਮਤੀ ਸੀ। ਪਰ ਉਸ ਤੋਂ ਬਾਅਦ ਉਹਨਾਂ ਸਾਡੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਰਿਹਾ। ਬਾਅਦ ਚ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਦੀ ਜਿਹੜੀ ਸੀਗੀ ਆਪਣਾ ਮਾਫੀ ਵੀ ਮੰਗੀ ਆ, ਤੇ ਇੰਗਲੈਂਡ ਦੇ ਵਿੱਚ ਜਾ ਕੇ ਆਪਣੀ PhD ਵੀ ਕੀਤੀ ਆ। ਚਲੋ ਉਹ ਇੱਕ ਅਲੱਗ ਮਰਹਲਾ ਹੈਗਾ, ਪਰ ਗਦਰ ਪਾਰਟੀ ਆਪਣੀ ਰਫਤਾਰ ਦੇ ਨਾਲ ਚੱਲ ਰਹੀ ਹੈ। ਲਾਲਾ ਹਰਦਿਆਲ ਤੋਂ ਬਾਅਦ ਰਾਮਚੰਦਰ ਪਸ਼ਾਵਰੀ ਨੇ ਗਦਰ ਪਾਰਟੀ ਦੀ ਪ੍ਰੈਸ ਦਾ ਕੰਮ ਸੰਭਿਆ। ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ, ਹੋਰ ਕਾਫੀ ਬੰਦੇ ਸੀਗੇ ਜਿਨ੍ਹਾਂ ਨੇ ਇਹ ਅਖਬਾਰ ਨੂੰ ਕੰਟੀਨਿਊ ਰੱਖਿਆ। ਹੁਣ ਇੱਥੇ ਆਪਾਂ ਇੱਕ ਦੇਖਦੇ ਹਾਂ ਕਿ ਫਸਟ ਵਰਲਡ ਵਾਰ ਸ਼ੁਰੂ ਹੋ ਰਹੀ ਹੈ ਉਸ ਸਮੇਂ 1914 ਦੇ ਵਿੱਚ, ਐਂਡ ਗਦਰ ਪਾਰਟੀ ਨੇ ਇੱਕ ਇਹ ਮੌਕਾ ਦੇਖਿਆ ਕਿ ਇਹ ਜੋ ਮੂਵਮੈਂਟ ਸ਼ੁਰੂ ਹੋਈ ਹੈ ਹੁਣ, ਕਿਉਂਕਿ ਅੰਗਰੇਜ਼ ਵੀ ਫਸਿਆ ਪਿਆ ਹੈਗਾ, ਤਾਂ ਸਾਨੂੰ ਵੀ ਜਲਦੀ ਤੋਂ ਜਲਦੀ ਹਿੰਦੁਸਤਾਨ ਦੇ ਵੱਲ ਚਾਲੇ ਪਾ ਦੇਣੇ ਚਾਹੀਦੇ ਆ। ਸੋ ਗਦਰ ਪਾਰਟੀ ਦੀ ਅਪੀਲ ਦੇ ਉੱਪਰ ਅਖਬਾਰ ਦੇ ਰਾਹੀਂ ਜੋ ਬਿਆਨ ਹੋਏ ਨੇ ਉਹ ਇਸ ਤਰ੍ਹਾਂ ਸੀ ਕਿ ਮੌਕਾ ਹੈਗਾ ਹਿੰਦੁਸਤਾਨ ਜਾਣ ਦਾ ਤੇ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਦਾ। ਇਸੇ ਸਮੇਂ ਕਾਮਾਗਾਟਾ ਮਾਰੂ ਜੋ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਹਾਜ਼ ਲੈ ਕੇ ਗਏ ਸੀਗੇ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡੀਅਨ ਗਵਰਨਮੈਂਟ ਨੇ ਇੱਕ ਲਾਅ ਪਾਸ ਕਰ ਦਿੱਤਾ ਸੀ ਕਿ ਹਿੰਦੁਸਤਾਨ ਤੋਂ ਉਹੀ ਬਾਸ਼ਿੰਦਾ ਇੱਥੇ ਆ ਸਕਦਾ ਜਿਹੜਾ ਕਿ ਸਿੱਧੇ ਸ਼ਿਪ ਰਾਹੀਂ ਬਿਨਾਂ ਕਿਤੇ ਰੁਕਿਆ ਹਿੰਦੁਸਤਾਨ ਤੋਂ ਕੈਨੇਡਾ ਦੇ ਬੰਦਰਗਾਹ ਦੇ ਉੱਪਰ ਲੱਗਦਾ। ਤੇ ਉਸ ਰੂਲ ਦੇ ਅਕੋਰਡਿੰਗਲੀ, ਕਿਉਂਕਿ ਕੈਨੇਡਾ ਅਮਰੀਕਾ ਬਰਤਾਨੀਆ ਦੀ ਆਪਣੀ ਕਲੋਨੀ ਸੀਗੀ, ਜੇ ਉੱਥੇ ਕੋਈ ਡਾਇਰੈਕਟਲੀ ਤੁਸੀਂ ਰੋਕਦੇ ਹੋ ਤਾਂ ਮੇਬੀ ਪੰਜਾਬ ਦੇ ਵਿੱਚ ਕੋਈ ਬਗਾਵਤ ਹੋਣ ਦਾ ਖਤਰਾ ਹੋ ਸਕਦਾ, ਜਾਂ ਪੰਜਾਬ ਦੇ ਵਿੱਚ ਕੋਈ ਹੋਰ ਮੂਵਮੈਂਟ ਸ਼ੁਰੂ ਹੋ ਸਕਦੀ ਹੈ। ਸੋ ਉਹਨਾਂ ਨੇ ਕਾਨੂੰਨ ਬਣਾਇਆ ਕਿ ਸਿਰਫ ਉਹੀ ਇਨਸਾਨ ਇੱਥੇ ਆ ਸਕਦੇ ਜਿਹੜੇ ਡਾਇਰੈਕਟਲੀ ਆਉਣਗੇ।
ਕਾਮਾਗਾਟਾ ਮਾਰੂ ਜਹਾਜ਼ ਜੋ ਬਾਬਾ ਗੁਰਦੀਪ ਸਿੰਘ ਹੋਣਾ ਨੇ ਕਿਰਾਏ ਦੇ ਉੱਪਰ ਲਿਆ ਸੀ, ਇਹਦਾ ਨਾਮ ਬਾਅਦ 'ਚ ਗੁਰੂ ਨਾਨਕ ਜਹਾਜ਼ ਰੱਖ ਕੇ ਉਹ ਉੱਥੇ ਪਹੁੰਚ ਜਾਂਦੇ ਆ। ਤਾਂ 2 ਮਹੀਨੇ ਵੈਨਕੂਵਰ ਦੀ ਬੰਦਰਗਾਹ ਦੇ ਉੱਪਰ ਰੁਕ ਕੇ 23 ਮਈ ਨੂੰ ਪਹੁੰਚਦੇ ਆ ਤੇ 23 ਜੁਲਾਈ ਨੂੰ ਵਾਪਸ ਇਹ ਆ ਜਾਂਦੇ ਆ। 376 ਪੈਸੇਂਜਰ, 352 ਵਾਪਸ ਆਉਂਦੇ ਆ। ਜੋ ਉਹਨਾਂ ਨਾਲ ਵਿਤਕਰਾ ਹੁੰਦਾ ਉਹ ਤੁਹਾਨੂੰ ਸਭ ਨੂੰ ਕੰਟੈਂਪਰਰੀ ਪਤਾ ਹੀ ਹੈ ਕਿ ਕਿਵੇਂ ਕੈਨੇਡੀਅਨ ਗਵਰਨਮੈਂਟ ਨੇ ਰਿਅਲਾਈਜ਼ ਕੀਤਾ ਉਸ ਆਪਣੀ ਗਲਤੀ ਨੂੰ। ਸੋ ਇਸ ਮੌਕੇ ਨੂੰ ਜੋ ਸੀਗਾ ਆਪਣੇ ਅਨੁਕੂਲ ਵਰਤਣ ਦੇ ਲਈ ਬਾਬਾ ਸੋਹਣ ਸਿੰਘ ਭਕਨਾ ਵੀ ਰਵਾਨਾ ਹੁੰਦੇ ਆ ਤੇ ਕਾਮਾਗਾਟਾ ਮਾਰੂ ਦੇ ਪੈਸੇਂਜਰਸ ਨੂੰ ਮਿਲਦੇ ਆ, ਹਥਿਆਰ ਵੀ ਦਿੰਦੇ ਆ ਜਾਪਾਨ ਦੇ ਵਿੱਚ। ਫਿਰ ਉਹ ਇੱਥੇ ਆਉਂਦੇ ਨੇ। ਅਨਫੋਰਚੂਨੇਟਲੀ ਗਦਰ ਮੂਵਮੈਂਟ ਦੇ ਵਿੱਚ ਜੋ ਵੱਡੀ ਘਟਨਾ ਵਾਪਰਦੀ ਹੈ, ਮੈਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ, ਬਾਅਦ ਦੇ ਵਿੱਚ ਕੁਝ ਹੋਰ ਸਵਾਲ ਵੀ ਹੋਣਗੇ ਮੇਰੇ। ਜਦੋਂ ਗਦਰਾਈਟਸ ਵਾਪਸ ਆ ਰਹੇ ਨੇ ਤਾਂ ਅੰਗਰੇਜ਼ਾਂ ਕੋਲ ਪੂਰੀ ਸੂਚਨਾ ਪਹੁੰਚ ਚੁੱਕੀ ਹੁੰਦੀ ਹੈ, ਕਿਉਂਕਿ ਇੰਟੈਲੀਜੈਂਸ ਨਵਾਬ ਖਾਨ ਇੱਕ ਮੁਖਬਰ ਸੀਗਾ ਜਿਹੜਾ ਲੁਧਿਆਣਾ ਹਲਵਾਰੇ ਨੂੰ ਹਲਵਾਰਾ ਪਿੰਡ ਹੈਗਾ ਉੱਥੋਂ ਨੂੰ ਬਿਲੋਂਗ ਕਰਦਾ ਸੀਗਾ। ਸਾਰੀ ਇਨਫੋਰਮੇਸ਼ਨ ਪਹੁੰਚ ਗਈ ਹੈਗੀ। ਪੰਜਾਬ ਦਾ ਗਵਰਨਰ ਉਸ ਸਮੇਂ ਸਰ ਮਾਈਕਲ ਉਡਵਾਇਰ ਸੀਗੇ। ਮਾਈਕਲ ਉਡਵਾਇਰ ਉਹੀ ਜਲਿਆਂਵਾਲੇ ਬਾਗ ਦੀ ਜੋ ਘਟਨਾ ਵਾਪਰੀ ਹੈ ਜਿਸ ਇਨਸਾਨ ਦੇ ਦੌਰ ਦੇ ਵਿੱਚ, ਉਹ ਇੱਕ ਸ਼ਾਤਰ ਇਨਸਾਨ ਉਸ ਸਮੇਂ ਪੰਜਾਬ ਦੇ ਉੱਪਰ ਹਕੂਮਤ ਕਰ ਰਿਹਾ ਤੇ ਉਸਨੇ ਜਿੰਨੇ ਵੀ ਗਦਰੀ ਜੋ ਬਾਹਰੋਂ ਆਏ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਅਪਰੋਕਸੀਮੇਟਲੀ ਕੋਈ 5-6 ਹਜ਼ਾਰ ਜਿਹੜਾ ਬੰਦਾ ਸੀਗਾ ਜਾਂ ਤਾਂ ਜੂ ਬੰਦ ਕਰ ਦਿੱਤਾ, ਨਜ਼ਰਬੰਦ ਕਰ ਦਿੱਤਾ। ਹਰ ਜੋ ਕੈਨੇਡਾ ਜਾਂ ਅਮਰੀਕਾ ਤੋਂ ਬੰਦਾ ਵਾਪਸ ਆ ਰਿਹਾ ਹੈਗਾ ਉਸ ਨੂੰ ਲੁਧਿਆਣੇ ਇੱਕ ਬਹੁਤ ਵੱਡੀ ਜੇਲ੍ਹ ਬਣਾ ਰੱਖੀ ਸੀਗੀ। ਉੱਥੇ ਪਹਿਲਾਂ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਬਾਅਦ ਵਿੱਚ ਰਿਹਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਸੀਗਾ। ਅਨਫੋਰਚੂਨੇਟਲੀ ਗਦਰ ਦੀ ਮੁੱਢਲੀ ਲੀਡਰਸ਼ਿਪ ਸੀਗੀ, ਜਿਹੜੀ ਅਗਾਂਹ ਵਧੂ ਲੀਡਰਸ਼ਿਪ ਸੀ ਉਹਨਾਂ ਵਿੱਚ ਸੋਹਣ ਸਿੰਘ ਭਕਨਾ ਸੀਗੇ, ਉਹ ਅਰੈਸਟ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਜਦੋਂ ਇਹ ਲੀਡਰਸ਼ਿਪ ਅਰੈਸਟ ਹੋ ਜਾਂਦੀ ਹੈ ਤੇ ਜਿਹੜੇ ਬਾਕੀ ਗਦਰਾਈਟਸ ਨੇ ਲਾਈਕ ਕਰਤਾਰ ਸਿੰਘ ਸਰਾਭਾ ਜਿਹੜੇ ਕਿ ਵਾਇਆ ਕਲੰਬੋ, ਬਾਬਾ ਹਰਨਾਮ ਸਿੰਘ ਟੁੰਡੀਲਾਟ, ਜਗਤ ਸਿੰਘ ਸੁਰ ਸਿੰਘ, ਹੋਰ ਜਿਹੜੇ ਗਦਰੀ ਸੀਗੇ ਉਹ ਵਾਪਸ ਪੰਜਾਬ ਦੇ ਵਿੱਚ ਗਦਰ ਕਰਦੇ ਨੇ। ਉਹ ਪਹਿਲਾਂ ਲੋਕਾਂ ਦੇ ਵਿੱਚ ਜਾਂਦੇ ਆ, ਪਰ ਲੋਕ ਜਿਹੜੇ ਹੈਗੇ ਨੇ ਉਹ ਕਿਉਂਕਿ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਹੋ ਜਾਂਦਾ ਕਿ ਇਹ ਸਿੱਖ ਨਹੀਂ ਹੈਗੇ, ਸਿੱਖ ਕੌਮ ਦੇ ਗੱਦਾਰ ਨੇ, ਇਹਨਾਂ ਦੇ ਨਾਲ ਕੋਈ ਸਾਂਝ ਨਾ ਰੱਖਿਓ। ਸੋ ਸਿੱਖਾਂ ਨੂੰ ਆਪਣੇ ਜਿਹੜੇ ਗਦਰਾਈਟ ਸੀਗੇ ਇਹਨਾਂ ਦੀ ਕੋਈ ਮਿਲਦੀ, ਉਲਟਾ ਅੰਗਰੇਜ਼ ਇਹਨਾਂ ਦੇ ਪਿੱਛੇ ਪਏ। ਬਸ ਇਹ ਕੀ ਕਰਦੇ ਆ ਕਿ ਜਿਹੜੀਆਂ ਆਪਣੇ ਛਾਉਣੀਆਂ ਨੇ ਲਾਈਕ ਲਾਹੌਰ ਦੇ ਵਿੱਚ, ਗੁਜਰਾਂਵਾਲਾ ਦੇ ਵਿੱਚ, ਫਿਰੋਜ਼ਪੁਰ ਦੇ ਵਿੱਚ, ਉਹਨਾਂ ਵੱਲ ਮੂੰਹ ਕਰਦੇ ਆ, ਕਿਉਂਕਿ ਮੋਸਟਲੀ ਜਿਹੜੇ ਗਦਰਾਈਟ ਸੀਗੇ ਉਹ ਆਰਮੀ ਦੇ ਵਿੱਚੋਂ ਹੀ ਜਾਂ ਤਾਂ ਨਾਮ ਕਟਾ ਕੇ ਗਏ ਸੀਗੇ ਜਾਂ ਛੱਡ ਕੇ ਗਏ ਸੀਗੇ। ਆਪਣਾ ਆਰਮੀ ਦੇ ਪਰਸਨਲ ਦੇ ਵਿੱਚ ਕਿ ਜੇ ਅਸੀਂ ਇੱਥੇ ਗਏ ਤਾਂ ਸਾਨੂੰ ਜਰਮਨੀ ਦੇ ਅੱਗੇ ਜਾ ਕੇ ਮਰਵਾ ਦੇਣਾ ਹੈ, ਕਿਉਂਕਿ ਬਾਹਰ ਜਾਣਾ। ਸੋ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਗੁੱਸਾ ਸੀਗਾ ਉਹ ਇਹਨਾਂ ਆਰਮੀ ਦੇ ਵਿੱਚ ਜਿਹੜੇ ਜਵਾਨ ਸੀਗੇ ਉਹਨਾਂ ਨੇ ਵੀ ਕਬੂਲ ਕੀਤਾ ਤੇ ਗਦਰ ਪਾਰਟੀ ਦੇ ਸਫਾਂ ਦੇ ਵਿੱਚ ਆਉਣਾ ਸ਼ੁਰੂ ਮੰਨ ਗਏ। ਪਰ ਉਹਨਾਂ ਨੇ ਇੱਕ ਸ਼ਰਤ ਨਾਲ ਲਗਾਈ ਕਿ ਜੇ ਤੁਹਾਡੀ ਪਾਰਟੀ, ਤੁਹਾਡੇ ਜਿਹੜੇ ਗਦਰਾਈਟਸ ਨੇ ਇਹ ਬਗਾਵਤ ਦੀ ਸ਼ੁਰੂਆਤ ਕਰੇ ਤਾਂ ਅਸੀਂ ਤੁਹਾਡੇ ਨਾਲ ਰਹਾਂਗੇ। ਅਨਫੋਰਚੂਨੇਟਲੀ ਜੋ ਗਦਰ ਦੀ ਜਿਹੜੀ ਸਕੀਮ ਸੀ, ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜੇ ਦੇਖੋ ਵੀ ਇਹ ਹੌਸਲਾ ਨਹੀਂ ਹਾਰਦੇ, ਇੱਥੇ ਆਣ ਕੇ ਉਹਨਾਂ ਨੂੰ ਉਹੋ ਜਿਹੇ ਹਾਲਾਤ ਨਹੀਂ ਮਿਲਦੇ ਜਿਸ ਜੋਸ਼ ਦੇ ਨਾਲ ਆਏ ਸੀਗੇ। ਇੱਥੇ ਆਣ ਕੇ ਉਹਨਾਂ ਨੂੰ ਆਪਣਾ ਜੋ ਅਹਿਸਾਸ ਹੋਇਆ, ਇਹਨਾਂ ਨੇ ਬੰਗਾਲੀ ਜਿਹੜੇ ਰੈਵੋਲੂਸ਼ਨਰੀ ਸੀਗੇ ਉਸ ਸਮੇਂ ਜਿਹਨਾਂ ਵਿੱਚ ਰਾਸ ਬਿਹਾਰੀ ਬੋਸ, ਚੰਦਰਨਾਥ ਸਾਨਿਆਲ, ਉਹਨਾਂ ਨਾਲ ਸੰਪਰਕ ਪੈਦਾ ਕੀਤਾ ਤੇ ਉਹ ਕਿਹੋ ਜਿਹੀ ਸਪਿਰਿਟ ਸੀ ਕਿ ਜਿਹੜੀ ਇਹਨਾਂ ਰੈਵੋਲੂਸ਼ਨਰੀਜ਼ ਨੂੰ ਇੱਥੇ ਖਿੱਚ ਲਿਆਈ ਪੰਜਾਬ ਦੇ ਵਿੱਚ। ਤੇ ਲਾਹੌਰ ਦੇ ਵਿੱਚ ਉਹ ਲੋਕ ਉਹਨਾਂ ਨੇ ਮਾਈਕਲ ਉਡਵਾਇਰ ਦੀ ਜਿਹੜੀ ਕੈਪੀਟਲ ਸੀਗੀ ਉੱਥੇ ਉਹਦੇ ਲੱਕ ਥੱਲੇ ਬੈਠ ਕੇ ਇੱਕ ਯੋਜਨਾ ਬਣਾਈ 21 ਫਰਵਰੀ 1915 ਨੂੰ ਬਗਾਵਤ ਕਰਨ ਦੀ ਇਹਨਾਂ ਛਾਉਣੀਆਂ ਦੇ ਵਿੱਚ। ਇੰਟੈਲੀਜੈਂਸ ਦੀ ਰਿਪੋਰਟ ਆਪਣੀ ਦੇ ਰਹੀ ਹੈ ਬ੍ਰਿਟਿਸ਼ ਦੇ ਉਸ ਸਮੇਂ ਦੇ ਵਿੱਚ ਜੋ ਆਰਕਾਈਵ ਦਾ ਮਟੀਰੀਅਲ ਹੈਗਾ ਕਿ ਉਦੋਂ ਪੰਜਾਬ ਦੇ ਵਿੱਚ ਇੰਨੇ ਗੋਰੇ ਫੌਜੀ ਨਹੀਂ ਸੀਗੇ। ਜੇ ਕਿਤੇ ਬਗਾਵਤ ਹੋ ਜਾਂਦੀ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ। ਜਿਹੜੀ ਬ੍ਰਿਟਿਸ਼ ਇੰਟੈਲੀਜੈਂਸ ਸੀਗੀ ਉਹ ਕਿਉਂਕਿ ਪਾਰਟੀ ਵਿੱਚ ਕਾਫੀ ਹੱਦ ਤੱਕ ਪੈਨੀਟ੍ਰੇਟ ਕਰ ਚੁੱਕੀ ਸੀ ਤੇ ਉਹਨਾਂ ਨੇ ਇਹ ਖਬਰ ਲੀਕ ਕਰ ਦਿੱਤੀ। 19 ਫਰਵਰੀ ਦਾ ਜਿਹੜਾ ਦਿਨ ਸੀਗਾ ਉਹ ਵੀ ਮਿੱਥਿਆ ਗਿਆ, ਪਰ ਉਹ ਵੀ ਜਿਹੜੀ ਖਬਰ ਸੀਗੀ ਉਹ ਪਹੁੰਚ ਚੁੱਕੀ। ਸਾਰੇ ਅਮਰੀਕਾ ਸੀਗਾ ਵਾਲੀਆਂ ਗਈਆਂ ਤਾਂ ਇਹ ਗਦਰ ਤਰੀਕੇ ਨਾਲ ਫੇਲ ਰਹਿ ਗਿਆ। ਹੁਣ ਇੱਥੇ ਜਿਹੜੇ ਗਦਰੀ ਸੀਗੇ ਬਾਬਾ ਪਹਿਲਾਂ ਹੀ ਰੈਸਟ ਹੋ ਚੁੱਕੇ ਸੀ, ਕਰਤਾਰ ਸਿੰਘ ਸਰਾਭਾ,
ਐਂਡ ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਟੁੰਡੀਲਾਲ, ਇਹਨਾਂ ਨੇ ਰਾਸ ਬਿਹਾਰੀ ਬੋਸ ਨੂੰ ਲਾਹੌਰ ਤੋਂ ਰਵਾਨਾ ਕੀਤਾ, ਜਿਹੜੇ ਬਾਅਦ ਦੇ ਵਿੱਚ ਉਹ ਜਾਪਾਨ ਪਹੁੰਚ ਗਏ ਸੁਰੱਖਿਆ ਦੇ ਵਿੱਚ। ਆਪ ਇਹਨਾਂ ਨੇ ਅਫਗਾਨਿਸਤਾਨ ਜਾਣ ਦਾ ਫੈਸਲਾ ਕੀਤਾ, ਪਰ ਬਾਅਦ ਵਿੱਚ ਉੱਥੇ ਮੁੜ ਆਏ ਤਾਂ ਜਦੋਂ ਵਾਪਸ ਆਉਂਦੇ ਹੈਗੇ ਆ ਤਾਂ ਸਰਗੋਧੇ ਦੇ ਵਿੱਚ ਇੱਕ ਰਸਾਲਦਾਰ ਹੁੰਦਾ, ਇਹਨਾਂ ਨੇ ਇੱਕ ਸਲਾਹ ਕੀਤੀ ਹੁੰਦੀ ਹੈ ਕਿ ਸਾਨੂੰ ਹਥਿਆਰ ਉਹ ਦਵਾਏਗਾ, ਪਰ ਉਹ ਪੁਲਿਸ ਨੂੰ ਮੁਖਬਰੀ ਕਰਕੇ ਇਹਨਾਂ ਨੂੰ ਅਰੈਸਟ ਕਰਵਾ ਦਿੰਦਾ। ਸੋ ਬਾਬਾ ਸੋਹਣ ਸਿੰਘ ਭਕਨਾ ਦੇ ਨਾਲ ਹੀ 1915 ਦੇ ਵਿੱਚ ਜਿਹੜਾ ਪਹਿਲਾ ਲਾਹੌਰ ਸਾਜ਼ਿਸ਼ ਕੇਸ ਚੱਲਦਾ, ਉਹਦੇ ਵਿੱਚ ਇਹ ਸਾਰੇ ਜਿਹੜੇ ਗਦਰੀ ਨੇ ਉਹ ਸਾਰੇ ਅਰੈਸਟ ਹੋ ਕੇ ਜਦੋਂ ਟ੍ਰਾਇਲ ਹੁੰਦਾ ਤਾਂ ਕੋਈ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੈਗੀ ਉਹ ਸੁਣਾਈ ਜਾਂਦੀ ਹੈ, ਜਿਹੜੀ ਬਾਅਦ ਵਿੱਚ ਅਪੀਲ ਹੋਣ ਕਰਕੇ ਵਾਇਸਰਾਏ ਲਾਰਡ ਹਾਰਡਿੰਗ ਸੀਗਾ, ਉਹ 7 ਜਿਹੜੇ ਗਦਰੀ ਸੀਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਬਾਕੀਆਂ ਦੀ ਉਮਰ ਕੈਦ ਬਦਲ ਜਾਂਦੀ ਹੈ। ਬਾਬਾ ਸੋਹਣ ਭਕਨਾ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੀਗੀ, ਜਿਹੜੀ ਬਾਅਦ ਵਿੱਚ ਉਮਰ ਕੈਦ ਚ ਕਾਲੇ ਪਾਣੀ ਗਏ ਨੇ। ਕਰਤਾਰ ਸਿੰਘ ਸਭਾ, ਵਿਸ਼ਨੂੰ ਸੋ ਇੰਟਰੋਡਕਸ਼ਨ ਸੀਗੀ ਸਵਾਲ ਗਦਰ ਪਾਰਟੀ ਨਾਲ ਰਿਲੇਟਡ ਮੈਂ ਅੱਜ ਸਾਰਿਆਂ ਸਾਹਮਣੇ ਰੱਖਣ ਜਾ ਰਿਹਾ ਹੈਗਾ। ਜਿਹੜੇ ਮੇਨ ਮੈਂ ਸਮਝਦਾ ਕਿ ਇਤਿਹਾਸਕਾਰੀ ਦੇ ਵਿੱਚ ਉਹ ਆਉਣੇ ਚਾਹੀਦੇ, ਜਿਹੜੇ ਨਹੀਂ ਆ ਸਕੇ ਉਹ ਕਿਹੜੇ ਸਨ। ਪਹਿਲੀ ਗੱਲ ਕਿ ਇਤਿਹਾਸਕਾਰੀ ਜਿਹੜੀ ਸੀਗੀ ਕਿ ਗਦਰੀ ਬਾਬੇ ਅਨਪੜ੍ਹ ਸਨ। ਬਹੁਤ ਸਮਾਂ ਤੱਕ ਇਹ ਧਾਰਨਾ ਬਣੀ ਰੱਖੀ ਗਈ ਕਿ ਗਦਰੀ ਬਾਬੇ ਅਨਪੜ੍ਹ ਸਨ। ਉਹਨਾਂ ਨੇ ਜਿਹੜੀ ਇਹ ਪਾਰਟੀ ਬਣਾਈ ਆ, ਉਹਨਾਂ ਨੇ ਸਹੀ ਤਰੀਕੇ ਨਾਲ ਲਾਭ ਦੀ ਮੋਰਚਾਬੰਦੀ ਨਹੀਂ ਕਰ ਸਕਿਆ। ਉਹਦਾ ਇੱਕ ਬਹੁਤ ਵੱਡਾ ਕਾਰਨ ਸੀ ਅਨਪੜ੍ਹ ਸਨ। ਪਰ ਇੱਕ ਸਵਾਲ ਜੋ ਮੈਂ ਪੁੱਛਣਾ, ਮੈਂ ਦਿਮਾਗ ਚ ਆਉਂਦਾ ਕਿ ਜੇ ਉਹ ਅਨਪੜ੍ਹ ਸਨ ਤਾਂ ਫਿਰ ਉਹਨਾਂ ਨੇ ਅਖਬਾਰ ਕਿਉਂ ਕੱਢਿਆ? ਜੋ ਅਨਪੜ੍ਹ ਸਨ ਤਾਂ ਉਹਨਾਂ ਨੇ ਜਿਹੜੀਆਂ ਇੰਨੀਆਂ ਵੱਡੀਆਂ ਅਨਪੜ੍ਹ ਬਦਲ ਲਹਿਰ ਦਾ ਜਿਹੜਾ ਫੇਲ ਹੋਣ ਦਾ ਬਹੁਤ ਵੱਡਾ ਕਾਰਨ ਸੀ। ਦੂਸਰੀ ਗੱਲ ਜਿਹੜੀ ਹੈਗੀ ਆ ਕਿ ਇੱਕ ਸੈਂਟਰਲ ਲੀਡਰਸ਼ਿਪ ਨਹੀਂ ਸੀ। ਸੋ ਸੈਂਟਰਲ ਲੀਡਰਸ਼ਿਪ ਦੀ ਜਿਹੜੀ ਗੱਲ ਹੈਗੀ ਆ ਕਿ ਗਦਰ ਪਾਰਟੀ ਦੀ ਜਿਹੜੀ ਸਥਾਪਨਾ ਉਹ ਕਿਵੇਂ ਹੋਊਗੀ ਜੇ ਕਲੈਕਟਿਵ ਮੂਵਮੈਂਟ ਸੀ। ਪਹਿਲੀ ਗੱਲ ਤਾਂ ਕੋਈ ਵੀ ਮੂਵਮੈਂਟ ਇੰਡੀਵਿਜੂਅਲ ਨਹੀਂ ਹੁੰਦੀ, ਸਾਰੀਆਂ ਮੂਵਮੈਂਟਸ ਕਲੈਕਟਿਵ ਹੀ ਹੁੰਦੀਆਂ ਨੇ। ਕਾਂਗਰਸ ਪਾਰਟੀ ਦੀ ਮਹਾਤਮਾ ਗਾਂਧੀ ਦੇਖ ਲਓ, ਕੋਈ ਵੀ ਮੂਵਮੈਂਟ ਦੇਖ ਲਓ, ਆਪਣੀ ਕਲੈਕਟਿਵ ਹੀ ਹੁੰਦੀਆਂ ਨੇ, ਇੰਡੀਵਿਜੂਅਲ ਕੋਈ ਵੀ ਨਹੀਂ ਹੁੰਦੀ। ਸੈਂਟਰਲਾਈਜ਼ ਨਹੀਂ ਸੀ ਤਾਂ ਗਦਰ ਪਾਰਟੀ ਨਾਲ ਫੰਡ ਕਿਵੇਂ ਇਕੱਠਾ ਕਰਾਂਗੇ ਸੀ? ਗਦਰ ਪਾਰਟੀ ਨੇ ਜੋ ਪ੍ਰੈਸ ਲਗਾਈ ਉਹਦੇ ਵਾਸਤੇ ਫੰਡ ਇਕੱਠਾ ਕਿੱਥੋਂ ਕੀਤਾ? ਲਾਲਾ ਹਰਦਿਆਲ ਦੀ ਜਿਹੜੀ ਜ਼ਮਾਨਤ ਸੀਗੀ ਉਹ ਕਿੱਥੋਂ ਕੀਤੀ? ਗਦਰ ਪਾਰਟੀ ਨੇ ਜਿਹੜੇ ਹਥਿਆਰ ਇਕੱਠੇ ਕੀਤੇ, ਕਰਤਾਰ ਸਾਹਿਬਾਂ ਨੂੰ ਜਿਹੜਾ ਹਵਾਈ ਜਹਾਜ਼ ਦੀ ਟ੍ਰੇਨਿੰਗ ਲੈਣ ਲਈ ਭੇਜਿਆ ਗਿਆ, ਉਹ ਕਿਵੇਂ ਹੋ ਗਿਆ? ਬਿਕੋਜ਼ ਬਾਬਾ ਸੋਹਣ ਸਿੰਘ ਭਕਨਾ ਦੀ ਆਟੋਬਾਇਓਗ੍ਰਾਫੀ ਆ, ਉਹਦੇ ਵਿੱਚ ਬਿਆਨ ਕਰਦੇ ਆ ਕਿ ਸਾਡਾ 3 ਜਣਾਂ ਦਾ ਸੀਕ੍ਰੇਟ ਕਮਿਸ਼ਨ ਸੀਗਾ, ਜਿਹਦੇ ਵਿੱਚ ਮੈਂ, ਲਾਲਾ ਹਰਦਿਆਲ ਤੇ ਪੰਡਿਤ ਕਾਂਸ਼ੀ ਰਾਮ ਇਹਦੇ ਮੈਂਬਰ ਸਨ। ਅਸੀਂ ਜੋ ਵੀ ਫੈਸਲੇ ਕਰਦੇ ਸੀ ਸਾਡੇ ਰਜਾਮੰਦੀ ਨਾਲ, ਜਾਂ ਜਦ ਤੱਕ ਮੈਂ ਰਿਹਾ ਸਾਡੀ ਰਜਾਮੰਦੀ ਨਾਲ ਹੀ ਹੁੰਦੇ ਸੀਗੇ। ਸੋ ਈਵਨ ਜੋ ਗਦਰ ਪਾਰਟੀ ਦਾ ਜਿਹੜਾ ਕਵਿਤਾਵਾਂ ਦਾ ਹੈਗਾ ਉਹਦੇ ਵਿੱਚ ਸਾਨੂੰ ਕਈ ਹਵਾਲੇ ਮਿਲਦੇ ਆ, ਜਿਵੇਂ ਗਦਰ ਪਾਰਟੀ ਦੀ ਸਥਾਪਨਾ ਬਾਰੇ ਬਾਬਾ ਸੋਹਣ ਸਿੰਘ ਭਕਨਾ ਦੀ ਗੱਲ ਕਰਦੇ ਆ ਕਿ ਸਮਾਂ ਕੌਮ ਤੋਂ ਦੇਖ ਜਿੰਦਵਾਰਨੇ ਦਾ, ਖਿੱਚੀ ਲੀਕ ਤੂੰ ਵਿੱਚ ਮੈਦਾਨ ਬਾਬਾ, ਆਪ ਲੰਘ ਕੇ ਪਾਰ ਵੰਗਾਰਨੇ ਵਾਲੀ, ਬਾਹਰੋਂ ਸੀਸ ਕੋਈ ਮਰਦ ਮੈਦਾਨ ਜਿਹੜੀਆਂ ਉਹਨਾਂ ਨੂੰ ਸੰਬੋਧਨ ਹੁੰਦੀਆਂ ਸੀ ਤਾਂ ਇਹ ਆਪ ਮੁਹਾਰੇ ਫੁੱਟੇ ਜਿਹੜੇ ਵਿਚਾਰ ਸੀਗੇ। ਇਹ ਇੱਕ ਸੈਂਟਰਲ ਲੀਡਰਸ਼ਿਪ, ਇੱਕ ਕਲੈਕਟਿਵ ਮੂਵਮੈਂਟ ਦੇ ਵਿੱਚ ਸਾਰਿਆਂ ਦਾ ਕੀ ਰੋਲ ਸੀਗਾ ਉਹਦੀ ਗੱਲ ਕਰ ਰਹੇ ਸੀਗੇ। ਸੋ ਲਾਲਾ ਹਰਦਿਆਲ ਦੀ ਜਦੋਂ ਗੱਲ ਕਰਦੇ ਹੈਗੇ ਆ ਤਾਂ ਉਹਦੇ ਬਾਰੇ ਵੀ ਬਿਆਨ ਕਰਦੇ ਆ ਕਿ ਡੇਰਾ ਆਣ ਅਮਰੀਕਾ ਦੇ ਵਿੱਚ ਲਾਇਆ, ਹਰਦਿਆਲ ਹੋਰੀ ਮਿਹਰਬਾਨ ਹੋਏ, ਪਾਜ ਖੋਲਿਆ ਕੁਲ ਫਿਰੰਗੀਆਂ ਦਾ, ਦਰਸ਼ਨ ਗਦਰ ਅਖਬਾਰ ਦੇ ਆਣ ਹੋਏ।
ਸੋ ਇੱਥੇ ਇੱਕ ਜਿਹੜੀ ਪਹਿਲਾਂ ਤੁਹਾਡੇ ਸਮਾਜਿਕ ਤਾਣੇ ਬਾਣੇ ਦੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ ਕਿ ਉਹਨਾਂ ਨੇ ਕੀ ਮਹਿਸੂਸ ਕੀਤਾ, ਤਾਂ ਉੱਥੇ ਜਿਹੜਾ ਉਹਨਾਂ ਦਾ ਗੱਲ ਸੀ ਕਿ ਸਰੀਰ ਤਪ ਕੇ ਸ਼ੇਰਾਂ ਦੇ ਕੀ ਜਾਣਾ, ਸਿਰ ਦਿੱਤੇ ਬਾਜ ਕੰਮ ਨਹੀਂ ਹੋ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ, ਪਾਵੋ ਲਲਕਾਰ ਸ਼ੇਰਾਂ ਵਾਂਗੂ ਗੱਜ ਕੇ, ਬਾਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸੋ ਜੋ ਹਾਲਾਤ ਉਹਨਾਂ ਨੂੰ ਕਰਨੇ ਪਏ, ਉਹਨਾਂ ਨੇ ਆਪਣੇ ਕਿਤਾਬਾਂ ਦੇ ਰਾਹੀਂ ਬਿਆਨ ਕੀਤੇ ਨੇ। ਦੈਨ ਇੱਕ ਗੱਲ ਆ ਜਾਂਦੀ ਹੈ ਕਿ ਇਹ ਗਦਰ ਪਾਰਟੀ ਕਾਮਯਾਬ ਕਿੰਨੀ ਸੀ, ਗਦਰ ਪਾਰਟੀ ਫੇਲ ਕਿੰਨੀ ਸੀ। ਤਾਂ ਗਦਰ ਪਾਰਟੀ ਨੋ ਡਾਊਟ ਜਿਹੜੀ ਬਗਾਵਤ ਕਰਨ ਲੱਗਿਆ ਉੱਥੇ ਇਹ ਫੇਲ ਹੋਈ ਆ, ਕਿਉਂਕਿ ਕਾਮਯਾਬ ਨਹੀਂ ਹੋ ਸਕੀ। ਪਰ ਜਿਹੜਾ ਵਿਚਾਰਧਾਰਕ ਚਿੰਤਨ ਸੀਗਾ ਗਦਰ ਪਾਰਟੀ ਦਾ, ਜਿਸਨੇ ਬਾਅਦ ਦੇ ਵਿੱਚ ਕਿਰਤੀ ਕਿਸਾਨ ਪਾਰਟੀ ਦੀ ਨਹੀਂ ਰੱਖੀ, ਉਹ ਆਮ ਲੋਕਾਂ ਤੱਕ ਗਿਆ। ਕਿਰਤੀ ਕਿਸਾਨ ਪਾਰਟੀ ਜੋ ਸੀਗੇ ਸਾਡੇ ਇੱਥੇ ਕਮਿਊਨਿਸਟ ਪਾਰਟੀ ਦਾ ਜੋ ਇੱਕ ਸਰਕਲ ਬਣਿਆ, ਉਸ ਤੋਂ ਪਹਿਲਾਂ ਕਿਰਤੀ ਕਿਸਾਨ ਪਾਰਟੀ ਜੋ ਸੰਤੋਖ ਸਿੰਘ ਹੋਣਾ ਨੇ ਐਸਟੈਬਲਿਸ਼ ਕੀਤੀ ਸੀ, ਉਹ ਕਿਰਤੀ ਮੈਗਜ਼ੀਨ ਨਿਕਲਦਾ ਰਿਹਾ ਇੱਥੇ। ਤਾਂ ਉਹ ਇੱਕ ਵਿਚਾਰਧਾਰਕ ਜਿਹੜੀ ਇੱਕ ਪ੍ਰਵਾਹ ਸੀਗਾ, ਉਹ ਗਦਰ ਪਾਰਟੀ ਦਾ ਹੀ ਦੂਸਰਾ ਰੂਪ ਸੀਗਾ। ਦੂਜੇ ਪਾਸੇ ਜੋ ਬਾਬਾ ਭਗਤ ਸਿੰਘ ਬਿਲਗਾ, ਜਿਨ੍ਹਾਂ ਦੀ ਕਿ ਅੱਜ ਬਰਸੀ ਹੈਗੀ ਆ, ਉਹ ਵੀ ਗਦਰ ਪਾਰਟੀ ਦਾ ਜਿਹੜਾ ਸੈਕਿੰਡ ਪਾਰਟ 1917 ਤੋਂ ਬਾਅਦ ਜਿਹੜਾ ਚੱਲਿਆ, ਕਿਉਂਕਿ ਉਹਨੇ ਅਰਜਨਟਾਈਨਾ ਵਿੱਚ ਕਾਫੀ ਕੰਮ ਕੀਤਾ, ਬਾਅਦ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਣ ਕੇ ਵੀ ਕਾਫੀ ਤਹਿਰੀਕਾਂ ਦੇ ਵਿੱਚ ਹਿੱਸਾ ਲਿਆ। ਉਹ ਵੀ ਉਸੇ ਹੀ ਗਦਰ ਪਾਰਟੀ ਦੀ ਇੱਕ ਪੈਦਾਇਸ਼ ਸਨ, ਉਹਦੀ ਉਪਜ ਸਨ। ਇੱਕ ਮੈਂ ਹੋਰ ਗੱਲ ਦੇਖਦਾ ਕਿ ਜੋ ਗਦਰ ਪਾਰਟੀ ਦੇ ਵਿੱਚ ਕਿਹਾ ਜਾਂਦਾ ਕਿ ਬਾਬਾ ਸੋਹਣ ਸਿੰਘ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ। ਇਹ ਜਿਹੜੀ ਇੱਕ ਸੈਗਰੀਗੇਸ਼ਨ ਆਪਾਂ ਕਰ ਦਿੰਦੇ ਹਾਂ, ਪਹਿਲਾ ਪ੍ਰਧਾਨ, ਦੂਸਰਾ ਪ੍ਰਧਾਨ, ਤੀਸਰਾ ਪ੍ਰਧਾਨ, ਇਹ ਪਤਾ ਨਹੀਂ ਕਿਉਂ ਕਰ ਦਿੱਤੀ ਗਈ ਹੈ। ਗਦਰ ਪਾਰਟੀ ਦੇ ਜਿਹੜੇ ਫਾਊਂਡਰ ਸੀਗੇ ਉਹ ਸੋਹਣ ਸਿੰਘ ਭਕਨਾ ਸੀਗੇ, ਬਾਨੀ ਪ੍ਰਧਾਨ ਸੀਗੇ। ਹੁਣ ਦੂਸਰੇ ਪ੍ਰਧਾਨ ਗਿਆਨੀ ਭਗਵਾਨ ਸਿੰਘ ਸੀਗੇ, ਤੀਸਰੇ, ਚੌਥੇ, ਪੰਜਵੇਂ, ਜਦੋਂ ਅਸੀਂ 1968 ਤੱਕ ਆਉਂਦੇ ਹਾਂ ਤਾਂ ਬਾਬਾ ਕੇਸਰ ਸਿੰਘ ਢੱਲੋਂ ਵੀ ਉਹਦੇ ਪ੍ਰਧਾਨ ਰਹੇ ਨੇ। ਪਰ ਉਹ ਜਿਹੜਾ ਦੌਰ ਸੀਗਾ 1913, 14, 15 ਵਾਲਾ, ਉਹ ਗਦਰ ਪਾਰਟੀ ਨੇ ਦੁਬਾਰਾ ਨਹੀਂ ਦੇਖਿਆ, ਕਿਉਂਕਿ ਉਸ ਸਮੇਂ ਦਾ ਜਿਹੜਾ ਮੋਮੈਂਟਮ ਬਣਿਆ ਸੀਗਾ, ਜੋ ਲੋਕ ਹਿੰਦੁਸਤਾਨ ਦੇ ਵਿੱਚ ਵਾਪਸ ਆਏ, ਬਾਅਦ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹੇ ਨੇ, ਉਹ ਬਾਅਦ 'ਚ ਨਹੀਂ ਬਣ ਸਕਿਆ। ਗਦਰ ਪਾਰਟੀ ਦੇ ਇਤਿਹਾਸ ਦੇ ਵਿੱਚ ਐਡੀ ਵੱਡੀ ਦੇਣ ਹੈਗੀ ਹੈ ਕਿ ਕੁਰਬਾਨੀਆਂ ਦੇਖੋਗੇ, ਮਲਵਿੰਦਰਜੀਤ ਸਿੰਘ ਵੜੈਚ ਹੋਣਾ ਨੇ ਜੋ ਇੱਕ ਲਿਸਟ ਬਣਾਈ ਹੈ, ਉਹਦੇ ਵਿੱਚ 145 ਜਿਹੜੇ ਗੈਜਰਾਈਟ ਸੀਗੇ ਜਾਂ ਜਿਹੜੇ ਬਾਹਰੋਂ ਆਏ ਨੇ ਅਲੱਗ-ਅਲੱਗ ਕੇਸਾਂ ਦੇ ਵਿੱਚ, ਇਕੱਲਾ ਲਾਹੌਰ ਕੌਂਸਪੀਰੇਸੀ ਕੇਸ ਹੀ ਨਹੀਂ, ਚਾਹੇ ਉਹ ਹੋਰ ਜਿੰਨੇ ਵੀ, ਚਾਹੇ ਕੋਈ ਬੰਬ ਕੇਸ ਸੀਗਾ, ਚਾਹੇ ਕੋਈ ਬਰਮਾ ਕੌਂਸਪੀਰੇਸੀ ਕੇਸ ਸੀਗਾ, ਚਾਹੇ ਕੋਈ ਪਦਰੀ ਪਿੰਡ ਵਾਲਾ ਕੇਸ ਸੀਗਾ, 145 ਬੰਦਿਆਂ ਨੂੰ ਮੌਤ ਦੀ ਸਜ਼ਾ ਹੋਈ ਆ, ਜਾਂ ਉਹ ਫਾਹੇ ਲੱਗੇ ਨੇ ਜਾਂ ਉਹਨਾਂ ਦੇ ਉੱਪਰ ਗੋਲੀਆਂ ਚੱਲੀਆਂ ਨੇ। ਤਾਂ 300 ਤੋਂ ਉੱਪਰ ਉਮਰ ਕੈਦ ਹੋਈ ਆ, 77 ਨੂੰ ਥੋੜ੍ਹੀਆਂ ਘੱਟ ਸਜ਼ਾਵਾਂ ਹੋਈਆਂ ਨੇ। ਸੋ ਗਦਰ ਪਾਰਟੀ ਦਾ ਜਿਹੜਾ ਪੂਰੇ ਕੁਰਬਾਨੀਆਂ ਦਾ ਇਤਿਹਾਸ ਹੈ, ਜੇ ਤੁਸੀਂ ਇੱਕ ਪਾਸੇ ਰੱਖ ਲਓ, ਤਾਂ ਬਾਕੀ ਜਿਹੜੀਆਂ ਤਹਿਰੀਕਾਂ ਚੱਲੀਆਂ ਨੇ ਇੱਥੇ, ਉਹਨਾਂ ਦੇ ਨਾਲੋਂ ਫਿਰ ਵੀ ਇਹ ਉੱਚਾ ਨਜ਼ਰ ਆਉਂਦਾ ਹੈ ਆਪਾਂ ਨੂੰ। ਪਰ ਫਿਰ ਵੀ ਕੀ ਕਾਰਨ ਸੀ ਵੀ ਗਦਰ ਪਾਰਟੀ ਦਾ ਇਸ ਮਾਣ ਮੱਤਾ ਜਿਹੜਾ ਇਤਿਹਾਸ ਹੈਗਾ, ਉਹ ਹੌਲੀ ਹੌਲੀ ਕਿਤਾਬਾਂ ਦੇ 2-4 ਪੰਨਿਆਂ ਤੱਕ ਹੀ ਬਣ ਕੇ ਰੱਖ ਦਿੱਤਾ ਗਿਆ, ਤੇ ਉਸ ਮੂਵਮੈਂਟ ਨੂੰ ਆਮ ਲੋਕਾਂ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਪ੍ਰਚਾਰਿਆ ਗਿਆ ਜਿਵੇਂ ਕਿ ਬਾਕੀ ਦੇਸ਼ ਭਗਤਾਂ ਨੂੰ ਪ੍ਰਚਾਰਿਆ ਗਿਆ। ਉਹਦੇ ਵਾਸਤੇ ਮੈਨੂੰ ਲੱਗਦਾ ਕਿ ਜਿੱਥੇ ਸਰਕਾਰਾਂ ਨੇ ਚਲੋ ਕਰਨਾ ਹੀ ਹੁੰਦਾ, ਕਿਉਂਕਿ ਜਿਹੜੀ ਕੁਰਬਾਨੀ ਦੀ ਜਾਗ ਹੈਗੀ ਆ, ਜਿਹੜੀ ਲਗਨ ਹੈਗੀ, ਜਿਹੜੀ ਭਾਵਨਾ ਹੈਗੀ ਆ, ਉਹ ਸਰਕਾਰਾਂ ਕਦੀ ਵੀ ਨਹੀਂ ਚਾਹੁੰਦੀਆਂ ਕਿ ਆਮ ਲੋਕਾਂ ਵਿੱਚ ਫੈਲੇ। ਉਹਨਾਂ ਨੇ ਤਾਂ ਆਪਣਾ ਕੰਮ ਕੀਤਾ। ਦੂਸਰੇ ਪਾਸੇ ਜਦੋਂ ਗਦਰੀ ਬਾਬਿਆਂ ਨੂੰ ਅਸੀਂ ਕਮਿਊਨਿਜ਼ਮ ਦੇ ਵਿੱਚ ਜਾਂ ਕਾਮਰੇਡਾਂ ਦੇ ਵਿੱਚ, ਕਮਿਊਨਿਸਟਾਂ ਦੇ ਵਿੱਚ ਵੰਡ ਦਿੱਤਾ, ਤਾਂ ਉਹ ਵੀ ਇੱਕ ਤਰੀਕੇ ਦੇ ਨਾਲ ਅਲੱਗ-ਥਲੱਗ ਹੋ ਕੇ ਰਹਿ ਗਏ। 1964 ਦੇ ਵਿੱਚ ਜਦੋਂ ਆਪਣਾ, ਜਾਂ ਉਸ ਤੋਂ ਪਹਿਲਾਂ ਜਦੋਂ ਦੇਸ਼ ਭਗਤ ਯਾਦਗਾਰ ਹਾਲ ਦੀ ਸਥਾਪਨਾ ਹੋ ਰਹੀ ਆ, ਤਾਂ ਗਦਰੀ ਬਾਬੇ ਇਹ ਆਪਣੇ ਆਪ ਹੀ ਬਣਾ ਰਹੇ ਆ, ਕੋਈ ਬਾਹਰੋਂ ਹੈਲਪ ਨਹੀਂ ਲੈ ਰਹੇ ਕਿਸੇ ਦੀ। ਜੋ ਵੀ ਫੰਡ ਹੈਗਾ ਇਹਨਾਂ ਨੇ ਆਪ ਅਰੇਂਜ ਕੀਤਾ। ਤੇ ਮੈਂ ਸਮਝਦਾ ਕਿ ਜੇ ਦੇਸ਼ ਭਗਤ ਯਾਦਗਾਰ ਹਾਲ ਦੀ ਸਥਾਪਨਾ ਇਹਨਾਂ ਗਦਰੀ ਬਾਬੇ ਨੇ ਨਾ ਕੀਤੀ ਹੁੰਦੀ, ਤਾਂ ਸ਼ਾਇਦ ਗਦਰ ਦੀ ਜਿਹੜੀ ਵਿਰਾਸਤ ਸੀਗੀ ਇਹ ਵੀ ਨਾ ਬਚਦੀ। ਸੋ ਗਦਰ ਪਾਰਟੀ ਦੇ ਜਿਹੜੇ ਇਹ ਆਗੂ ਸੀਗੇ, ਗਦਰ ਦੇ ਜਿਹੜੇ ਲੋਕ ਸੀਗੇ, ਇਹਨਾਂ ਨੇ ਨਾ ਕੇਵਲ ਆਪਣੇ ਕੁਰਬਾਨੀਆਂ ਕੀਤੀਆਂ, ਆਪਣੇ ਕੁਰਬਾਨੀਆਂ ਨੂੰ
ਸਾਂਭ ਕੇ ਰੱਖਣ ਦਾ ਵੀ ਜਿਹੜਾ ਜਿਗਰਾ ਦਿਖਾਇਆ ਉਹ ਲਾਮਿਸਾਲ ਹੈਗਾ, ਉਹ ਆਪਾਂ ਨੂੰ ਕਿਤੇ ਨਜ਼ਰ ਨਹੀਂ ਆਉਂਦਾ ਹੈਗਾ। ਸੋ ਮੈਨੂੰ ਲੱਗਦਾ ਕਿ ਮੈਂ ਕਾਫੀ ਬੋਲ ਚੁੱਕਿਆ ਹੈਗਾ ਤੇ ਜੀ ਚੱਠਾ ਸਾਹਿਬ ਕੋਈ ਹੋਰ ਸਵਾਲ ਜਵਾਬ ਹੈਗਾ ਤਾਂ ਆਪਾਂ ਲੈ ਲੈਣੇ ਹੈਗੇ, ਆਪਾਂ ਗੱਲਬਾਤ ਕਰ ਲੈਂਦੇ ਹਾਂ। हाँ जी सर, बहुत शुक्रिया। ਸਾਰੇ ਦੋਸਤ ਜਿਹੜੇ ਵੇਖ ਰਹੇ ਸਨ ਉਹਨਾਂ ਨੂੰ ਕਿ ਨੈਟ ਦਾ ਥੋੜਾ ਇਸ਼ੂ ਸੀ, ਪ੍ਰੋਬਲਮ ਆ ਰਹੀ ਸੀ। ਲੇਕਿਨ ਕਰਨਵੀਰ ਜੀ ਮੇਰਾ ਖਿਆਲ ਜੇ ਪਿੰਡ ਨੇ ਤੇ ਉੱਥੇ ਥੋੜਾ ਕੋਲ ਨੈਟ ਦਾ ਇਸ਼ੂ ਹੀ ਸੀ, ਲੇਕਿਨ ਉਹਨਾਂ ਟਾਈਮ ਕੱਢਿਆ, ਉਹਨਾਂ ਦੀ ਮਿਹਰਬਾਨੀ। ਸਰ ਪਹਿਲਾਂ ਤੇ ਅਸੀਂ ਕੁਐਸਚਨ ਜਿਹੜਾ ਉਹ ਲਾਂਗੇ, ਜ਼ੁਬੈਰ ਸਾਹਿਬ ਵੱਲੋਂ ਕੁਐਸਚਨ ਆਇਆ ਕਿ ਜਿਹੜੀ ਗਦਰ ਪਾਰਟੀ ਦੀ ਜਿਹੜੀ ਗੱਲ ਕਰਨੇ ਆ ਤੇ ਕੀ ਇਹਦੇ ਵਿੱਚ ਸਿਰਫ ਸਿੱਖ ਲੀਡਰ ਹੀ ਸਨ ਜਾਂ ਕੋਈ ਹੋਰ ਰਿਲੀਜਨ ਦੇ ਲੋਕ ਵੀ ਸਨ, ਆਈ ਮੀਨ ਮੁਸਲਮਸ ਵੀ ਸਨ ਉਹਦੇ ਵਿੱਚ, ਉਹਨਾਂ ਦੇ ਹਵਾਲਾ ਕੋਈ ਤੁਹਾਨੂੰ ਮਿਲਿਆ? ਹਾਂਜੀ, ਇਹ ਮੈਂ ਕਹਿਣਾ, ਸੌਰੀ ਮੇਰੇ ਕੋਲ ਗਲਤੀ ਹੋ ਗਈ, ਇਹ ਇਕੱਲੀ ਇੱਕ ਸਿੱਖਾਂ ਦੀ ਮੂਵਮੈਂਟ ਨਹੀਂ ਸੀ, ਇਹਦੇ ਵਿੱਚ ਹਿੰਦੂ ਵੀ ਸੀਗੇ, ਵਿਸ਼ਨੂੰ ਗਣੇਸ਼ ਪਿੰਗਲੇ, ਆਪਣਾ ਰਹਿਮਤ ਅਲੀ ਵਜੀਦ ਕੇ ਮੁਸਲਮਾਨ ਵੀ ਸੀਗੇ। ਐਂਡ ਇਨ ਫੈਕਟ ਜਦੋਂ ਮੈਂ ਨਵਾਬ ਖਾਨ ਦੀ ਗੱਲ ਕੀਤੀ ਹੈਗੀ ਆ ਤਾਂ ਬਾਬਾ ਸੋਹਣ ਸਿੰਘ ਭਕਨਾ ਖੁਦ ਉਸਨੂੰ ਕੈਲੀਫੋਰਨੀਆ ਦੇ ਵਿੱਚ ਲੈ ਕੇ ਗਏ ਨੇ, ਜਿੱਥੇ ਕਿ ਮੁਸਲਮਾਨ ਭਰਾਵਾਂ ਦਾ ਗੁੱਸਾ ਗਿਲਾ ਸੀਗਾ। ਕਿ ਗੁੱਸਾ ਗਿਲਾ ਇਸ ਕਰਕੇ ਸੀ ਕਿ ਜੋ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਨੇ ਲਿਖਿਆ ਕਿ ਲਾਲਾ ਹਰਦਿਆਲ ਨੇ ਜਿਹੜੇ ਆਪਣੇ ਹਿੰਦੁਸਤਾਨ ਤੋਂ ਕੁਝ ਵਿਦਿਆਰਥੀ ਬੁਲਾਏ ਸੀਗੇ ਸਕਾਲਰਸ਼ਿਪ ਦੇ ਲਈ, ਜਿਹਦੇ ਵਾਸਤੇ ਬਾਬਾ ਜਵਾਲਾ ਸਿੰਘ ਠੱਠੀਆਂ ਨੇ ਆਪਣਾ ਫੰਡ ਉਪਲਬਧ ਕਰਾਏ ਸੀਗੇ, ਇੱਕ ਮੁਸਲਮਾਨ ਵਿਦਿਆਰਥੀ ਦਾ ਵੀਜ਼ਾ ਕੱਟ ਦਿੱਤਾ ਸੀਗਾ, ਵਜ਼ੀਫਾ ਕੱਟ ਦਿੱਤਾ ਸੀਗਾ। ਸੋ ਉਹਦੇ ਕਰਕੇ ਲਾਲਾ ਹਰਦਿਆਲ ਦੇ ਨਾਲ ਉਹਨਾਂ ਦਾ ਗੁੱਸਾ ਸੀਗਾ। ਜਦੋਂ ਅਸੀਂ ਐਮਿਲੀ ਬਰਾਊਨ ਦੀ ਕਿਤਾਬ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇੱਕ ਦੌਰ ਸੀਗਾ ਕਿ ਲਾਲਾ ਹਰਦਿਆਲ ਦੇ ਜਿਹੜੇ ਵਿਊ ਸੀਗੇ ਉਹ ਥੋੜੇ ਹਿੰਦੂ ਫੰਡਾਮੈਂਟਲਿਸਟ ਵੀ ਸੀਗੇ, ਹਾਲਾਂਕਿ ਬਾਅਦ ਦੇ ਵਿੱਚ ਉਹ ਅਨਾਰਕਿਜ਼ਮ ਵੱਲ ਗਏ ਨੇ। ਸੋ ਗਦਰ ਪਾਰਟੀ ਦੇ ਵਿੱਚ ਇਕੱਲੇ ਸਿੱਖ ਹੀ ਨਹੀਂ ਸੀਗੇ, ਉਹਦੇ ਵਿੱਚ ਹਿੰਦੂ ਵੀ ਸੀਗੇ, ਉਹਦੇ ਵਿੱਚ ਮੁਸਲਮਾਨ ਵੀ ਸੀਗੇ। ਵੱਡੀ ਗੱਲ ਹੈਗੀ ਹੈ ਕਿ ਗਦਰ ਪਾਰਟੀ ਨੇ ਜਦੋਂ ਆਪਣਾ ਸੰਵਿਧਾਨ ਬਣਾਇਆ ਉਹਦੇ ਵਿੱਚ ਧਰਮ ਮਜ਼ਹਬੀ ਝੇੜਿਆਂ ਨੂੰ ਉਹਨਾਂ ਨੇ ਬਿਲਕੁਲ ਜਗ੍ਹਾ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਧਰਮ ਤੁਹਾਡਾ ਆਪਣਾ ਅਕੀਦਾ ਹੋਵੇਗਾ, ਧਰਮ ਦਾ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਗੱਲਬਾਤ ਜਾਂ ਨਹੀਂ ਹੋਏਗਾ। ਈਵਨ ਉਹ ਗੱਲ ਕਰਦੇ ਆ ਕਿ ਤੁਸੀਂ ਦੀਨ ਇਮਾਨ ਦੇ ਪਏ ਪਿੱਛੇ ਫਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ, ਹੀਰਾ ਹਿੰਦ ਹੀਰਾ ਖਾਕ ਰੋਲ ਦਿੱਤਾ ਰੋਲ ਕੱਤੇ, ਵੇਦ ਕੁਰਾਨ ਵਾਲੇ, ਗਾਈ ਸੂਰ ਝਟਕਾ ਜੇਕਰ ਦੁੱਖ ਦਿੰਦਾ। ਇਹ ਗੱਲ ਗੌਰ ਕਰਿਓ ਜਿਹੜੀ ਕਵਿਤਾ ਦੇ ਵਿੱਚ ਲਿਖੀ ਆ ਕਿ ਗਾਈ ਸੂਰ ਝਟਕਾ ਜੇਕਰ ਦੁੱਖ ਦਿੰਦਾ, ਗੋਰੇ ਹੈਨ ਤਿੰਨੋਂ ਚੀਜ਼ਾਂ ਖਾਣ ਵਾਲੇ। ਸੋ ਜਿਹੜੀ ਇਹ ਗੱਲ ਕਰਦੇ ਨੇ ਆਪਣੀ ਕਵਿਤਾ ਦੇ ਰਾਹੀਂ ਗੱਲ ਕਰਦੇ ਨੇ ਗਦਰ ਪਾਰਟੀ ਦੇ ਜਿਹੜੇ ਸਿਧਾਂਤ ਸੀਗੇ, ਤਾਂ ਉਹਦੇ ਵਿੱਚ ਸਾਰਿਆਂ ਵਾਸਤੇ ਜਗ੍ਹਾ ਸੀਗੀ, ਇਟ ਵਾਸ ਓਪਨ, ਸਾਰਿਆਂ ਵਾਸਤੇ ਸੀਗਾ ਜੀ। ਇਹੀ ਕੁਐਸਚਨ ਸੁਖਮਨੀ ਬਲ ਜੀ ਨੇ ਵੀ ਕੀਤਾ ਸੀ, ਸੋ ਮੇਰਾ ਖਿਆਲ ਹੈ ਕਿ ਉਹਨਾਂ ਦਾ ਆਨਸਰ ਵੀ ਤੁਸੀਂ ਨਾਲ ਹੀ ਕਰ ਦਿੱਤਾ। ਅਸੀਂ ਹੁਣ ਇੱਕ ਕੁਐਸਚਨ ਵਕਾਰ ਸ਼ਾਹ ਸਾਹਿਬ ਨੇ, ਸਾਡੇ ਕਾਇਦ ਆਜ਼ਮ ਯੂਨੀਵਰਸਿਟੀ ਦੇ ਸੋਸ਼ਲ ਸਾਇੰਸਸ ਦੇ ਡੀਨ ਨੇ, ਉਹਨਾਂ ਵੱਲੋਂ ਜਦੋਂ ਤੁਹਾਡਾ ਪੋਸਟਰ ਸੀ ਆਇਆ ਤੇ ਉਹਨਾਂ ਨੇ ਇੱਕ ਕੁਐਸਚਨ ਸਾਡੇ ਸਾਹਮਣੇ ਰੱਖਿਆ ਸੀ ਨਾ ਕਿ ਤੁਸੀਂ ਸਾਡੇ ਸਕਾਲਰ ਕੋਲੋਂ ਜ਼ਰੂਰ ਇਹ ਪੁੱਛਣਾ। ਉਹਨਾਂ ਨੇ ਇਹ ਕਿਹਾ ਸੀ ਕਿ ਬਾਬਾ ਗੁਰਮੁਖ ਸਿੰਘ ਦੇ ਬਾਰੇ ਚ ਤੁਸੀਂ ਕੁਝ ਦੱਸਣਾ, ਕਿਉਂਕਿ ਬਾਬਾ ਗੁਰਮੁਖ ਸਿੰਘ ਜਿਹੜਾ ਹੈ ਉਹ, ਕਿਉਂਕਿ ਉਹਨਾਂ ਦਾ ਜਿਹੜਾ ਸੈਯਦ ਵਕਾਰ ਅਲੀ ਸ਼ਾਹ ਸਾਹਿਬ ਦਾ ਇਲਾਕਾ ਜਿਹੜਾ ਉਹ KPK ਹੈ, ਤੇ ਉਹਨਾਂ ਨੇ ਕਿਹਾ ਕਿ ਸਾਡੇ ਪਸ਼ਤੋ ਦੇ ਜਿਹੜੇ ਸ਼ਾਇਰ ਨੇ ਖਟਕ ਸਾਹਿਬ, ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈ ਤੇ ਉਹਨਾਂ ਨੇ ਉਹ ਜ਼ਿਕਰ ਉਹਦੇ ਵਿੱਚ ਜਿਹੜਾ ਸ਼ੇਅਰ ਲਿਖਿਆ ਕਿ in his one hand was ਕਿਰਪਾਨ and in the other was the map of Hindustan, पालोलास के लिए ये किरपान वो और पालास के ये नक्शा दा हिंदुस्तान वो। ਇਹਨਾਂ ਦੇ ਬਾਰੇ ਕਹਿੰਦੇ ਅਗਰ ਕੋਈ ਤੁਹਾਨੂੰ ਪਤਾ ਹੋਏ ਤਾਂ ਜਿਹੜੇ ਮੈਪ ਦੀ ਗੱਲ ਕਰ ਰਹੇ ਆ ਨਾ, ਉਹ ਉਹਦੇ ਵਿੱਚ ਉਹ ਆਪਣਾ ਬਾਬਾ ਗੁਰਮੁਖ ਸਿੰਘ ਲਾਲਤੋਂ ਦਾ ਜ਼ਿਕਰ ਨਹੀਂ ਕਰ ਰਹੇ, ਉਹ ਗਿਆਨੀ ਭਗਵਾਨ ਸਿੰਘ ਸੀਗੇ। ਜਿਹੜਾ ਉਹ ਮੈਪ ਦਾ ਜ਼ਿਕਰ ਹੈਗਾ ਕਿ ਇੱਕ ਪਾਸੇ ਕਿਰਪਾਨ ਹੈ, ਇੱਕ ਪਾਸੇ ਹਿੰਦੁਸਤਾਨ ਦਾ ਨਕਸ਼ਾ ਹੈਗਾ, ਤਾਂ ਉਹ ਗਿਆਨੀ ਭਗਵਾਨ ਸਿੰਘ ਜਿਹੜੇ ਗਦਰ ਪਾਰਟੀ ਦੇ ਬਾਅਦ ਦੇ ਵਿੱਚ ਪ੍ਰਧਾਨ ਬਣੇ ਨੇ, ਇਹ ਉਹਨਾਂ ਦਾ ਜ਼ਿਕਰ ਸੀਗਾ। ਐਂਡ ਗਿਆਨੀ, ਮੈਂ ਦੋਨੋਂ ਬਾਰੇ ਗੱਲ ਕਰਾਂਗਾ। ਗਿਆਨੀ ਭਗਵਾਨ ਸਿੰਘ ਬਹੁਤ ਵੱਡੇ ਓਰੇਟਰ ਸੀਗੇ। ਕੈਨੇਡਾ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਉੱਥੇ ਗਏ ਨੇ ਇੱਕ ਗ੍ਰੰਥੀ ਬਣ ਕੇ ਗੁਰਦੁਆਰੇ ਦੇ ਵਿੱਚ, ਤਾਂ ਕਿਉਂਕਿ ਉਹ ਪੋਲੀਟੀਕਲੀ ਕਾਫੀ ਕੌਨਸ਼ੀਅਸ ਸੀਗੇ, ਤਾਂ ਉਹਨਾਂ ਨੇ ਇੱਕ ਮੋਮੈਂਟਮ ਬਿਲਡ ਅਪ ਕੀਤਾ। ਬਾਅਦ ਦੇ ਵਿੱਚ
ਕੈਨੇਡੀਅਨ ਅਥਾਰਟੀਜ਼ ਨੇ ਉਹਨਾਂ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਜਾਪਾਨ ਦੇ ਵਿੱਚ। ਉਸ ਤੋਂ ਬਾਅਦ ਉਹ ਕਾਫੀ ਲੰਮਾ ਸਮਾਂ ਸ਼ੰਘਾਈ ਦੇ ਵਿੱਚ ਵੀ ਰਹੇ, ਬਾਅਦ 'ਚ ਹਿੰਦੁਸਤਾਨ ਦੇ ਵਿੱਚ ਵੀ ਆਏ ਨੇ। ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਤਾਂ ਉਹਨਾਂ ਨੇ ਕਾਫੀ ਕਿਤਾਬਾਂ ਵੀ ਲਿਖੀਆਂ ਨੇ। ਐਂਡ ਬਾਬਾ ਗੁਰਮੁਖ ਸਿੰਘ ਲਾਲ ਤੋਂ ਵੀ ਮੈਂ ਇਸ ਸਮੇਂ ਡਿਟੇਲ ਦੇ ਵਿੱਚ ਨਹੀਂ ਦੱਸ ਪਾਵਾਂਗਾ ਉਹਨਾਂ ਦੇ ਬਾਰੇ। ਉਹ ਵੀ ਇੱਕ ਗਦਰ ਪਾਰਟੀ ਦਾ ਇੱਕ ਅਨਿੱਖੜਵਾਂ ਅੰਗ ਰਹੇ ਨੇ ਤੇ ਉਹਨਾਂ ਨੇ ਬਾਬਾ ਸੋਹਣ ਸਿੰਘ ਭਕਨਾ ਦੇ ਨਾਲ ਤਾਂ ਮੈਂ ਡਿਟੇਲ 'ਚ ਨਹੀਂ ਦੱਸ ਪਾਵਾਂਗਾ। ਇਹ ਮੈਂ ਉਹਨਾਂ ਨੂੰ ਜਵਾਬ ਬਾਅਦ ਦੇ ਵਿੱਚ ਦੇ ਦੇਵਾਂਗਾ। ਜੀ ਜ਼ਰੂਰ, ਇਹ ਸਾਰਾ ਅਸੀਂ ਤੁਹਾਡਾ ਕਮੈਂਟ ਵਿੱਚ ਲਿਖ ਦਿਆਂਗੇ ਔਰ ਤੁਸੀਂ ਇਹਦੇ ਤੇ ਪਲੀਜ਼ ਜਿਹੜਾ ਨਾ ਆਪਣੀ ਗੱਲਬਾਤ ਜ਼ਰੂਰ ਕਰਨਾ। ਸਾਡੇ ਨਾਲ ਜਿਹੜੇ ਨੇ ਉਹ ਕੁਛ ਅੱਛਾ ਜੀ, ਸਾਡੇ ਕੋਲ ਇੱਥੇ ਬਾਦਸ਼ਾਹ ਮੈਨੀ ਜੀ ਉਹਨਾਂ ਵੱਲੋਂ ਕੁਐਸਚਨ ਹੈ ਕਿ ਬਹੁਤ ਸਾਰੇ ਗਦਰਾਈਟ ਨਾਮਧਾਰੀ ਬੈਕਗਰਾਉਂਡ ਤੋਂ ਸੀ, ਕੀ ਨਾਮਧਾਰੀ ਮੂਵਮੈਂਟ ਦਾ ਗਦਰ ਮੂਵਮੈਂਟ ਤੇ ਵੀ ਕੋਈ ਪ੍ਰਭਾਵ ਪਾਇਆ? ਸੋਹਣ ਸਿੰਘ ਭਕਨਾ ਜਿਹੜੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਇਸ ਪਾਰਟੀ ਨੂੰ ਬਣਾਇਆ, ਉਹ ਖੁਦ ਉਹਨਾਂ ਦੀ ਜਿਹੜੀ ਬੈਕਗਰਾਉਂਡ ਸੀ ਉਹ ਨਾਮਧਾਰੀ ਸੀ। ਬਾਬਾ ਸੋਹਣ ਸਿੰਘ ਭਕਨਾ ਤੋਂ 40 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਰਵਾਨਾ ਹੁੰਦੇ ਆ, ਤਾਂ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਲਾਈਫ ਹੈਗੀ ਆ ਤਾਂ 25-26 ਸਾਲ ਦੀ ਉਮਰ ਦੇ ਵਿੱਚ, ਉਸ ਤੋਂ ਬਾਅਦ ਕਿਉਂਕਿ ਪਹਿਲਾਂ ਉਹਨਾਂ ਨੇ ਕਾਫੀ ਇੱਕ ਕਹਿ ਲਓ ਕਿ ਇੱਕ ਬਹੁਤ ਹੀ ਖੁੱਲ੍ਹਦਿਲੀ ਵਾਲੀ ਜ਼ਿੰਦਗੀ ਬਤੀਤ ਕੀਤੀ ਆ। ਉਹਨਾਂ ਨੇ ਆਪਣੀ ਜ਼ਮੀਨ ਜਿਹੜੀ ਉਹ ਗਹਿਣੇ ਵੀ ਰੱਖੀ ਸੀਗੀ। ਤਾਂ ਜਦੋਂ ਬਾਬਾ ਕੇਸਰ ਨਾਮਧਾਰੀ ਨੇ, ਸਾਡੇ ਬਾਰਡਰ ਤੇ ਪਿੰਡ ਹੈਗਾ ਭਕਨਾ ਪਿੰਡ ਦੇ ਨੇੜੇ ਹੀ, ਤਾਂ ਉੱਥੇ ਇੱਕ ਨਾਮਧਾਰੀ ਬਾਬਾ ਕੇਸਰ ਦਾ ਡੇਰਾ ਸੀਗਾ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਆਣ ਕੇ ਉਹਨਾਂ ਦਾ ਜੀਵਨ ਪਰਿਵਰਤਨ ਹੋਇਆ ਤੇ ਨਾਮਧਾਰੀ ਮੂਵਮੈਂਟ ਦਾ ਰਿਲੇਟਡ ਜਿੰਨਾ ਵੀ ਇਤਿਹਾਸ ਬਾਬਾ ਸੋਹਣ ਸਿੰਘ ਭਕਨਾ ਨੇ ਪੜ੍ਹਿਆ, ਉਹਨਾਂ ਨੂੰ ਰਾਜਨੀਤਿਕ ਟ੍ਰੇਨਿੰਗ ਉੱਥੋਂ ਮਿਲੀ ਸੀ ਤੇ ਉਸੇ ਟ੍ਰੇਨਿੰਗ ਨੇ ਉਹਨਾਂ ਨੂੰ ਜੋ ਅਮਰੀਕਾ, ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਆਪਣੇ ਹਿੰਦੁਸਤਾਨ ਦੇ ਵਿੱਚ ਜੋ ਵੀ ਰਾਜਨੀਤਿਕ ਪ੍ਰਬੰਧ ਸੀਗਾ ਉਸਨੂੰ ਸਮਝਣ ਦੇ ਵਿੱਚ ਹੈਲਪ ਕੀਤੀ। ਕਿਉਂਕਿ ਨਾਮਧਾਰੀਆਂ ਦਾ ਆਪਣਾ ਇੱਕ ਇਤਿਹਾਸ ਰਿਹਾ ਹੈ। ਕੋਕਾ ਮੂਵਮੈਂਟ ਦਾ ਜਿਹੜੇ ਉਹ ਲੁਧਿਆਣੇ ਦੇ ਵਿੱਚ ਮਲੇਰਕੋਟਲੇ ਦੇ ਵਿੱਚ ਜੋ ਵੀ ਇੰਸੀਡੈਂਟ ਵਾਪਰੇ ਨੇ, ਤਾਂ ਉਹਨਾਂ ਨੇ ਗਦਰ ਪਾਰਟੀ ਦੇ ਉੱਪਰ ਕਾਫੀ ਪ੍ਰਭਾਵ ਪਾਇਆ ਹੈ। ਜੀ, ਅਮਰ ਰਾਜ ਟੂਟੂ ਹੋਰਾਂ ਵੱਲੋਂ ਇੱਕ ਸਵਾਲ ਹੈ ਕਿ ਗਦਰ ਲੀਡਰਸ ਜਿਹੜੇ ਸਨ ਉਹਨਾਂ ਨੇ ਗੁਰਦੁਆਰਾ ਬਿਲਡ ਕੀਤਾ, ਉਹਨਾਂ ਨੇ ਰਿਲੀਜਨ ਨੂੰ ਜਿਹੜਾ ਉਹ ਯੂਜ਼ ਕੀਤਾ ਕਮਿਊਨਿਟੀ ਨੂੰ ਅਪੀਲ ਕਰਨ ਵਾਸਤੇ, ਤੇ ਉਹਨਾਂ ਦੇ ਕਨੈਕਸ਼ਨ ਕੁਝ ਆਇਰਿਸ਼ ਗਰੁੱਪ ਦੇ ਨਾਲ ਵੀ ਸਨ। ਉਹਨਾਂ ਦੇ ਬਾਰੇ ਕੁਝ ਤੁਸੀਂ ਗੱਲ ਕਰੋ। ਦੇਖੋ, ਅਮਰੀਕਾ ਦੇ ਵਿੱਚ ਜਦੋਂ ਆਪਣਾ ਆਇਰਿਸ਼ ਜਿਹੜੇ ਰੈਵੋਲੂਸ਼ਨਰੀ ਸੀਗੇ, ਈਵਨ ਸੋਹਣ ਸਿੰਘ ਭਕਨਾ ਖੁਦ ਉਹਨਾਂ ਦੀ ਗੱਲ ਕਰਦੇ ਹੈਗੇ ਆ ਕਿ ਜਿਹੜੇ ਆਇਰਲੈਂਡ ਦੇ ਜਿਹੜੇ ਕ੍ਰਾਂਤੀਕਾਰੀ ਸੀ, ਸਾਡਾ ਉਹਨਾਂ ਨਾਲ ਵਾਸ ਸੀਗਾ, ਅਸੀਂ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਿਆ। ਤੇ ਜੇ ਮੈਂ ਡਿਟੇਲ ਕਹਾਂ ਤਾਂ ਕਿਉਂਕਿ ਸੋਹਣ ਸਿੰਘ ਭਕਨਾ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਉਹਨਾਂ ਦੇ ਨਾਮ ਨਹੀਂ ਦਿੱਤੇ ਹੈਗੇ, ਬਟ ਇੰਨਾ ਫਰਕ ਸੀਗਾ ਕਿ ਆਇਰਲੈਂਡ ਦੇ ਵਿੱਚ ਵੀ ਆਜ਼ਾਦੀ ਦਾ ਇੱਕ ਸੰਘਰਸ਼ ਚੱਲ ਰਿਹਾ ਹੈਗਾ ਅੰਗਰੇਜ਼ਾਂ ਦੇ ਖਿਲਾਫ, ਤੇ ਉਹ ਜਿਹੜੇ ਸਾਰੇ ਕ੍ਰਾਂਤੀਕਾਰੀ ਸੀਗੇ ਉਹ ਸਾਰੇ ਆਪਾਂ ਨੂੰ ਆਪਸ ਵਿੱਚ ਭਾਈ ਹੀ ਮੰਨਦੇ ਸਨ। ਇੱਕ ਐਗਜ਼ਾਮਪਲ ਹੋਰ ਦੱਸਦੇ ਆ ਸੋਹਣ ਸਿੰਘ ਭਕਨਾ ਕਿ ਜਦੋਂ ਮੈਂ ਆਪਣਾ ਕਲਕੱਤਾ ਤੋਂ ਅਮਰੀਕਾ ਵੱਲ ਨੂੰ ਜਾ ਰਿਹਾ ਤਾਂ ਮੇਰੀ ਸ਼ਿਪ ਦੇ ਵਿੱਚ ਜਿਹੜੇ ਮੇਰੇ ਕੋ ਪੈਸੰਜਰ ਸੀਗੇ 3 ਜਣੇ ਉਹ ਆਇਰਿਸ਼ ਸੀਗੇ, ਜਿਹੜੇ ਉਹਨਾਂ ਨੂੰ ਜਾਪਾਨ ਤੋਂ ਮਿਲੇ ਸੀਗੇ, ਜਾਪਾਨ ਤੋਂ ਚੜੇ ਸੀਗੇ ਅਮਰੀਕਾ ਦੇ ਵਾਸਤੇ। ਤਾਂ ਉਹ ਉਹਨਾਂ ਦੀ ਗੱਲਬਾਤ ਨਹੀਂ ਸਮਝ ਸਕਦੇ ਸੀਗੇ, ਪਰ ਇਹ ਜ਼ਰੂਰ ਸੀਗਾ ਕਿ ਉਹਨਾਂ ਦੇ ਜਿਹੜੇ ਹਾਵ ਭਾਵ ਸੀ, ਜਿਹੜੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗੇ ਕਿ ਆਇਰਲੈਂਡ ਦੇ ਵਿੱਚ ਵੀ ਕ੍ਰਾਂਤੀਕਾਰੀ ਅੰਦੋਲਨ ਚੱਲਦਾ ਹੈਗਾ ਤੇ ਜਿੰਨੇ ਵੀ ਮੂਵਮੈਂਟ ਸੀ ਜਿਹੜੇ ਅਮਰੀਕਨ ਸਮਾਜ ਦੇ ਵਿੱਚ ਉੱਥੇ ਵਿਚਰੇ ਨੇ, ਇਹਨਾਂ ਦਾ ਆਪਸ ਦੇ ਵਿੱਚ ਗਹਿਰਾ ਨਾਤਾ ਸੀਗਾ। ਗਦਰ ਪਾਰਟੀ ਵੀ ਇਸੇ ਕਰਕੇ ਹੀ ਬਣੀ ਹੈਗੀ। ਸਹੀ, ਅੱਛਾ ਜੀ, ਇਹਦੇ ਵਿੱਚ ਹੁਣ ਇੱਕ ਕੁਐਸਚਨ ਅਮਨ ਸੁਖਮਨੀ ਬਾਲਜੀ ਵੱਲੋਂ ਆਇਆ ਹੈ ਕਿ ਤੁਸੀਂ ਇਹਨਾਂ ਦੇ ਜਿਹੜਾ ਲਿਟਰੇਚਰ ਹੈ ਉਹਦੇ ਹਵਾਲੇ ਨਾਲ ਵੀ ਕੋਈ ਗੱਲ ਕਰੋ, ਤੇ ਤੁਸੀਂ ਥੋੜਾ ਬਹੁਤ ਅੱਗੇ ਥੋੜੀ ਪੋਇਮ ਵਗੈਰਾ ਤੇ ਤੁਸੀਂ ਸੁਣਾਈ, ਕੁਝ ਹੋਰ ਥੋੜਾ ਅਗਰ ਦੱਸ ਦਿਓ ਤੇ ਉਹ ਅਸੀਂ ਉਹਦੇ ਤੇ ਫਿਰ ਅੱਗੇ ਚੱਲਾਂਗੇ ਉਸ ਕੁਐਸਚਨ ਤੋਂ। ਤੁਸੀਂ ਇੱਕ ਗੱਲ ਨੋਟ ਕਰਿਓ ਕਿ ਪਹਿਲੀ ਗੱਲ ਤਾਂ ਜਿਹੜੇ ਗਦਰੀ ਬਾਬੇ ਸੀਗੇ, ਜਿਹੜੇ ਗਦਰਾਈਟ ਸੀਗੇ, ਧਰਮ ਦੇ ਪੱਕੇ ਸੀਗੇ, ਪਰ ਉਹ ਧਰਮ ਦੇ ਵਿੱਚ ਕੱਟੜ ਨਹੀਂ ਸੀਗੇ। ਇੱਕ ਛੋਟੀ ਜਿਹੜੀ ਕਵਿਤਾ ਹੈਗੀ 4 ਲਾਈਨਾਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ, ਨਹੀਂ ਸ਼ੌਂਕ ਹੈ ਬੇੜਾ ਡੁਬਾਵਣੇ ਦਾ, ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ, ਨਹੀਂ ਸ਼ੌਂਕ ਹੈ ਬੇੜਾ ਡੁਬਾਵਣੇ ਦਾ, ਜਪ ਤਪ ਦਾ ਵਕਤ ਬਤੀਤ ਹੋਇਆ, ਵੇਲਾ ਆ ਗਿਆ ਏ ਤੇ ਉਠਾਵਣੇ ਦਾ। ਜਪ ਤਪ ਦਾ ਵਕਤ ਬਤੀਤ ਹੋਇਆ, ਵੇਲਾ ਆ ਗਿਆ ਏ ਤੇ ਉਠਾਵਣੇ ਦਾ। ਇੱਕ ਹੋਰ ਗੱਲ ਹੈਗਾ ਕਿ ਜਿਹੜੀ ਉਸੇ ਕਵਿਤਾ ਦੀ ਗੱਲ ਕੀਤੀ ਆ ਕਿ ਜਿਮੀ
ਜ਼ਮੀਨ ਵੇਲ ਦੇਵੇ ਅਸੀਂ ਗਰਕ ਜਾਈਏ, ਜ਼ਮੀਨ ਵੇਲ ਦੇਵੇ ਅਸੀਂ ਗਰਕ ਜਾਈਏ, ਪੈਦਾ ਹੋ ਗਿਆ 30 ਕਰੋੜ ਕਾਨੂੰ, ਛੇਤੀ ਮਿਲ ਕਰੋ, ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ, ਤੁਸੀਂ ਬੈਠੇ ਹੋ ਅਣਜੋੜ ਕਾਨੂੰ, ਛੇਤੀ ਕਰੋ ਤਿਆਰੀਆਂ ਗਦਰ ਦੀਆਂ, ਸਿੰਘੋ ਛੱਡਿਆ ਮੁਖ ਮਰੋੜ ਕਾਨੂੰ, ਪਰ ਉਪਕਾਰ ਖਾਤਰ ਗੁਰੂ ਸਿਰਜਿਆ ਸੀ, ਨਹੀਂ ਤਾਂ ਪੰਥ ਦੀ ਹੋਰ ਕੀ ਲੋੜ ਸੀ ਸਾਨੂੰ। ਸੋ ਕਵਿਤਾ ਦੇ ਵਿੱਚ ਕਿਤੇ 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 ਨਹੀਂ, ਹਰ ਥਾਂ ਦੇ ਉੱਪਰ ਜਿਹੜੀ ਇੱਕ ਜੁਝਾਰੂ ਚਿਣਗ ਹੈਗੀ ਆ, ਜਿਹੜੀ ਇੱਕ ਆਸ਼ਾਵਾਦੀ ਇੱਕ ਸੰਘਰਸ਼ ਕਰਨ ਦੀ ਚਿਣਗ ਹੈਗੀ ਸਾਨੂੰ ਨਜ਼ਰ ਆਉਂਦੀ ਹੈ। ਪੂਰੀ ਗਦਰ ਦੀ ਪੋਇਟਰੀ ਪੜ੍ਹ ਲਓ, ਤੁਹਾਨੂੰ ਕਿਤੇ ਵੀ ਭਾਂਜਵਾਦ ਨਜ਼ਰ ਨਹੀਂ ਆਏਗਾ। ਉਹ ਲੜਨਾ ਜਾਣਦੇ ਸਨ, ਉਹ ਮਰਨਾ ਜਾਣਦੇ ਸਨ। ਇਸੇ ਕਰਕੇ ਹੀ ਨਹੀਂ ਤਾਂ ਅਮਰੀਕਾ ਤੋਂ ਇੱਥੇ ਆਉਣਾ ਤੇ ਜੇਲ੍ਹਾਂ ਦੇ ਵਿੱਚ ਚਲੇ ਜਾਣਾ, ਤਾਂ ਫਿਰ ਵੀ ਆਪਣੀ ਹਾਰ ਨਹੀਂ ਮੰਨਣੀ, ਕੋਈ ਮਾਫੀ ਨਹੀਂ ਮੰਗਣੀ। ਕਿਉਂਕਿ ਤੁਸੀਂ ਦੇਖੋ ਕਿ ਸਾਡਾ ਜਿਹੜਾ ਇਤਿਹਾਸ ਹੈਗਾ, ਜਿਨ੍ਹਾਂ ਨੇ ਮਾਫੀਆਂ ਮੰਗੀਆਂ ਨੇ ਉਹਨਾਂ ਦੇ ਨਾਂ ਦੇ ਉੱਤੇ ਪਤਾ ਨਹੀਂ ਕੀ ਕੁਛ ਸਰਕਾਰਾਂ ਨੇ ਬਣਾ ਦਿੱਤਾ ਹੈਗਾ। ਪਰ ਜਿਹੜੀਆਂ ਗਦਰ ਪਾਰਟੀ ਦੇ ਜਿਹੜੇ ਹੀਰੋ ਸੀਗੇ, ਇਹ ਅੰਡੇਮਾਨ ਦੇ ਵਿੱਚ ਜਦੋਂ ਰਹੇ ਆ, ਜਿਹਨੂੰ ਤੁਸੀਂ ਕਾਲਾ ਪਾਣੀ ਕਹਿ ਦਿੰਦੇ ਹੋ, ਉੱਥੇ ਉਹਨਾਂ ਨੇ ਭੁੱਖ ਹੜਤਾਲਾਂ ਵੀ ਕੀਤੀਆਂ। ਬਾਬਾ ਸੋਹਣ ਸਿੰਘ ਭਕਨਾ ਦੀ ਜਿਹੜੀ 6 ਸਾਲ ਦੀ ਜਿਹੜੀ ਕੈਦ ਹੈਗੀ ਆ ਅੰਡੇਮਾਨ ਦੇ ਵਿੱਚ, ਉਹਨਾਂ ਨੇ ਉੱਥੇ 2 ਵਾਰ ਲੰਮੀ ਭੁੱਖ ਹੜਤਾਲ ਕੀਤੀ ਆ ਆਪਣੇ ਸਾਥੀਆਂ ਦੀ ਜ਼ਿੰਦਗੀ ਦੇ ਲਈ। ਤੇ ਉਸੇ ਦੌਰ ਦੇ ਵਿੱਚ ਜਿਹੜੇ ਬਾਕੀ ਕ੍ਰਾਂਤੀਕਾਰੀ ਸੀ, ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਕੱਲ ਉੱਥੇ 에ਅਰਪੋਰਟ ਦਾ ਨਾਮ ਵੀ ਰੱਖਿਆ ਗਿਆ, ਪਾਰਲੀਮੈਂਟ ਦੇ ਵਿੱਚ ਫੋਟੋਆਂ ਵੀ ਲੱਗੀਆਂ ਪਈਆਂ ਹੈਗੀਆਂ ਨੇ, 6 ਮਾਫੀਆਂ ਮੰਗੀਆਂ ਨੇ। ਗਦਰੀ ਬਾਬਿਆਂ ਦੇ ਵਿੱਚੋਂ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਸੀਗਾ ਜਿਹਨੇ ਮਾਫੀ ਮੰਗੀ ਹੋਵੇ। ਜੀ ਪ੍ਰੋਫੈਸਰ ਸੁਖਦੇਵ ਸਾਹਿਬ ਵੱਲੋਂ ਇੱਕ ਹੈ ਕਿ ਵਾਈ ਲਾਲਾ ਹਰਦਿਆਲ ਰੀਮੇਨਡ ਸਾਇਲੈਂਸ ਆਫਟਰ ਅਮਰੀਕਨ ਐਕਸਪੀਰੀਅੰਸ। ਦੇਖੋ, ਇਹਦੇ ਵਾਸਤੇ ਲਾਲਾ ਹਰਦਿਆਲ ਦਾ ਜਿਹੜਾ ਇੱਕ ਪਰਸਨੈਲਿਟੀ ਆ, ਤੁਹਾਨੂੰ ਉਹ ਵਾਚਣਾ ਪੈਣਾ। ਮੈਂ ਰਿਕਮੈਂਡ ਕਰਾਂ ਕਿ ਐਮਲੇ ਬਰਾਊਨ ਦੀ ਕਿਤਾਬ ਹੈਗੀ ਆ ਲਾਲਾ ਹਰਦਿਆਲ ਦੇ ਉੱਪਰ, ਉਹ ਪੜ੍ਹੋ ਜ਼ਰਾ। ਉਹਦੇ ਬਾਰੇ ਬਾਬਾ ਸੋਹਣ ਸਿੰਘ ਭਕਨਾ ਤੇ ਬਾਕੀ ਜਿਹੜੇ ਹੋਰ ਕਿਤਾਬ ਦਾ ਗਾਈਡਸ ਦੁਬਾਰਾ ਨੇ ਉਹ ਨਾਮ ਵੀ ਇਹ ਬਿਆਨ ਕਿਤਾਬ ਦੱਸਣਾ, ਕਿਹੜੀ ਕਿਤਾਬ ਦੁਬਾਰਾ? ਹਾਂਜੀ, ਹਰਦਿਆਲ ਹਿੰਦੂ ਰੈਵੋਲੂਸ਼ਨਰੀ ਐਂਡ ਰੈਸ਼ਨਲਿਸਟ, ਹਿੰਦੂ ਰੈਸ਼ਨਲਿਸਟ ਐਂਡ ਰੈਵੋਲੂਸ਼ਨਰੀ। ਸੋ ਲਾਲਾ ਹਰਦਿਆਲ ਜਦੋਂ, ਕਿਉਂਕਿ ਹੀ ਵਾਸ ਅ ਬ੍ਰਿਲੀਅੰਟ ਸਕਾਲਰ, ਉਸ ਸਮੇਂ ਦੇ ਵਿੱਚ ਵਜ਼ੀਫੇ ਦੇ ਰਾਹੀਂ ਉਹ ਇੰਗਲੈਂਡ ਪੜ੍ਹਨ ਗਏ ਸੀ ਤੇ ਉੱਥੇ ਉਹਨੇ ਆਪਣਾ ਵਜ਼ੀਫਾ ਛੱਡ ਦਿੱਤਾ। ਫਿਰ ਉਹ ਹਿੰਦੁਸਤਾਨ ਵਾਪਸ ਆਉਂਦੇ ਆ, ਇੱਥੇ ਕੁਝ ਕ੍ਰਾਂਤੀਕਾਰੀ ਗਤੀਆਂ ਵਿੱਚ ਇਨਵੋਲਵ ਹੁੰਦੇ ਆ। ਉਸ ਤੋਂ ਬਾਅਦ ਫਿਰ ਦੁਬਾਰਾ ਜਦੋਂ ਅਮਰੀਕਾ ਜਾਂਦੇ ਹੈਗੇ ਆ, ਤਾਂ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਉਹ ਫਿਲਾਸਫੀ ਦੇ ਪ੍ਰੋਫੈਸਰ ਬਣਦੇ ਆ, ਉੱਥੇ ਉਹ ਪੜ੍ਹਾਉਂਦੇ ਨੇ। ਐਂਡ ਉਹ ਕਦੇ ਵੀ ਜੋ ਉਹਨਾਂ ਦੀ ਪਰਸਨੈਲਿਟੀ ਦਾ ਇੱਕ ਕਹਿ ਲਓ ਕਿ ਇੱਕ ਕੇਂਦਰ ਬਿੰਦੂ ਸੀਗਾ ਵੀ ਉਹ ਆਪਣੇ ਕਿਸੇ ਵੀ ਮੁਕਾਮ ਦੇ ਉੱਪਰ ਖੜੇ ਜ਼ਿਆਦਾ ਸਮੇਂ ਤੱਕ ਨਹੀਂ ਰਹੇ। ਅਮਰੀਕਾ ਦੇ ਵਿੱਚ ਚੰਗੇ ਸਕਾਲਰ ਸੀਗੇ, ਉਹਨਾਂ ਨੂੰ ਪੜ੍ਹਿਆ ਜਾਂਦਾ ਸੀਗਾ, ਉਹ ਅਖਬਾਰਾਂ 'ਚ ਵੀ ਲਿਖਦੇ ਸੀਗੇ। ਗਦਰ ਪਾਰਟੀ ਨਾਲ ਜਦੋਂ ਵਾਪਸਾ ਪਿਆ ਹੈਗਾ, ਤਾਂ ਜਦੋਂ ਉਹ 25 ਮਾਰਚ 1914 ਨੂੰ ਉਹਨਾਂ ਦਾ ਆਪਣਾ ਉੱਥੋਂ ਸਵਿਟਜ਼ਰਲੈਂਡ ਦੇ ਵਿੱਚ ਚਲੇ ਜਾਂਦੇ ਆ, ਤਾਂ ਉਹਨਾਂ ਦਾ ਜਿਹੜਾ ਲਿੰਕ ਹੈਗਾ, ਜਿਹੜੀ ਬਰਲਿਨ ਦੇ ਵਿੱਚ ਉਸ ਸਮੇਂ ਇੰਡੀਅਨ ਇੰਡੀਪੈਂਡੈਂਸ ਲੀਗ ਬਣੀ ਹੈਗੀ, ਉਹਨਾਂ ਨਾਲ ਵੀ ਕਾਇਮ ਹੁੰਦਾ। ਪਰ ਅਨਫੋਰਚੂਨੇਟਲੀ ਉੱਥੇ ਬੜਾ ਸਮਾਂ ਉਹ ਉਹਨਾਂ ਦਾ ਆਪਸ ਦੇ ਵਿੱਚ ਜੋ ਕਹਿ ਲਓ ਕਿ ਸਮੀਕਰਨ ਹੈ ਉਹ ਨਹੀਂ ਬਣਦੇ, ਤੇ ਉਹ ਫਿਰ ਆਪਣੇ ਆਪ ਨੂੰ ਜੋ ਬੁੱਧ ਸਟੱਡੀ ਹੈਗੀ ਆ, ਜਿਹੜੀ ਸਕਾਲਰੀ ਸਟੱਡੀ ਹੈਗੀ ਆ, ਉਧਰ ਨੂੰ ਲੈ ਆਉਂਦੇ ਆ। ਤੇ ਵੱਡੀ ਗੱਲ ਇਹ ਟ੍ਰੈਜਡੀ ਦੀ ਕਿ ਜਦੋਂ ਬ੍ਰਿਟਿਸ਼ ਗਵਰਨਮੈਂਟ ਨਾਲ ਉਹਨਾਂ ਦਾ ਚਿੱਠੀ ਪੱਤਰ ਹੁੰਦਾ, ਉਹਨਾਂ ਕੋਲ ਮਾਫੀ ਵੀ ਤਸਲੀਮ ਹੋ ਜਾਂਦੀ ਆ, ਤਾਂ ਉਹ ਆਪਣੀ ਹਿੰਦੁਸਤਾਨ ਵਾਪਸ ਆਉਣਾ ਚਾਹੁੰਦੇ ਆ। ਈਵਨ ਉਹ ਇੰਗਲੈਂਡ ਚਲੇ ਜਾਂਦੇ ਬਾਅਦ ਦੇ ਵਿੱਚੋਂ, ਕਿਉਂਕਿ ਉਹਨਾਂ ਨੇ ਜਿਹੜੀ ਇੱਕ ਆਪਣੀ 44 ਮੰਥਸ ਇਨ ਤੁਰਕੀ ਇੱਕ ਕਿਤਾਬ ਲਿਖੀ ਹੈਗੀ, ਉਹਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਹਕੂਮਤ ਦੀਆਂ ਜਿਹੜੀਆਂ ਬਰਕਤਾਂ ਹੈਗੀਆਂ ਉਹ ਗਿਣਾਈਆਂ ਨੇ। ਇੱਕ ਹੈਰਾਨੀ ਦੀ ਇੱਕ ਯੂ ਟਰਨ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਕਿ ਤੁਸੀਂ ਪਹਿਲਾਂ ਅੰਗਰੇਜ਼ ਸਰਕਾਰ ਨੂੰ ਤਾਂ ਮੰਦਾ ਕਹਿ ਰਹੇ ਹੋ, ਪਹਿਲਾਂ ਕੱਚਾ ਚਿੱਠਾ ਫਰੋਲ ਰਹੇ ਹੋ, ਤੇ ਫਿਰ ਉਹਨਾਂ ਦੇ ਹੀ ਗੁਣ ਗਾਏ ਜਾਂਦੇ ਹੋ। ਤਾਂ ਉਹ ਪਰਸਨੈਲਿਟੀ ਦੇ ਬਾਰੇ ਜੱਜ ਕਰਨਾ ਮੈਨੂੰ ਲੱਗਦਾ ਕਿ ਮੈਂ ਅੱਜ ਦੇ ਸਮੇਂ 'ਚ ਆਪਾਂ ਨਹੀਂ ਕਰ ਪਾਵਾਂਗੇ। ਉਦੋਂ ਕਿਹੋ ਜਿਹੇ ਹਾਲਾਤ ਸੀਗੇ, ਉਹ ਕਿਵੇਂ ਫਿਰ ਆਪਣਾ ਉੱਥੇ ਜਾ ਕੇ ਉਹਨਾਂ ਨੇ PhD ਕੀਤੀ ਆ। ਐਂਡ ਜਦੋਂ ਹਿੰਦੁਸਤਾਨ ਆਉਣ ਦੀ ਸੋਚਦੇ ਹੈਗੇ ਤਾਂ ਉਦੋਂ ਹੀ ਭੇਦ ਭਰੇ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਹਦੇ ਬਾਰੇ ਕੁਝ ਪਤਾ ਨਹੀਂ ਲੱਗਦਾ ਜੀ। ਹਰਦੀਪ ਕੌਰ ਵੈਦ ਸਾਹਿਬਾ, ਜਿਹੜਾ ਤੁਸੀਂ ਉੱਪਰ ਕੁਐਸਚਨ ਕੀਤਾ ਸੀ ਕਿ ਗਦਰੀ ਇਲਿਟਰੇਟਸ ਹਨ ਤੇ ਉਹਨਾਂ ਨੇ ਵੈਸਟ ਵਿੱਚ ਜਾ ਕੇ ਜਿਹੜਾ ਇੰਡੀਪੈਂਡੈਂਸ ਸਿੱਖੀ, ਤੇ ਉਹਦਾ ਬੜਾ ਭਰਵਾਂ ਗੱਲਬਾਤ ਉਹ ਕਰ ਚੁੱਕੇ ਨੇ ਰਣਬੀਰ ਜੀ, ਤੇ ਦੂਜੀ ਆਇਰਿਸ਼ ਕਨੈਕਸ਼ਨ ਤੇ ਵੀ ਗੱਲ ਹੋ ਗਈ। ਸੋ ਆਈ ਥਿੰਕ ਕਿ ਤੁਹਾਡੇ ਉਸ ਕੁਐਸਚਨ ਦਾ ਜਿਹੜਾ ਅਸੀਂ ਉਹ ਆਨਸਰ ਹੋ ਚੁੱਕਿਆ। ਜਿਹੜਾ ਇੱਕ ਕੁਐਸਚਨ ਹੈ ਜੀ ਮੈਡਮ ਦੇ ਪ੍ਰੋਫੈਸਰ ਅਮਨਦੀਪ ਬੱਲ ਹੋਣਾ ਵੱਲੋਂ ਹੈ ਕਿ ਨਾਟ ਓਨਲੀ ਸਾਇਲੈਂਸ ਆਫ ਲਾਲਾ ਹਰਦਿਆਲ ਬਟ ਆਲਸੋ ਰੋਲ ਆਫ ਰਾਮ ਚੰਦਰਾ ਐਂਡ ਅਦਰ ਰੈਵੋਲੂਸ਼ਨਰੀ ਆਲਸੋ require answer.
ਲਾਲਾ ਹਰਦਿਆਲ ਤੋਂ ਬਾਅਦ ਜਿਹੜੇ ਆਪਣੀ ਗਦਰ ਪ੍ਰੈਸ ਦਾ ਕੰਮ ਸੀਗਾ ਉਹ ਰਾਮ ਚੰਦਰ ਪੇਸ਼ਾਵਰੀ ਹੋਣਾ ਨੇ ਸੰਭਾਲਿਆ ਉੱਤੇ। ਉਹਦੇ ਬਾਰੇ ਜੋ ਡਾਕੂਮੈਂਟੇਸ਼ਨ ਰਿਕਾਰਡ ਜੋ ਗਦਰ ਦੀ ਹਿਸਟਰੀ ਦੇ ਵਿੱਚ ਆਉਂਦਾ ਕਿ ਰਾਮ ਚੰਦਰ ਪੇਸ਼ਾਵਰੀ ਦੇ ਬਾਰੇ ਲਾਲਾ ਹਰਦਿਆਲ ਵੀ ਜਾਣ ਲੱਗਿਆ ਖਬਰਦਾਰ ਕਰਕੇ ਜਾਂਦੇ ਆ ਕਿ ਭਾਈ ਥੋੜਾ ਜਿਹਾ ਨਾ ਕਿਸੇ ਇਨਸਾਨ ਦੇ ਉੱਪਰ ਸ਼ੱਕ ਰੱਖਿਓ ਕਿ ਇਹ ਬੰਦਾ ਟਰਸਟਵਰਦੀ ਨਹੀਂ ਹੈਗਾ। ਐਂਡ ਉਸ ਸਮੇਂ ਆਪਾਂ ਦੇਖਦੇ ਹਾਂ ਕਿ ਜੋ ਗਦਰ ਪਾਰਟੀ ਦਾ ਕਮਿਸ਼ਨ ਸੀਗਾ, ਜੋ ਗਦਰ ਪਾਰਟੀ ਦੀ ਇੰਟਰਨਲ ਮੈਂਬਰਸ਼ਿਪ ਸੀਗੀ, ਉਹਨਾਂ ਨੇ ਆਪਣੇ ਜਿੰਨੇ ਵੀ ਬੰਦੇ ਜੋ ਯੁਗਾਂਤਰ ਆਸ਼ਰਮ ਦੇ ਵਿੱਚ ਰਹਿੰਦੇ ਸੀਗੇ ਉਹ ਸਭ ਨੂੰ ਪਰਮਿਸ਼ਨ ਨਹੀਂ ਦੇ ਰੱਖੀ ਸੀਗੀ ਉੱਥੇ ਆਉਣ ਦੀ। ਉੱਥੇ ਇੱਕ ਕਹਿ ਲਓ ਕਿ ਇਹਨਾਂ ਦਾ ਆਪਣਾ ਇੱਕ ਸਟਰਕਚਰ ਸੀਗਾ ਕਿ ਬ੍ਰਿਟਿਸ਼ ਇੰਟੈਲੀਜੈਂਸ ਦੇ ਕੋਲੋਂ ਕਿਵੇਂ ਬਚ ਕੇ ਰਹਿਣਾ ਹੈਗਾ, ਤਾਂ ਉਹ ਚੱਲਦਾ ਸੀ। ਹੁਣ ਰਾਮ ਚੰਦਰ ਪੇਸ਼ਾਵਰੀ ਨੇ ਕਾਫੀ ਲੰਮਾ ਸਮਾਂ ਗਦਰ ਅਖਬਾਰ ਨੂੰ ਚਲਾਇਆ, ਪਰ ਜਦੋਂ ਗਿਆਨੀ ਭਗਵਾਨ ਸਿੰਘ ਆਪਣਾ ਉੱਥੇ ਪ੍ਰੈਸ ਪਹੁੰਚਦੇ ਹੈਗੇ ਆ ਤਾਂ ਉਹ ਦੇਖਦੇ ਆ ਕਿ ਜੋ ਉਹਨਾਂ ਦੇ ਆਪਣੇ ਜੀਵਨ 'ਚ ਮੈਂ ਪੜ੍ਹਿਆ ਹੈਗਾ ਕਿ ਜੋ ਫੰਡਸ ਹੈਗੇ ਨੇ ਉਹਨਾਂ ਵਿੱਚ ਹੇਰਾਫੇਰੀ ਸ਼ੁਰੂ ਹੋ ਜਾਂਦੀ ਹੈ। ਸੋ ਉਸ ਤੋਂ ਥੋੜੇ ਸਮੇਂ ਬਾਅਦ ਫਿਰ ਆਪਣਾ ਜਿਹੜਾ ਹੈਗਾ ਗਿਆਨੀ ਭਗਵਾਨ ਸਿੰਘ ਓਵਰਟੇਕ ਕਰ ਲੈਂਦੇ ਇਸ ਪ੍ਰੈਸ ਨੂੰ, ਇਸ ਪਾਰਟੀ ਨੂੰ। ਐਂਡ ਰਾਮ ਚੰਦਰ ਪੇਸ਼ਾਵਰੀ ਦਾ ਜਿਹੜਾ ਸੰਬੰਧ ਹੈਗਾ ਉਹ ਵੀ ਗਦਰ ਪਾਰਟੀ ਨਾਲ ਇੱਥੇ ਖਤਮ ਹੋ ਜਾਂਦਾ ਹੈਗਾ। ਐਂਡ ਰਾਮ ਚੰਦਰ ਪੇਸ਼ਾਵਰੀ ਨੂੰ ਕਿਉਂਕਿ ਗਦਰ ਪਾਰਟੀ ਹੀ ਆਸਰਾ ਦਿੰਦੀ ਹੈ ਕਿਉਂਕਿ ਇਹਦੀ ਫੈਮਿਲੀ ਵੀ ਨਾਲ ਉੱਥੇ ਸੀਗੀ ਉਸ ਸਮੇਂ ਦੇ ਵਿੱਚ। ਸੋ ਡਿਟੇਲ ਦੇ ਵਿੱਚ ਜੋ ਵੀ ਅਕਾਊਂਟਸ ਹੈਗੇ ਨੇ ਜਿੰਨੇ ਵੀ ਗਦਰਾਈਟਸ ਨੇ ਉਹਨਾਂ ਦੇ ਵਿੱਚੋਂ ਹੀ ਆਪਾਂ ਨੂੰ ਪਤਾ ਮਿਲਦਾ ਹੈਗਾ ਉਹਨਾਂ ਦੇ ਬਾਰੇ। ਠੀਕ ਹੈ। ਅੱਛਾ ਜੀ, ਅਮਰ ਭੱਟ ਉਹਨਾਂ ਨੇ ਇੱਕ ਕੁਐਸਚਨ ਲਿਖਿਆ ਕਿ ਜੀ ਫਰਵਰੀ 1915 ਵਿੱਚ ਸਿੰਗਾਪੁਰ ਵਿੱਚ 5ਵੀਂ ਲਾਈਟ ਇਨਫੈਂਟਰੀ 15ਵੀਂ ਫੌਜੀ ਬਗਾਵਤ ਦੇ ਹਵਾਲੇ ਦੇ ਨਾਲ ਗਦਰ ਪਾਰਟੀ ਦਾ ਨਾਂ ਆਉਂਦਾ ਹੈ। ਇਸ ਹਵਾਲੇ ਨਾਲ ਸਿੰਗਾਪੁਰ ਵਿੱਚ ਗਦਰ ਪਾਰਟੀ ਦੇ ਨੂਰ ਆਲਮ ਸ਼ਾਹ ਦਾ ਨਾਮ ਵੀ ਆਉਂਦਾ ਹੈ। ਇਸ ਵੇਲੇ ਹੀ ਲਾਹੌਰ ਵਿੱਚ 21 ਫਰਵਰੀ ਨੂੰ ਲਾਹੌਰ ਤੇ ਫਿਰੋਜ਼ਪੁਰ ਦੀ ਛਾਉਣੀ ਵਿੱਚ ਬਗਾਵਤ ਦਾ ਮਨਸੂਬਾ ਬਣਾਇਆ ਗਿਆ ਸੀ। ਸਿੰਗਾਪੁਰ ਬਗਾਵਤ ਤੇ ਗਦਰ ਪਾਰਟੀ ਦੇ ਹਵਾਲੇ ਨਾਲ ਤੁਸੀਂ ਕੁਝ ਚਾਨਣ ਪਾਓ। ਜਦੋਂ ਤੁਸੀਂ ਗਦਰ ਪ੍ਰੈਸ ਦੀ ਗੱਲ ਕਰਦੇ ਹੋ ਤਾਂ ਗਦਰ ਪ੍ਰੈਸ ਜਿਹੜਾ ਸੀਗਾ ਪੂਰੇ ਵਰਲਡ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਭਾਈਚਾਰਾ ਸੀਗਾ ਪੜ੍ਹਨ ਵਾਲਾ ਸੀਗਾ ਉੱਥੇ ਪਹੁੰਚ ਰਿਹਾ ਸੀਗਾ। ਵਰਲਡ ਵਾਰ ਦਾ ਸਮਾਂ ਸੀਗਾ ਤਾਂ ਜਿਹੜੀਆਂ ਪੰਜਾਬ ਦੀਆਂ ਬਟਾਲੀਅਨ ਸੀਗੀਆਂ, ਜਿਹੜੇ ਹਿੰਦੁਸਤਾਨ ਦੀਆਂ ਬਟਾਲੀਅਨ ਸੀਗੀਆਂ, ਇਹ ਜਿਹੜਾ ਆਪਣਾ ਇਹ ਸਾਊਥ ਈਸਟ ਏਸ਼ੀਆ ਹੈਗਾ ਇੱਥੇ ਵੀ ਤਾਇਨਾਤ ਸੀਗੀਆਂ। ਸਿੰਗਾਪੁਰ ਕਿਉਂਕਿ ਸਿੰਗਾਪੁਰ ਮਿਊਟਨੀ ਹੋਈ ਹੈ ਉੱਥੇ ਜਿਹੜਾ ਇਹ ਅਲੱਗ-ਅਲੱਗ ਜਦੋਂ ਗਦਰੀ ਅਮਰੀਕਾ ਤੋਂ ਵਾਪਸ ਆ ਰਹੇ ਸੀਗੇ ਤਾਂ ਇਨ ਸਰਕੂਲੇਸ਼ਨ ਕਾਫੀ ਲੋਕਾਂ ਨੇ ਇਹਨਾਂ ਦਾ ਉੱਥੇ ਵਾਹ ਪਿਆ। ਜਿੰਨੇ ਵੀ ਗਦਰਾਈਟਸ ਨੇ ਇਨਕਲੂਡਿੰਗ ਸੋਹਣ ਸਿੰਘ ਭਕਨਾ ਵੀ ਰੁਕੇ ਨੇ ਉੱਥੇ ਪਿਨਾਂਗ ਦੇ ਵਿੱਚ। ਤਾਂ ਉਹਨਾਂ ਦੇ ਵਿੱਚ ਮਾਸਟਰ ਊਧਮ ਸਿੰਘ ਕਸੇਲ ਹੋ ਗਏ ਨੇ ਤੇ ਹੁਣ ਦਿਮਾਗ ਕੁਛ ਨਾਮ ਨਹੀਂ ਮੈਨੂੰ ਆ ਰਹੇ ਉਹਨਾਂ ਗਦਰਾਈਟਸ ਦੇ। ਤਾਂ ਲਿੰਕ ਸਿੰਗਾਪੁਰ ਮਿਊਟਨੀ ਨੂੰ ਜਿਹੜਾ ਸੀਗਾ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਇਹਨਾਂ ਸਿਪਾਹੀਆਂ ਦੇ ਮਨ ਦੇ ਵਿੱਚ ਇਹ ਸੀ ਕਿ ਜੇ ਮਰਨਾ ਹੈਗਾ ਤਾਂ ਆਪਣੇ ਦੇਸ਼ ਲਈ ਮਰ ਲਈਏ, ਬਾਹਰ ਜਾ ਕੇ ਵੀ ਤਾਂ ਮਰਨਾ ਹੀ ਹੈਗਾ। ਸੋ ਡਿਟੇਲ ਜਿਹੜੀ ਹੈਗੀ ਆ ਸਿੰਗਾਪੁਰ ਮਿਊਟਨੀ ਦੀ ਮੈਂ ਇਸ ਵਾਰ ਨੋਟ ਕਰ ਲੈਣਾ ਹੈਗਾ, ਮੈਂ ਇਹਨਾਂ ਨੂੰ ਈਮੇਲ ਕਰ ਦੇਵਾਂਗਾ ਕਿਉਂਕਿ ਇਸ ਵੇਲੇ ਮੇਰੇ ਕੋਲ ਡਿਟੇਲਸ ਨਹੀਂ ਹੈ। ਬਿਲਕੁਲ ਇਹ ਕੁਐਸਚਨ ਜਿਹੜਾ ਨਾ ਇਹਨਾਂ ਨੇ ਸ਼ਾਹਮੁਖੀ ਚ ਲਿਖਿਆ ਹੋਇਆ, ਤੁਸੀਂ ਉਹ ਜਿਹੜਾ ਸ਼ਾਹਮੁਖੀ ਚ ਲਿਖਿਆ ਹੋਇਆ ਕੁਐਸਚਨ ਹੋਇਆ ਉਹਦੇ ਮੈਂ ਥੱਲੇ ਉਹਨੂੰ ਅੰਗਰੇਜ਼ੀ ਚ ਵੀ ਲਿਖ ਦਿਆਂਗਾ, ਤੁਸੀਂ ਉਹਦਾ ਆਨਸਰ ਕਰ ਸਕਦੇ ਹੋ ਸਰ। ਉਸ ਤੋਂ ਬਾਅਦ ਅਮਰ ਰਿਆਜ਼ ਹੋਰਾਂ ਵੱਲੋਂ ਇੱਕ ਆਇਆ ਕਿ ਵਾਟ ਇਜ਼ ਯੋਰ ਓਪੀਨੀਅਨ ਰਿਗਾਰਡਿੰਗ ਦਾ ਸਟਰਗਲ ਟੂ ਡੀਕਲੋਨਲਾਈਜ਼ ਬ੍ਰਿਟਿਸ਼ ਇੰਡੀਆ ਬਾਈ ਫੋਰਸ question mark with weapons comma connections etc. Please repeat करो जरा। What is your opinion regarding the struggle to decolonize British India by force question mark with weapons comma connections so ਜੇ ਤੁਸੀਂ ਹਿੰਦੁਸਤਾਨ ਦਾ ਪੂਰਾ ਇਤਿਹਾਸ ਦੇਖਦੇ ਹੋ ਤਾਂ ਤੁਹਾਨੂੰ ਇੱਥੇ ਕੋਈ ਕ੍ਰਾਂਤੀਕਾਰੀ ਘਟਨਾਵਾਂ ਨਹੀਂ ਮਿਲਦੀਆਂ ਹੈਗੀਆਂ, ਇੱਥੇ ਰਾਜ ਪਾਰਟੀ ਨਹੀਂ ਮਿਲਦੇ, ਇੱਥੇ ਵੱਡੇ ਵੱਡੇ ਜਿਹੜੇ ਅੰਪਾਇਰ ਹੈਗੇ ਆ ਉਹ ਹੌਲੀ ਹੌਲੀ ਕਰੰਬਲ ਹੋਏ ਤੇ ਉਹਨਾਂ ਦੀ ਥਾਂ ਦੇ ਉੱਪਰ ਛੋਟੇ ਛੋਟੇ ਜਿਹੜੇ ਰਾਜ ਸੀਗੇ ਬਣੇ ਆ, ਫਿਰ ਵੱਡੇ ਰਾਜ ਬਿਲਡਅਪ ਹੋਏ ਆ। ਹੁਣ ਜਦੋਂ ਗਦਰ ਪਾਰਟੀ ਦੇ ਵੱਲੋਂ ਗਦਰ ਪਾਰਟੀ ਪਹਿਲੀ ਪਾਰਟੀ ਸੀਗੀ ਕਿਹੜੀ ਵੱਡੇ ਲੈਵਲ ਦੇ ਪਲੇਟਫਾਰਮ ਜਿਹਨੂੰ ਮਿਲਿਆ ਸੀਗਾ ਕਿ ਅਸੀਂ ਹਥਿਆਰਬੰਦ ਤਰੀਕੇ ਦੇ ਨਾਲ ਅੰਗਰੇਜ਼ਾਂ ਦੇ ਕੋਲੋਂ ਆਪਣਾ ਦੇਸ਼ ਆਜ਼ਾਦ ਕਰਵਾ ਲਵਾਂਗੇ, ਤੇ ਉਹ ਕਾਮਯਾਬ ਨਹੀਂ ਹੋਇਆ। ਦੂਸਰੇ ਪਾਸੇ ਜਦੋਂ ਸੈਕਿੰਡ ਵਰਲਡ ਵਾਰ ਹੁੰਦੀ ਆ ਤਾਂ ਸੁਭਾਸ਼ ਚੰਦਰ ਬੋਸ ਉਹੀ ਜਿਹੜਾ ਤਰੀਕਾ ਹੈਗਾ ਉਹ ਅਪਣਾਉਣਾ ਚਾਹੁੰਦੇ ਨੇ ਕਿ ਅਸੀਂ ਆਪਣੇ ਜਿਹੜੇ ਸਿਪਾਹੀ ਹੈਗੇ ਨੇ, ਸੋਲਜਰਸ ਹੈਗੇ, ਉਹਨਾਂ ਦੇ ਰਾਹੀਂ ਇੰਡੀਆ ਦੇ ਉੱਪਰ ਹਮਲਾ ਕਰਾਂਗੇ ਤੇ ਅੰਗਰੇਜ਼ਾਂ ਨੂੰ ਆਜ਼ਾਦ ਕਰਵਾ ਲਵਾਂਗੇ। ਤਾਂ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਇਹ ਡੀਕਲੋਨਾਈਜੇਸ਼ਨ ਜਿਹੜੀ ਗੱਲ ਕੀਤੀ ਹੈ ਕਿ ਵੈਪਨਸ ਦੇ ਰਾਹੀਂ, ਹਾਂਜੀ,
ਇਹਦੇ ਵਾਸਤੇ ਭਗਤ ਸਿੰਘ ਹੋਣਾ ਵੀ ਗੱਲ ਕੀਤੀ ਆ ਕਿ ਹਥਿਆਰ ਇਨਕਲਾਬ ਨਹੀਂ ਲਿਆਉਂਦੇ। ਜਿਹੜਾ ਇਨਕਲਾਬ ਆ ਉਹਦੀ ਜਿਹੜੀ ਸਾਣ ਹੈਗੀ ਆ ਉਹ ਵਿਚਾਰਾਂ ਦੀ ਜਿਹੜੀ ਆਪਣੇ ਸਾਣ ਤੇ ਤਿੱਖੀ ਹੁੰਦੀ ਆ ਇਨਕਲਾਬ ਦੀ ਤਲਵਾਰ। ਸੋ ਇਹ ਹੋ ਸਕਦਾ ਸੀ ਜਾਂ ਨਹੀਂ ਹੋ ਸਕਦਾ ਸੀ, ਇਹਦੇ ਬਾਰੇ ਯੈਸ ਜਾਂ ਨੋ ਨਹੀਂ ਕਿਹਾ ਜਾ ਸਕਦਾ। ਬਿਕੋਜ਼ 1857 ਦੇ ਵਿੱਚ ਜੇ ਇੱਕ ਮੂਵਮੈਂਟ ਖੜਾ ਹੋ ਸਕਦਾ, ਇਹ ਬਾਅਦ ਦੇ ਵਿੱਚ ਵੀ ਖੜਾ ਹੋ ਸਕਦਾ ਸੀ, ਕਿਉਂਕਿ ਹਿੰਦੁਸਤਾਨ ਇੱਕ ਬਹੁਤ ਵੱਡਾ ਮੁਲਕ ਹੈਗਾ, ਇੱਕ ਡਾਈਵਰਸ ਕਲਚਰਸ ਨੇ, ਡਾਈਵਰਸ ਰੇਸਸ ਨੇ, ਤੇ ਜੀਓਗ੍ਰਾਫੀਕਲ ਐਕਸਟੈਂਟ ਇੰਨਾ ਕਿ ਹੈਗਾ ਕਿ ਅਲੱਗ-ਅਲੱਗ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈਗਾ, ਕਲਚਰ ਹੈਗਾ, ਉਹ ਅਲੱਗ ਤਰ੍ਹਾਂ ਦਾ ਹੈਗਾ। ਪੰਜਾਬ ਦੇ ਵਿੱਚ ਜਿਹੜਾ ਇੱਕ ਮਾਰਸ਼ਲ ਇਲਾਕਾ ਮੰਨਿਆ ਜਾਂਦਾ, ਤੁਸੀਂ ਉਹ ਜਿਹੜੀ ਸਪਿਰਿਟ ਦੀ ਗੱਲ ਹੈਗੀ ਆ ਉਹ ਸਾਊਥ ਇੰਡੀਆ ਵਿੱਚ ਨਹੀਂ ਕਰ ਸਕਦੇ। ਸੋ ਇਹਦੇ ਬਾਰੇ ਜਿਹੜਾ ਓਪੀਨੀਅਨ ਹੈਗਾ ਉਹ ਐਕਸਪ੍ਰੈਸ ਕਰਨਾ ਕਿ ਇਹ ਹੋ ਸਕਦਾ ਸੀ ਜਾਂ ਨਹੀਂ ਹੋ ਸਕਦਾ ਸੀਗਾ, ਇਹਦੇ ਬਾਰੇ ਰਾਮਾਂ ਅਲੱਗ-ਅਲੱਗ ਹੋ ਸਕਦੀਆਂ ਨੇ। ਦੂਸਰੀ ਗੱਲ ਹੈਗੀ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਮਿਊਨੀਕੇਸ਼ਨ ਕਨੈਕਸ਼ਨਸ ਦੇ ਨਾਲ ਜਾਂ ਵੈਪਨਸ ਦੇ ਐਕਸਟਰਨਲ ਕਨੈਕਸ਼ਨ ਦੀ ਗੱਲ ਕਰ ਰਿਹਾ ਮੈਂ ਇਸ ਸਵਾਲ ਨੂੰ। ਜੀ ਡੈਫੀਨਿਟਲੀ ਐਕਸਟਰਨਲ ਕਨੈਕਸ਼ਨਸ ਦੀ ਗੱਲ ਕਰ ਰਹੇ ਹੋਣਗੇ। ਕਿਉਂਕਿ ਐਕਸਟਰਨਲ ਕਨੈਕਸ਼ਨ ਦਾ ਤੁਸੀਂ ਦੇਖੋ ਵੀ ਜਦੋਂ ਅਫਗਾਨਿਸਤਾਨ ਦੇ ਵਿੱਚ ਗਦਰੀਆਂ ਨੇ ਆਪਣਾ ਇੱਕ ਅੱਡਾ ਬਣਾਉਣਾ ਸੀਗਾ, ਤੇ ਉਹ ਕਿਉਂ ਬਣਾਉਣਾ ਸੀਗਾ? ਕਿਉਂਕਿ ਅਫਗਾਨਿਸਤਾਨ ਦੀ ਜਿਹੜੀ ਹਕੂਮਤ ਸੀਗੀ ਉਹ ਵੀ ਇੱਕ ਆਪਣੇ ਆਪ ਨੂੰ ਬਫਰ ਜ਼ੋਨ ਵਜੋਂ ਕੰਮ ਕਰਵਾ ਰਹੀ ਸੀ। ਇੱਕ ਪਾਸੇ ਰਸ਼ੀਆ ਸੀ, ਇੱਕ ਪਾਸੇ ਹਿੰਦੁਸਤਾਨ ਸੀ, ਉਹ ਦੋਨੋਂ ਪਾਸਿਆਂ ਤੋਂ ਹੀ ਸਹੂਲਤਾਂ ਲੈਣ ਦੀ ਕੋਸ਼ਿਸ਼ ਦੀ ਤਾਕ ਵਿੱਚ ਸਨ। ਐਂਡ ਜਿਹੜੇ ਆਪਣੇ ਮੌਲਵੀ ਬਰਕਤੁੱਲਾ ਸੀ ਕਿ ਜਦੋਂ ਉਹਨਾਂ ਨੇ ਆਪਣਾ ਗਦਰ ਪਾਰਟੀ ਦਾ ਹੈੱਡਕੁਆਟਰ ਇੱਥੇ ਇੱਕ ਜਲਾਵਤਨ ਹਕੂਮਤ ਬਣਾਈ ਹੈ ਇੱਥੇ, ਤਾਂ ਅਫਗਾਨ ਸਰਕਾਰ ਨੇ ਉਹਨਾਂ ਨੂੰ ਕਾਫੀ ਸਪੋਰਟ ਕੀਤਾ। ਇੱਥੇ ਹੀ ਮਾਸਟਰ ਊਧਮ ਸਿੰਘ ਕਸੇਲ ਹੋਣਾ ਨੇ ਵੀ ਆਪਣਾ ਅੱਡਾ ਬਣਾਇਆ ਹੈਗਾ, ਉਹ ਵੀ ਇੱਥੇ ਕਾਫੀ ਲੰਮਾ ਸਮਾਂ। ਡੈਟ ਵਾਜ਼ ਦਾ ਰੀਜ਼ਨ ਕਿ ਜਿਹੜੇ ਜਦੋਂ ਗਦਰ ਆਪਣਾ ਫੇਲ ਹੋਇਆ, ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀ, ਲਾਰਡ ਜਗਤ ਸਿੰਘ ਸੁਰ ਸਿੰਘ, ਇਹਨਾਂ ਨੇ ਆਪਣਾ ਜਿਹੜਾ ਆਪਣਾ ਮਨਸੂਬਾ ਬਣਾ ਕੇ ਅਸੀਂ ਅਫਗਾਨਿਸਤਾਨ ਨੂੰ ਜਾਈਏ। ਸੋ ਐਕਸਟਰਨਲ ਕਨੈਕਸ਼ਨ ਕੁਝ ਵੀ ਹੋ ਸਕਦਾ, ਕੁਝ ਕਹਿ ਸਕਦੇ ਹਾਂ ਆਪਾਂ, ਕਿਉਂਕਿ ਜਦੋਂ ਜਾਪਾਨ ਦੀ ਬਾਅਦ ਵਿੱਚ ਸੈਕੰਡ ਵਰਲਡ ਵਾਰ ਜੀ। ਇੱਕ ਕੁਐਸਚਨ ਹੈ ਜੀ ਹਰਦੀਪ ਸਿੰਘ ਹੋਰਾਂ ਵੱਲੋਂ ਆਇਆ ਹੈ ਕੁਐਸਚਨ ਕਿ व्हाट वाज द रोल ऑफ भाई साहब रणधीर सिंह इन गदर मूवमेंट। ਹਾਂਜੀ ਕਿਉਂਕਿ ਭਾਈ ਸਾਹਿਬ ਜਿਹੜੇ ਰਣਧੀਰ ਸਿੰਘ ਸੀਗੇ ਉਹ ਤਾਂ ਅਮਰੀਕਾ ਨਹੀਂ ਸੀਗੇ, ਉਹ ਤਾਂ ਇੱਥੇ ਆਪਣੇ ਲੁਧਿਆਣੇ ਦੇ ਵਿੱਚ ਸੀਗੇ। ਜਦੋਂ ਇੱਥੇ ਆਣ ਕੇ ਕਰਤਾਰ ਸਿੰਘ ਸਰਾਭਾ ਜਾਂ ਹੋਰ ਜਿਹੜੇ ਗਦਰਾਈਟ ਸੀਗੇ ਉਹਨਾਂ ਨਾਲ ਮੇਲ ਜੋਲ ਹੋਇਆ ਉਹਨਾਂ ਦਾ, ਤਾਂ ਉਹਨਾਂ ਨੇ ਜੋ ਲਿੰਕ ਬਣੇ ਜੋ ਗਦਰ ਪਾਰਟੀ ਦੇ ਆਪਣਾ ਇੱਕ ਤਰੀਕੇ ਨਾਲ ਜਥਾ ਤਿਆਰ ਕੀਤਾ ਸੀਗਾ। ਤੇ ਜਦੋਂ ਇਹ ਸਾਰੀਆਂ ਛਾਉਣੀਆਂ ਦੇ ਵਿੱਚ ਬਗਾਵਤ ਕਰਨ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ, ਤਾਂ ਉਦੋਂ ਹੀ ਭਾਈ ਰਣਧੀਰ ਸਿੰਘ ਸੀ ਜਿਹੜੇ ਨਾਲ ਜੁੜੇ ਨੇ ਉਹਨਾਂ ਦੇ, ਤੇ ਉਦੋਂ ਹੀ ਫਿਰ ਆਪਣਾ ਇਹਨਾਂ ਦੇ ਉੱਪਰ ਕੇਸ ਚੱਲਿਆ ਤੇ ਇਹਨਾਂ ਨੂੰ ਇੱਕ ਆਪਣੀ ਜਿਹੜੀ ਉਹ ਪਨਿਸ਼ਮੈਂਟ ਮਿਲੀ ਆ ਜੇਲ੍ਹ ਦੇ ਵਿੱਚ ਰਹਿਣ ਦੀ, ਜਿੱਥੇ ਆਪਣਾ ਭਗਤ ਸਿੰਘ ਹੋਣਾ ਨਾਲ ਵੀ ਮੇਲ ਹੋਇਆ, ਮਿਲਾਪ ਹੋਇਆ। ਜਦੋਂ ਇਹਨਾਂ ਨੇ ਗੱਲਬਾਤ ਕੀਤੀ, ਇਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਹੈ ਭਾਈ ਰਣਧੀਰ ਸਿੰਘ ਹੋਣਾ ਨੇ, ਸ਼ਾਇਦ ਜੇਲ੍ਹ ਚਿੱਠੀਆਂ ਨਾਮ ਹੈ ਉਹਨਾਂ ਦਾ, ਮੈਂ ਜੇ ਗਲਤ ਹੈਗਾ ਤਾਂ, ਜਾਂ ਕੁਛ ਇਹੋ ਜਿਹਾ ਨਾਮ ਹੈਗਾ ਉਹਨਾਂ ਦਾ, ਦਿਮਾਗ 'ਚ ਨਹੀਂ ਇਸ ਵੇਲੇ ਆ ਰਿਹਾ। ਸੋ ਭਾਈ ਰਣਧੀਰ ਸਿੰਘ ਦਾ ਜਿਹੜਾ ਰੋਲ ਸੀਗਾ ਉਹ ਇੱਥੇ ਗਦਰ ਪਾਰਟੀ ਦੇ ਜਿਹੜੇ ਕਾਰਕੁਨ ਜਿਹੜੇ ਵਰਕਰ ਸੀਗੇ ਗਦਰਾਈਟਸ ਨੇ, ਉਹਨਾਂ ਨੇ ਜਿਹੜਾ ਰਾਬਤਾ ਤੈਅ ਕੀਤਾ ਉੱਥੋਂ ਹੀ ਤੈਅ ਹੁੰਦਾ। जी सर बहुत मेहरबानी, बड़ा मजा आया तुहाडे नाल अज एक बड़ा खूबसूरत लैक्चर। थोड़ा इंटरनेट दा प्रॉब्लम और साउंड दा भी थोड़ा इशू रहा, ਉਹਦੇ ਲਈ ਅਸੀਂ ਆਪਣੇ ਸਾਰੇ ਸਾਡੇ ਉਸਤਾਦ ਨੇ, ਸਾਡੇ ਸਟੂਡੈਂਟਸ ਨੇ, ਸਾਡੇ ਦੋਸਤ ਨੇ, ਉਹਨਾਂ ਸਾਰਿਆਂ ਤੋਂ ਮਾਜ਼ਰਤ, ਕਿਉਂਕਿ ਨੈਟ ਦਾ ਥੋੜਾ ਜਿਹੜਾ ਉਹ ਪ੍ਰੋਫੈਸਰ ਸਾਹਿਬ ਵੱਲ ਇਸ਼ੂ ਚੱਲ ਰਿਹਾ ਸੀ, ਤੇ ਉਹਦੇ ਲਈ ਮਾਜ਼ਰਤ। ਤੇ ਸਰ ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਅੱਜ ਸਾਡੇ ਲਈ ਥੋੜਾ ਟਾਈਮ ਕੱਢਿਆ ਔਰ ਅੱਜ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ। ਤੇ ਬਾਕੀ ਜਿਹੜੇ ਕੁਐਸਚਨਸ ਨੇ ਜਾਂ ਗੱਲਾਂ ਬਾਤਾਂ ਨੇ ਉਹ ਕੁਛ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ, ਕਿਉਂਕਿ ਜਿੰਨਾ ਟਾਈਮ ਹੁੰਦਾ ਉਹਦੇ ਵਿੱਚ ਅਸੀਂ ਕੁਛ ਹੀ ਲੈ ਸਕਦੇ ਹਾਂ। ਬਾਕੀ ਸਾਰੇ ਦੋਸਤ ਜਿਹੜੇ ਨੇ ਆਪਣੇ ਗੱਲਾਂ ਬਾਤਾਂ ਜਾਂ ਕੁਐਸਚਨ ਜਿਹੜੀ ਹੈ ਉਹ ਤੁਹਾਡੀ ਲਾਈਵ ਜਿਹੜੀ ਸਾਡੀ ਪੋਸਟ ਹੋਏਗੀ ਉਹਦੇ ਥੱਲੇ ਕਰਦੇ ਰਹਿੰਦੇ ਨੇ, ਤੇ ਤੁਸੀਂ ਉੱਥੋਂ ਵੇਖ ਲੈਣਾ, ਜਿਹਦਾ ਤੁਸੀਂ ਚਾਹੋ ਜਵਾਬ ਦੇਣਾ ਤੇ ਜ਼ਰੂਰ ਦੇ ਦੇਣਾ। ਤੇ ਬਾਕੀ ਜਿਹੜੇ ਦੋਸਤ ਨੇ ਉਹਨਾਂ ਦੇ ਸਾਹਮਣੇ ਰਿਕੁਐਸਟ ਹੈ, ਉਹਨਾਂ ਦੇ ਸਾਹਮਣੇ ਬੇਨਤੀ ਹੈ ਕਿ ਉਹ ਆਪਣੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਰਹਿਣ। ਤੇ ਨੈਟ ਦਾ ਕਿਉਂਕਿ ਸਾਡੇ ਨਾਲ ਇਹ ਮਸਲਾ ਹੁੰਦਾ ਕਿ ਲਾਕਡਾਊਨ ਦੀ ਵਜ੍ਹਾ ਤੋਂ ਸਾਡੇ ਬਹੁਤ ਸਾਰੇ ਦੋਸਤ ਜਿੱਥੇ ਜਿੱਥੇ ਹੈ ਨੇ ਉੱਥੇ ਹੀ ਉਹ ਫਸੇ ਨੇ, ਤੇ ਉਹਨਾਂ ਦੇ ਕੋਲ ਨੈਟ ਦੀ ਫੈਸਿਲਿਟੀ ਜਿਸ ਤਰ੍ਹਾਂ ਦੀ ਅਵੇਲੇਬਲ ਹੁੰਦੀ ਹੈ ਤੇ ਉਹ ਉਸੇ ਨੂੰ ਹੀ ਯੂਟਿਲਾਈਜ਼ ਕਰਦੇ ਹੋਏ ਆਪਣਾ ਜਿਹੜਾ ਨਾ ਉਹ ਹਿੱਸਾ ਪਾਉਣ ਜ਼ਰੂਰ ਆਉਂਦੇ ਨੇ। ਉਹਨਾਂ ਦੀ ਬੜੀ ਮਿਹਰਬਾਨੀ। ਤੇ ਅਸੀਂ ਅੱਜ
ਜਿਹੜਾ ਖਾਸ ਕਰਕੇ ਅਸੀਂ ਇਹ ਵੀ ਗੱਲ ਕਰਦੇ ਜਾਈਏ ਕਿ ਤੁਸੀਂ ਸਾਡੇ ਲਾਇਲਪੁਰ ਖਾਲਸਾ ਕਾਲਜ ਦੇ ਪ੍ਰੋਫੈਸਰ ਹੋ ਤੇ ਖਾਸ ਕਰ ਸਾਡੇ ਲਾਇਲਪੁਰੀਆਂ ਵੱਲੋਂ ਤੁਹਾਨੂੰ ਬਹੁਤ-ਬਹੁਤ ਸਲਾਮ। ਤੁਹਾਨੂੰ ਤੇ ਲੈਣਾ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਲਾਇਲਪੁਰ ਖਾਲਸਾ ਕਾਲਜ ਦੇ ਇੱਕ ਉਸਤਾਦ ਅੱਜ ਸਾਡੇ ਕੋਲ ਆਏ ਨੇ। ਸਾਡੇ ਲਾਇਲਪੁਰ 'ਚ ਜਿਹੜਾ ਓਰੀਜਨਲ ਜਿਹੜਾ ਲਾਇਲਪੁਰ ਖਾਲਸਾ ਕਾਲਜ ਹੈ, ਉਹ ਜਿਹੜਾ ਜੜ੍ਹਾਂ ਵਾਲੇ ਨੂੰ ਰੋਡ ਜਾਂਦਾ ਹੈ, ਜੜ੍ਹਾਂ ਵਾਲੇ ਰੋਡ ਦੇ ਉੱਪਰ ਹੀ ਜਿਹੜੇ ਦੋਸਤ ਨਹੀਂ ਇੱਥੋਂ ਦੇ ਬਾਹਰੋਂ ਸੁਣ ਰਹੇ ਨੇ ਸਾਨੂੰ, ਜੜ੍ਹਾਂ ਵਾਲੇ ਰੋਡ ਦੇ ਉੱਪਰ ਰੱਖ ਬ੍ਰਾਂਚ ਦੇ ਬਿਲਕੁਲ ਨਾਲ ਖਾਲਸਾ ਕਾਲਜ ਅਜੇ ਤੱਕ ਮੌਜੂਦ ਹੈ। ਬਾਲ ਉਹਦੇ 'ਚ ਪੜ੍ਹਦੇ ਨੇ ਤੇ ਉਹਦੇ ਨਾਲ ਛੋਟਾ ਜਿਹਾ ਖਾਲਸਾ ਸਕੂਲ ਵੀ ਮੌਜੂਦ ਹੈ ਤੇ ਇਹ ਬਿਲਕੁਲ ਉਹੀ ਜਿਹੜਾ ਹੈ ਨਾ, ਇਹ ਜੜ੍ਹਾਂ ਵਾਲੇ ਦਾ ਉਹੀ ਰੋਡ ਹੈ ਜਿਹਦੇ ਤੇ ਥੋੜਾ ਜਿਹਾ ਅੱਗੇ ਜਾ ਕੇ ਨਾ ਬੰਗਿਆਂ ਦਾ ਪਿੰਡ ਆਂਦਾ, ਜਿੱਥੇ ਭਗਤ ਸਿੰਘ ਦਾ ਜਨਮ ਹੋਇਆ। ਔਰ ਭਗਤ ਸਿੰਘ ਉੱਥੇ ਅਜੀਤ ਸਿੰਘ ਉਹਨਾਂ ਦਾ ਸਾਰਾ ਘਰ, ਉਹਨਾਂ ਦਾ ਘਰ ਵੀ ਲੈਲਪੁਰ ਦੇ ਲੋਕਾਂ ਨੇ ਸੋਹਣਾ ਲੈਲਪੁਰ ਪ੍ਰੋਜੈਕਟ ਇੱਕ ਬਣਿਆ ਸੀ ਡਿਸਟ੍ਰਿਕਟ ਗਵਰਨਮੈਂਟ ਵੱਲੋਂ। ਉਹਨਾਂ ਨੇ 42 ਜਿਹੜੀਆਂ ਬਿਲਡਿੰਗਾਂ ਸਨ, 42 ਬਿਲਡਿੰਗਸ ਹਿਸਟੋਰੀਕਲ ਬਿਲਡਿੰਗ ਡਿਕਲੇਅਰ ਕੀਤੀਆਂ ਸੀ, ਜਿਨ੍ਹਾਂ ਵਿੱਚੋਂ ਖਾਲਸਾ ਕਾਲਜ ਦੀ ਬਿਲਡਿੰਗ ਵੀ ਹਿਸਟੋਰੀਕਲੀ ਉਹਨੂੰ ਸੇਵ ਕਰ ਲਿਆ ਗਿਆ ਤੇ ਉਹਦੇ ਨਾਲ ਦੀ ਨਾਲ ਭਗਤ ਸਿੰਘ ਦੇ ਘਰ ਨੂੰ ਵੀ ਜਿਹੜਾ ਹੈ ਨਾ ਜੀ ਉਹ ਇੱਕ ਹਿਸਟੋਰੀਕਲ ਪਲੇਸ ਦੇ ਤੌਰ ਤੇ ਪ੍ਰੀਜ਼ਰਵ ਕੀਤਾ ਗਿਆ, ਉਹਨੂੰ ਬਿਲਕੁਲ ਉਸੇ ਹਾਲਤ 'ਚ ਦੁਬਾਰਾ ਬਹਾਲ ਕੀਤਾ ਗਿਆ। ਉੱਥੇ ਹਰ ਸਾਲ ਅਸੀਂ ਸਾਰੇ ਦੋਸਤ ਜਾ ਕੇ ਉਹਨਾਂ ਦੇ ਜਿਹੜਾ ਜਨਮ ਦਿਨ ਤੇ ਔਰ 23 ਮਾਰਚ ਤੇ ਉਹਨਾਂ ਦਾ ਜਿਹੜਾ ਉਹ ਦੋਵਾਂ ਤੇ ਅਸੀਂ ਜਾ ਕੇ ਉੱਥੇ ਜਨਾਬ ਮੇਲਾ ਹੁੰਦਾ ਹੈ, ਬੜੇ ਲੋਕ ਇਕੱਠੇ ਹੁੰਦੇ ਨੇ, ਗੱਲਬਾਤ ਹੁੰਦੀ ਹੈ ਤੇ ਇੱਕ ਹੋਰ ਨਾਲ ਥੋੜਾ ਜਿਹਾ ਵਾਅਦਾ ਕਰਦੇ ਜਾਈਏ ਕਿ ਇਸੇ ਨੂੰ ਅੱਗੇ ਜੜ੍ਹਾਂ ਵਾਲੇ ਵੱਲ ਨੂੰ ਜਾਂਦੇ ਅੱਗੇ ਜਿਹੜਾ ਹੈ ਉਹ ਗੰਗਾ ਰਾਮ ਵੀ ਆਂਦਾ ਹੈ ਤੇ ਉਹਦੇ ਤੋਂ ਥੋੜਾ ਜਿਹਾ ਅੱਗੇ ਜਾਈਏ ਤੇ ਮਜ਼ਦੂਰ ਕਿਸਾਨ ਪਾਰਟੀ ਦੇ ਮੇਜਰ ਇਸਾਕ ਸਾਹਿਬ ਦਾ ਪਿੰਡ ਵੀ ਜੜ੍ਹਾਂ ਵਾਲੇ ਜੀ ਮੌਜੂਦ ਹੈ ਤੇ ਜੜ੍ਹਾਂ ਵਾਲੇ ਦੇ ਵਿੱਚ ਹੀ ਨਾਲ ਖਿਆਲਵੀ ਸਾਹਿਬ ਤੁਮ ਇੱਕ ਗੋਰਖ ਧੰਦਾ ਹੋ। ਇਹ ਸਾਰਾ ਹੀ ਉਸ ਸਾਈਡ ਵੱਲ ਨੂੰ ਜਿਹੜੇ ਸਾਡੇ ਲੋਕ ਬੈਠੇ ਹੋਏ ਨੇ ਉਹ ਆਂਦੇ ਨੇ ਤੇ ਇਹ ਸਾਰਾ ਇਲਾਕਾ ਅੱਗੋਂ ਫਿਰ ਜਾ ਰਾਵੀ ਦੇ ਨਾਲ ਲੱਗਦਾ ਹੈ ਤੇ ਰਾਵੀ ਦੇ ਨਾਲ ਫਿਰ ਅੱਗੋਂ ਰਾਏ ਅਹਿਮਦ ਖਾਂ ਖਰਲ ਹੋਣਾ ਦੀ ਇੱਕ ਪੂਰੀ ਸਟਰਗਲ ਹੈ। ਉਹਦੇ ਤੇ ਵੀ ਅਸੀਂ ਕੋਈ ਲੈਕਚਰ ਅਰੇਂਜ ਕਰਾਂਗੇ ਇਨਸ਼ਾਅੱਲਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ। ਤੋ ਇਹਦੇ ਨਾਲ ਹੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਮੈਂ ਇੱਕ ਦਫਾ ਫਿਰ ਪੂਰੇ ਲੈਲਪੁਰ ਵੱਲੋਂ ਔਰ ਲੈਲਪੁਰ ਯੰਗ ਹਿਸਟੋਰੀਅਨ ਵੱਲੋਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਿ ਤੁਸੀਂ ਅੱਜ ਆਏ ਤੇ ਜ਼ਰੂਰ ਜਦੋਂ ਵੀ ਲੈਲਪੁਰ ਖਾਲਸਾ ਕਾਲਜ ਖੁੱਲੇ ਤੇ ਸਾਡੇ ਲੈਲਪੁਰੀਆਂ ਦਾ ਵੀ ਉਹਨੂੰ ਸਲਾਮ ਆਖਿਓ ਜੀ। ਜ਼ਰੂਰ ਜੀ ਜ਼ਰੂਰ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਤੁਹਾਡੀ ਪੂਰੀ ਟੀਮ ਦਾ, ਖਾਲਾ ਚੀਮਾ ਹੋਣਾ ਦਾ, ਪ੍ਰੋਫੈਸਰ ਮਨੀਸ਼ ਸਿੰਘ ਹੋਣਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਇਸ ਮੰਚ ਦੇ ਰਾਹੀਂ ਆਪਣੇ ਵਿਚਾਰ ਪੇਸ਼ ਕਰ ਸਕਿਆ ਤੇ ਇੰਨਾ ਬਾਕੀ ਜਿੰਨੇ ਵੀ ਸਕਾਲਰ ਹੈਗੇ ਆ ਉਹਨਾਂ ਨਾਲ ਸਾਂਝ ਪਾ ਸਕਿਆ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਰ। ਤੇ ਇਹਦੇ ਨਾਲ ਨਾਲ ਅਸੀਂ ਇਹ ਵੀ ਗੱਲ ਕਰਦੇ ਜਾਈਏ ਕਿ ਜ਼ਰੂਰ ਹੁਣ ਤੁਸੀਂ ਜਦੋਂ ਵਾਪਸ ਜਲਾ ਰੱਬ ਕਰੇ ਹੁਣ ਬਿਮਾਰੀ ਤੋਂ ਜਾਨ ਛੁੱਟੀ ਤੇ ਤੁਸੀਂ ਵਾਪਸ ਆ ਜਾਣਾ ਸ਼ਹਿਰ ਤੇ ਅਸੀਂ ਜ਼ਰੂਰ ਇੱਕ ਲੈਕਚਰ ਜਿਹੜਾ ਹੋਰ ਤੁਹਾਡੇ ਨਾਲ ਜਿਹੜਾ ਇਸ ਗੱਲ ਤੇ ਚਾਹਾਂਗੇ ਕਰਨਾ, ਕਿਉਂਕਿ ਮੈਂ ਸਮਝਦਾ ਕਿ ਬਹੁਤ ਸਾਰੀਆਂ ਗੱਲਾਂ ਜੇ ਤੁਸੀਂ ਕਰਨੀਆਂ ਸਨ ਜਿਹੜੀਆਂ ਨਹੀਂ ਹੋ ਸਕੀਆਂ ਤੇ ਉਹ ਅਸੀਂ ਇੱਕ ਦਾ ਪਾਰਟ ਜਿਹੜਾ ਹੈ ਨਾ ਉਹ ਦੁਬਾਰਾ ਵੀ ਕਰਨਾ ਚਾਹਾਂਗੇ। ਤੁਹਾਡੇ ਕੋਲ ਟਾਈਮ ਲਾਂਗੇ ਜਦੋਂ ਤੁਸੀਂ ਫ੍ਰੀ ਹੋਏ ਤੇ ਫਿਰ ਅਸੀਂ ਜ਼ਰੂਰ ਜਿਹੜਾ ਨਾ ਇੱਕ ਲੈਕਚਰ ਕਰਾਂਗੇ ਤੁਹਾਡੇ ਨਾਲ। ਤੇ ਜਨਾਬ ਬਹੁਤ ਮਿਹਰਬਾਨੀ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ। ਓਕੇ ਜੀ। ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਰਹੇ। ਬਹੁਤ ਸਾਰੇ ਦੋਸਤਾਂ ਦੇ ਕੁਐਸਚਨ ਨਹੀਂ ਮੈਂ ਲੈ ਸਕਿਆ, ਉਹਨਾਂ ਦੇ ਕੋਲੋਂ ਮਾਜ਼ਰਤ। ਔਰ ਜਿਹੜਾ ਹੈ ਉਹਨਾਂ ਦੇ ਕੁਐਸਚਨ ਜ਼ਰੂਰ ਕਰਨਵੀਰ ਜੀ ਦੇਖਣਗੇ ਔਰ ਉਹਦੇ ਤੇ ਆਪਣੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਨਗੇ। ਬਹੁਤ ਸਾਰੇ ਸਾਡੇ ਸੀਨੀਅਰ ਦੋਸਤ ਜਿਹੜੇ ਸਾਡੇ ਨਾਲ ਹੁੰਦੇ ਨੇ, ਹਰ ਰੋਜ਼ ਸੁਖਮਨੀ ਬਲ ਜੀ ਨੇ, ਅਮਨਦੀਪ ਬਲ ਨੇ, ਸਾਡੇ ਨਾਲ ਹਰਦੀਪ ਕੌਰ ਵਡੈਜ਼ ਨੇ, ਸੁਖਦੇਵ ਸੋਲ ਸਾਹਿਬ ਨੇ, ਅਮਰ ਰਿਆਜ਼ ਸਾਹਿਬ ਨੇ ਔਰ ਜਿਹੜਾ ਹੈ ਉਹ ਪ੍ਰੋਫੈਸਰ ਜ਼ੁਬੈਰ ਸਾਹਿਬ ਸਾਡੇ ਬੜੇ ਸੀਨੀਅਰ ਦੋਸਤ ਸਾਡੇ ਉਹ ਵੀ ਸਾਡੇ ਨਾਲ ਮੌਜੂਦ ਸਨ। ਅਮਰ ਬਾਟ ਸਾਹਿਬ, ਇਹ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਰਹੇ। ਇੰਟਰਨੈਟ ਦੀ ਵਜ੍ਹਾ ਤੋਂ ਥੋੜਾ ਕਨੈਕਸ਼ਨ ਦੇ ਵਿੱਚ ਪ੍ਰੋਬਲਮ ਆਈ, ਉਹਦੀ ਮਾਜ਼ਰਤ ਸੀ। ਤੇ ਨਾਲ ਦੀ ਨਾਲ ਹੁਣ ਅਸੀਂ ਅੱਜ ਗੱਲ ਆਪਣੀ ਵੀ ਕੁਛ ਕਰਦੇ ਜਾਈਏ ਕਿ ਕੱਲ ਅਸੀਂ ਜਿਹੜਾ ਹੈ 9 ਵਜੇ ਇੱਕ ਫੀਡਬੈਕ ਸੈਸ਼ਨ ਰੱਖਣਾ ਹੈ, ਜਿਹੜਾ ਖੁੱਲਾ ਸੱਦਾ ਹੈ ਸਾਰਿਆਂ ਦੋਸਤਾਂ ਦੇ ਅੱਗੇ ਹੁੰਦਾ ਹੈ ਕਿ ਸਾਰੇ ਹੀ ਆ ਕੇ ਗੱਲਬਾਤ ਕਰਨ ਉਹਦੇ ਵਿੱਚ। ਤੇ ਉਹ ਫੀਡਬੈਕ ਹੀ ਨਹੀਂ ਨਿਰਾ, ਸਗੋਂ ਅੱਗੋਂ ਈਦ ਆ ਰਹੀ ਹੈ ਤੇ ਈਦ ਮਿਲਣੀ ਵੀ ਇੱਕ ਹੋ ਜਾਏਗੀ ਸਾਰੇ ਦੋਸਤਾਂ ਦੇ ਵਿੱਚ ਤੇ ਉਹਦੇ ਤੇ ਵੀ ਅਸੀਂ ਸਾਰੇ ਦੋਸਤ ਆਪਣੇ ਵਿਚਾਰ ਵੀ ਸਾਂਝੇ ਕਰ ਲਾਂਗੇ। ਕੱਲ 9 ਵਜੇ ਅਸੀਂ ਉਹਦਾ ਪੋਸਟਰ ਵੀ ਲਾ ਦੇਵਾਂਗੇ। ਕੱਲ 9 ਵਜੇ ਸਾਰੇ ਸਕਾਲਰ ਜਿਹੜੇ ਸਾਡੇ ਪਹਿਲੇ ਗੱਲ ਕਰ ਚੁੱਕੇ ਉਹ ਵੀ ਤੇ ਜਿਹੜੇ ਸਾਡੇ ਨਾਲ ਰੋਜ਼ ਸਾਡਾ ਪ੍ਰੋਗਰਾਮ ਵੇਖਦੇ ਉਹ ਵੀ ਦੋਸਤ ਇਨਵਾਈਟਡ ਨੇ ਕਿ ਉਹ ਵੀ ਸਾਡੇ ਨਾਲ ਜਦੋਂ ਸਾਨੂੰ ਕਹਿਣਗੇ ਕਿ ਜੀ ਅਸੀਂ ਵਿੱਚ ਆਉਣਾ ਚਾਹੁੰਦੇ, ਜੁਆਇਨ ਕਰਨਾ ਚਾਹੁੰਦੇ ਹਾਂ
ਤੇ ਅਸੀਂ ਉਹਨਾਂ ਨੂੰ ਆਪਣੀ ਲਾਈਵ ਟਰਾਂਸਮਿਸ਼ਨ 'ਚ ਲੈ ਲਾਂਗੇ, ਉਹ ਆਪਣੇ ਆ ਕੇ ਵਿਚਾਰ ਸਾਂਝੇ ਕਰ ਸਕਦੇ ਨੇ ਤੇ ਆਪਣੀ ਰਾਏ ਦੇ ਸਕਦੇ ਨੇ। ਔਰ ਇਹਦੇ ਸੁਧਾਰ ਵਾਸਤੇ, ਇਸ ਪ੍ਰੋਗਰਾਮ ਦੇ ਸੁਧਾਰ ਵਾਸਤੇ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਉਹ ਕੀਤੀਆਂ ਜਾ ਸਕਦੀਆਂ ਨੇ। ਆਖਰ ਤੇ ਜਾਂਦਿਆਂ ਹੋਇਆਂ ਫਿਰ ਇੱਕ ਵਾਰੀ ਸਾਡੇ ਅੱਜ ਮੁਲਕ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਜਿਹੜਾ ਹੈ ਉਹ ਪੇਸ਼ ਆਇਆ। ਗੱਲ ਕਰੀਏ ਤੇ ਜਦੋਂ ਦਾ ਇਸ ਸਾਲ ਚੜ੍ਹਿਆ, ਇਸ ਇਨਸਾਨਾਂ ਨੇ ਬਹੁਤ ਸਾਰੇ ਜਿਹੜੇ ਨੇ ਨਾ ਉਹ ਵੇਖੇ, ਮੁਸੀਬਤਾਂ ਵੇਖੀਆਂ, ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਨੇ ਨਾ ਉਹਦੇ ਚ ਇੱਕ ਸਭ ਤੋਂ ਵੱਡੀ ਤੇ ਕਰੋਨਾ ਦੀ ਸੂਰਤ ਵਿੱਚ ਸਾਨੂੰ ਆਣ ਫੜਿਆ। ਇਹ ਤੋਂ ਪਿੱਛੇ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਅੱਗ, ਫਿਰ ਇੱਕ ਬਹੁਤ ਵੱਡਾ ਟਿੱਡੀ ਦਲ ਦਾ ਹਮਲਾ ਹੋਣਾ, ਔਰ ਇਸ ਤਰ੍ਹਾਂ ਹੀ ਕੱਲ ਜਿਹੜਾ ਹੈ ਉਹ ਬੰਗਾਲ, ਮਗਰਬੀ ਬੰਗਾਲ ਔਰ ਕੋਲਕਾਤਾ ਵੱਲ ਇੱਕ ਸਮੁੰਦਰੀ ਤੂਫਾਨ ਦਾ ਆਣਾ। ਤੇ ਇਸ ਸਾਰੇ ਜਿਹੜੇ ਰੌਲੇ ਦੇ ਵਿੱਚ, ਸਾਰੀਆਂ ਮੁਸੀਬਤਾਂ ਦੇ ਵਿੱਚ ਇਨਸਾਨ ਜਿਹੜਾ, ਅਸੀਂ ਤੇ ਹਿਸਟੋਰੀਅਨ, ਅਸੀਂ ਸਮਝਦੇ ਕਿ ਕਈ ਅਰਬ ਸਾਲਾਂ ਤੋਂ ਇਸ ਪਲੈਨਟ ਦੇ ਉੱਤੇ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹੈ ਉਹ ਸਟਰਗਲ ਕਰਦਾ ਆਇਆ ਔਰ ਅੱਜ ਇਸ ਮੁਕਾਮ ਤੇ ਪਹੁੰਚਿਆ। ਤੇ ਡੈਫੀਨੇਟਲੀ ਜਿੱਤ ਇਨਸਾਨ ਦੀ ਹੋਏਗੀ। ਲੇਕਿਨ ਅੱਜ ਸਾਡੇ ਇੱਕ ਜਿਹੜਾ ਇੱਕ 에ਅਰ ਕ੍ਰੈਸ਼ ਹੋਇਆ, ਉਹਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਲੋਕ ਨੇ ਕਰਾਚੀਓਂ ਜਿਹੜਾ ਹੈ ਉਹ ਲਾਹੌਰ ਆਉਣ ਵਾਲੀ ਫਲਾਈਟ ਦੇ ਵਿੱਚ ਉਹ ਹਲਾਕ ਹੋ ਗਏ, ਸ਼ਹੀਦ ਹੋ ਗਏ। ਤੇ ਉਹਨਾਂ ਦੀਆਂ ਜਿਹੜੀਆਂ ਫੈਮਲੀਆਂ ਨੇ, ਉਹਨਾਂ ਦੇ ਨਾਲ ਸਾਡੇ ਪੂਰੇ ਲੈਲਪੁਰ ਜੰਗ ਹਿਸਟੋਰੀਅਨ ਦੀ ਪੂਰੀ ਟੀਮ ਵੱਲੋਂ, ਸਾਡੇ ਵੇਖਣ ਵਾਲਿਆਂ ਵੱਲੋਂ, ਸਾਡੇ ਦੋਸਤਾਂ ਵੱਲੋਂ, ਜਿਹੜੇ ਸਾਡੇ ਨਾਲ ਨੇ, ਜਿਹੜੇ ਸਾਡੇ ਪੂਰੀ ਦੁਨੀਆ 'ਚ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਔਰ ਇਸ ਤੋਂ ਬਾਅਦ ਕੈਨੇਡਾ, ਅਮਰੀਕਾ ਔਰ ਹਰ ਜਗ੍ਹਾ ਤੇ ਜਿਹੜੇ ਮੌਜੂਦ ਨੇ, ਉਹਨਾਂ ਵੱਲੋਂ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਜਿਹੜਾ ਉਹ ਸਾਰੇ ਅਫਸੋਸ ਵੀ ਕਰਨੇ ਆ ਤੇ ਉਹਨਾਂ ਵਾਸਤੇ ਦੁਆ ਵੀ ਕਰਨੇ ਕਿ ਰੱਬ ਸੋਹਣਾ ਉਹਨਾਂ ਨੂੰ ਸਬਰ ਦੇਵੇ ਉਹਨਾਂ ਦੇ ਪਿਆਰਿਆਂ ਦੇ ਖੋ ਜਾਣ ਤੇ ਜਿਹੜੇ ਇਸ ਦੁਨੀਆ ਤੋਂ ਚਲੇ ਗਏ, ਰੱਬ ਉਹਨਾਂ ਦਾ ਜੰਨਤਾਂ 'ਚ ਘਰ ਕਰੇ। ਤੇ ਇਸ ਗੱਲ ਦੇ ਨਾਲ ਹੀ ਮਿਲਦੇ ਆ ਕੱਲ ਸਾਰੇ ਦੋਸਤਾਂ ਦੇ ਨਾਲ ਤੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੇ ਜਿਹੜਾ ਇੱਕ ਵਧੀਆ ਜਿਹਾ ਸੈਸ਼ਨ ਕਰਾਂਗੇ। ਈਦ ਮਿਲਣੀ ਵੀ ਹੋਏਗੀ ਤੇ ਨਾਲ ਨਾਲ ਤਾਰੀਖ ਤੇ ਗੱਲ ਵੀ ਹੋਏਗੀ। ਸੋ ਉਸ ਜਿਹੜਾ ਹੈ ਕੱਲ ਟਾਈਮ ਤੱਕ, ਜਿਹੜਾ ਕੱਲ ਦੇ ਟਾਈਮ ਤੱਕ ਸਾਰੇ ਦੋਸਤਾਂ ਨੂੰ ਰੱਬ ਰਾਖਾ। ਮਿਲਨੇ ਕੱਲ 9 ਵਜੇ।